ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज वहां ਤੁਹਾਡੀ ਹੋਸਟ ਨੀਲਮ ਕੋਟ ਮੈਂ ਟੀਵੀ ਰਿਪੋਰਟ ਦੀ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਾਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी तो दुनिया भर च बैठे साडे बहुत ही प्यारे सोहने सियाणे टीवी 84 दे दर्शकां नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम जी। डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 21 सितंबर 2023 7 पासों नानकशाही संमत 555 का दिन है ते डॉक्टर साहब प्रोग्राम शुरू करने तो पहला असीं अपने दर्शकों ते श्रोतिਆਂ ਨੂੰ हमेशा तरह दसदे व्यूअर्स जे तुसीं हक सच इंसाफ ते पैरा दिन दा इक्को एक चैनल TV 84 ਨੂੰ देखना चाहते हो ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਚਨ ਕੇਬਲ ਬੈਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स जे तुसीं TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ व्यूअर्स ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਅਟਲਾਂਟਾ ਜਾਰਜੀਆ ਤੋਂ ਸਰਦਾਰ ਹਰਨੇਕ ਸਿੰਘ ਸੇਖੋਂ ਜੀ ਹੋਰ ਵੱਲੋਂ। ਸੋ ਇਹਨਾਂ ਨੇ ਪੰਥ ਦੀ ਚੜ੍ਹਦੀ ਕਲਾ ਅਤੇ ਕੌਮੀ ਖਾਲਸਾ ਦੀ ਪ੍ਰਾਪਤੀ ਲਈ ਕਾਮਨਾ ਕੀਤੀ ਹੈ ਔਰ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰਨ ਦੀ ਬੇਨਤੀ ਕੀਤੀ ਹੈ। ਸੋ ਅਸੀਂ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰਨ ਲਈ ਸਰਦਾਰ ਹਰਨੇਕ ਸਿੰਘ ਸੇਖੋਂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਦਹਿਸ਼ਤਗਰਦ ਸਟੇਟ ਭਾਰਤ ਦਾ ਖੂਨੀ ਚਿਹਰਾ ਭਾਵੇਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਨੰਗਾ ਕੀਤਾ ਹੈ ਪਰ ਭਾਰਤ ਜਿਹੜਾ ਹੈਗਾ ਅੰਤਰਰਾਸ਼ਟਰੀ ਦਹਿਸ਼ਤਗਰਦੀ ਤੋਂ ਬਾਜ ਨਹੀਂ ਆਇਆ। ਸੋ ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿੱਚ ਇੱਕ ਸਿੱਖ ਨੌਜਵਾਨ ਸੁੱਖਾ ਦੂਨਾਕੇ ਨੂੰ ਗੋਲੀਆਂ ਮਾਰ ਦਿੱਤਾ ਗਿਆ ਹੈ ਔਰ ਇਸ ਨੂੰ ਗੈਂਗ ਵਾਰਫੇਅਰ ਨਾਲ ਜੋੜਿਆ ਜਾ ਰਿਹਾ ਹੈ ਅਤੇ ਹਿੰਦੂਤਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਐਟਲਾਂਟਾ ਜਾਰਜੀਆ ਨਿਵਾਸੀ ਸਰਦਾਰ ਹਰਨੇਕ ਸਿੰਘ ਸੇਖੋਂ ਉਹਨਾਂ ਦੀ ਸਿੰਘਣੀ ਸਾਹਿਬਾਂ ਭੈਣ ਜੀ ਦਵਿੰਦਰ ਕੌਰ ਔਰ ਉਹਨਾਂ ਦੇ ਬੇਟੇ ਰੋਹਨ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬਹੁਤ ਹੀ ਪੰਥ ਸਮਰਪਿਤ ਔਰ ਸੂਝਵਾਨ ਪਰਿਵਾਰ ਹੈ ਔਰ ਜਦੋਂ ਅਸੀਂ ਸੈਚਰਡੇ ਪਹੁੰਚੇ ਤੇ ਇਹ ਉਸ ਸ਼ਾਮ ਵੀ ਮਿਲਣ ਆਏ। ਲਗਭਗ 2-3 ਘੰਟੇ ਬੜੀਆਂ ਖੁੱਲੀਆਂ ਡੂੰਘੀਆਂ ਪੰਥਕ ਵਿਚਾਰਾਂ ਕਿਉਂਕਿ 90ਵਿਆਂ ਦੇ ਦੌਰ 'ਚ ਪੰਜਾਬ 'ਚ ਕੀ ਸੀ, ਕਿਵੇਂ ਭਾਰਤੀ ਏਜੰਸੀਆਂ ਨੇ ਖੇਡ ਖੇਡੀ, ਉਸ ਤੋਂ ਇਹ ਸਮੁੱਚਾ ਪਰਿਵਾਰ ਬਾਖਬਰ ਸੀ। ਔਰ ਇਵੇਂ ਹੀ ਅਗਲੇ ਦਿਨ ਵੀ ਉਹਨਾਂ ਦੀ ਹਾਜ਼ਰੀ ਵੀ ਸੀ ਦੀਵਾਨ 'ਚ ਔਰ ਜਿਵੇਂ ਸਾਡੇ ਲੋਕਲ ਐਕਟਿਵਿਸਟ ਨੇ ਦੱਸਿਆ ਕਿ ਬੇਟਾ ਰੋਹਨ ਸਿੰਘ ਇਹ ਕਾਫੀ ਐਕਟਿਵ ਹੈ ਯੂਥ ਐਕਟੀਵਿਟੀਜ਼ 'ਚ ਵੀ, ਸਿੱਖੀ ਸਰੂਪ ਬਹੁਤ ਹੈਂਡਸਮ ਯੰਗ ਮੈਨ ਔਰ ਜ਼ਾਹਰ ਹੈ ਕਿ ਵੀ ਜਦੋਂ ਅਸੀਂ ਆਪਣੀ ਅਗਲੀ ਪੀੜ੍ਹੀ ਵੱਲ ਦੇਖਦੇ ਹਾਂ ਸਾਡੇ ਚੋਂ ਤਾਂ ਬਹੁਤਿਆਂ ਦੀ ਨਿਭ ਗਈ ਜਾਂ ਨਿਭਾ ਲਈ, ਨਿਭੀ ਤਾਂ ਸਤਿਗੁਰੂ ਜਾਣਦਾ ਕਿੰਨੀ ਨਿਭੀ ਹੈ ਲੇਕਿਨ ਉਮਰ ਜ਼ਰੂਰ ਵਿਆਹ ਲਈ। ਔਰ ਜੇ ਅਸੀਂ ਖਾਲਿਸਤਾਨ ਦੇ ਹਵਾਲੇ ਨਾਲ ਗੱਲ ਕਰੀਏ ਤੇ ਜੇ ਸਾਡੀ ਅਗਲੀ ਜਨਰੇਸ਼ਨ ਪੂਰੀ ਤਰ੍ਹਾਂ ਇਸ ਪਾਸੇ ਸਮਰਪਿਤ ਹੋਏਗੀ ਜਿਸ ਨੂੰ ਅਸੀਂ ਕਹਿੰਦੇ ਹਾਂ ਵੀ ਉਹਨਾਂ ਦਾ ਝੰਡਾ ਉਹਨਾਂ ਨੇ ਚੁੱਕ ਲਿਆ ਤੇ ਫਿਰ ਇਹ ਜਿਹੜੇ ਪੀੜ੍ਹੀਆਂ ਵਧੀ ਔਰ ਪੀੜ੍ਹੀ ਦਰ ਪੀੜ੍ਹੀ ਜਿਹੜੀ ਸਟਰਗਲ ਹੁੰਦੀ ਹੈ ਉਦੋਂ ਹੀ ਜਾਰੀ ਰਹਿੰਦੀ ਹੈ ਜਦੋਂ ਅਸੀਂ ਆਪਣੇ ਇਮੀਡੀਏਟ ਪਰਿਵਾਰ ਦੇ ਵਿੱਚ ਉਹੀ ਗੱਲਾਂ ਕਰਦੇ ਹਾਂ ਜੋ ਕੌਮ ਦੇ ਹਾਲਾਤ ਨੇ ਉਹਨਾਂ ਦਾ ਜ਼ਿਕਰ ਕਰਦੇ ਔਰ ਸਿੱਖੀ ਵੈਲਿਊਜ਼ ਵੀ। ਬਹੁਤ ਵਾਰ ਸਾਨੂੰ ਸ਼ਿਕਾਇਤ ਹੁੰਦੀ ਹੈ ਆਪਣੀਆਂ ਕਮੇਟੀਆਂ ਤੇ ਜਾਂ ਸ਼੍ਰੋਮਣੀ ਕਮੇਟੀ ਜਾਂ ਹੋਰ ਅਦਾਰਿਆਂ ਤੇ ਕਿ ਜੀ ਸਿੱਖੀ ਪ੍ਰਚਾਰ ਵੱਲ ਧਿਆਨ ਨਹੀਂ ਦਿੰਦੇ। ਗੁਰਦੁਆਰਿਆਂ ਤੋਂ ਵੀ ਅਸੀਂ ਬਹੁਤ ਤਵੱਕੂ ਕਰਦੇ ਹਾਂ ਪਰ ਮੈਂ ਸਮਝਦਾ ਵੀ ਪਹਿਲੀ ਨਰਸਰੀ ਜਿਹੜੀ ਹੈ ਉਹ ਸਿੱਖੀ ਦੀ ਘਰ ਹੀ ਹੈ ਜਿਸ ਘਰ ਦੇ ਵਿੱਚ ਮਾਪਿਓ ਜਿਹੜੇ ਨੇ ਉਹ ਸਮਰਪਿਤ ਨੇ ਗੁਰੂ ਪ੍ਰਤੀ, ਇਮਾਨਦਾਰੀ ਦੀ ਕਮਾਈ ਹੈ ਔਰ ਘਰ ਦੇ ਵਿੱਚ ਜਿੱਥੇ
ਬਾਣੀ ਨਾਲ ਜੁੜਨ ਦੀ ਗੱਲ ਹੈ, ਉੱਥੇ ਇਤਿਹਾਸ ਇਹ ਬਹੁਤ ਜ਼ਰੂਰੀ ਹੈ। ਪ੍ਰਾਈਡ ਇਤਿਹਾਸ ਚੋਂ ਨਿਕਲਦਾ ਹੈ। ਅੱਛਾ। ਔਰ ਉਸ ਇਤਿਹਾਸ 'ਚ ਵੀ ਸਿਰਫ ਬੀਤੇ ਦਾ ਨਹੀਂ, ਉਹ ਤਾਂ ਸਾਡਾ ਬਹੁਤ ਸਾਰਾ ਅਰਦਾਸ ਰੂਪ ਦੇ ਵਿੱਚ ਅਸੀਂ ਯਾਦ ਕਰਦੇ ਹਾਂ। ਖਾਸ ਤੌਰ ਤੇ ਪਿਛਲੇ 4 ਦਹਾਕਿਆਂ ਦੇ ਵਿੱਚ ਕੌਮ ਜਿਸ ਮੌਤ ਦੀ ਘਾਟੀ ਚੋਂ ਨਿਕਲੀ ਹੈ, ਇੱਕ ਨਸਲਕੁਸ਼ੀ ਤੋਂ ਬਾਅਦ ਦੂਸਰੀ ਨਸਲਕੁਸ਼ੀ, ਔਰ ਅੱਜ ਜਿਹੜਾ ਸਾਡੇ ਸਾਹਮਣੇ ਦਰਪੇਸ਼ ਚੈਲੰਜ ਹੈ ਹੋਂਦ ਦਾ, ਐਗਜ਼ਿਸਟੈਂਸ਼ੀਅਲ ਜਿਹਨੂੰ ਕਹਿੰਦੇ ਨੇ, ਇਸ ਵੇਲੇ ਗੱਲ ਇਹ ਨਹੀਂ ਹੈ ਕਿ ਜੀ ਅਧਿਕਾਰ ਵੱਧ ਮਿਲ ਜਾਣ ਕਿ ਘੱਟ ਮਿਲ ਜਾਣ ਤੇ ਫਲਾਣੇ ਤੇ ਟੈਰੀਟਰੀ ਮਿਲ ਜਾਏ, ਨਹੀਂ। ਹੁਣ ਤਾਂ ਉਸ ਸਿਸਟਮ ਦੇ ਨਾਲ ਅਸੀਂ ਜਿਹੜਾ ਉਸ ਮੁਕਾਮ ਤੇ ਅਸੀਂ ਆ ਗਏ ਹਾਂ ਕਿ ਜਾਂ ਅਸੀਂ ਆਪਣੇ ਸੈਪਰੇਟ ਨੇਸ਼ਨ ਦੇ ਤੌਰ ਤੇ, ਕੌਮ ਦੇ ਤੌਰ ਤੇ ਉਸ ਧਰਤੀ ਤੇ ਗੈਰਤ ਨਾਲ, ਅਣਖ ਨਾਲ ਸੀਨਾ ਚੌੜਾ ਕਰਕੇ ਵਿਚਰਾਂਗੇ, ਤੇ ਜਾਂ ਫਿਰ ਬੌਧੀਆਂ ਜੈਨੀਆਂ ਵਾਂਗ ਜਿਹੜਾ ਉਹ ਹਿੰਦੂਤਵਾ ਦੀ ਇੱਕ ਬ੍ਰਾਂਚ ਬਣ ਕੇ ਉਹੀ ਜਿਵੇਂ ਉਹ ਆਪਣੇ ਮੱਠਾਂ ਦੇ ਵਿੱਚ ਤੇ ਸਤੂਪਿਆਂ 'ਚ ਟਲ ਖੜਕਾਉਂਦੇ ਨੇ, ਉਸ ਕਿਸਮ ਦਾ ਜਿਹੜਾ ਅਸੀਂ ਵੀ ਰਿਚੁਅਲਿਜ਼ਮ ਕਰੀ ਜਾਵਾਂਗੇ। ਸੋ ਇਹ ਜੇ ਅਸੀਂ ਕੌਮ ਦਾ ਗੈਰਤ ਦਾ ਇਤਿਹਾਸ ਦੇਖੀਏ ਇਹਨਾਂ 3 ਸਦੀਆਂ ਦਾ ਖਾਲਸਾ ਪੰਥ ਦਾ, ਤੇ ਇਹ ਸਾਡੀ ਫਿਰ ਫਿਤਰਤ ਦੇ ਬਿਲਕੁਲ ਉਲਟ ਹੈ। ਕਿਸੇ ਜ਼ੁਲਮ ਨੂੰ ਸਹਾਰਨਾ, ਗੁਲਾਮੀ ਨੂੰ ਕਬੂਲਣਾ। ਸਾਨੂੰ ਗੁਰੂ ਨੇ ਸ਼ੇਰਾਂ ਵਾਂਗ ਜਿਉਣਾ ਸਿਖਾਇਆ। ਗੈਰਤਮੰਦ ਜਿਹੜਾ ਹੈ ਉਹ ਸਾਡਾ ਆਧਾਰ ਹੈ। ਔਰ ਜਿਵੇਂ 2-3 ਦਿਨ ਪਹਿਲਾਂ ਸੋਹਣੀ ਧਰਤੀ ਪੰਜਾਬ ਦੀ ਉਸ ਪ੍ਰੋਗਰਾਮ ਨੂੰ ਸਰੀ ਤੋਂ ਮਿਸਟਰ ਕਿਆਨੀ ਜਿਹੜੇ ਨੇ, ਤਾਰਕ ਕਿਆਨੀ, ਉਹ ਹੋਸਟ ਕਰਦੇ ਨੇ, ਉਹ ਮੇਰੇ ਨਾਲ ਉਹਨਾਂ ਨੇ ਲਗਭਗ 1 ਘੰਟਾ ਗੱਲਬਾਤ ਕੀਤੀ। ਤੇ ਉਸ ਦੀ ਕਨਕਲੂਜਨ ਦੇ ਵਿੱਚ ਵੀ ਮੈਂ ਇਹ ਕਿਹਾ ਸੀ, ਮੈਂ ਕਿਹਾ ਵੀ ਸਾਡੇ ਸੂਫੀ ਦਾਰਸ਼ਨਿਕ ਫਕੀਰ, ਗੁਰੂ ਨੂੰ ਪਰਨਾਏ ਹੋਏ ਉੱਚ ਪੱਧਰ ਦੇ ਫਿਲਾਸਫਰ ਪ੍ਰੋਫੈਸਰ ਪੂਰਨ ਸਿੰਘ, ਉਹਨਾਂ ਨੇ ਜਦੋਂ ਉਸ ਧਰਤੀ ਦੀ ਤਰਬੀਅਤ, ਉਸ ਧਰਤੀ ਦਾ ਖਮੀਰ ਬਿਆਨ ਕੀਤਾ, ਔਰ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਆਮਦ ਦੇ ਨਾਲ ਪੰਜਾਬ ਦੀ ਧਰਤੀ ਨੇ ਉਸ ਪਾਸੇ ਵੱਲ ਰੁਖ ਕੀਤਾ ਜਿਸ ਨੂੰ ਜਦੋਂ ਅਸੀਂ ਵੰਗਾਰਨ ਦੀ ਗੱਲ ਕਹਿੰਦੇ ਹਾਂ ਕਿ ਗੁਰੂ ਸਾਹਿਬ ਨੇ ਵੇਲੇ ਦੇ ਹਾਕਮਾਂ ਨੂੰ ਵੰਗਾਰਿਆ। ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਕਾਓ, ਰਤ ਪਿਤ ਕੁੱਤਿਓ ਚੜ ਜਾਓ। ਜੇ ਬਾਬਰ ਹਮਲਾਵਰ ਹੋਇਆ 1526 ਦੇ ਵਿੱਚ, ਤੇ ਉਸ ਨੂੰ ਸੈਦਪੁਰ, ਜਿਸ ਦਾ ਅੱਜ ਦਾ ਨਾਂ ਐਮਨਾਬਾਦ ਹੈ, ਉਸ ਦੇ ਵਿੱਚ ਖਲੋ ਕੇ ਇਹ ਕਿਹਾ ਕਿ ਪਾਪ ਕੀ ਜੰਜ ਲੈ ਕਾਬਲੋਂ ਤਾਂ ਆਇਆ, ਜੋਰੀ ਮੰਗੇ ਦਾਨ ਵੇ ਲਾ ਲੋ। ਹੁਣ ਇਹ ਜਿਹੜਾ ਉਸ ਧਰਤੀ ਦਾ ਖਮੀਰ ਬਦਲਣਾ ਸੀ, ਉਹਦੀ ਬਦੌਲਤ ਫਿਰ ਉਸ ਧਰਤੀ ਨੇ ਉਹ ਬਲਕਾਰ, ਉਹ ਯੋਧੇ, ਉਹ ਅਣਖੀ ਗੈਰਤਮੰਦ ਜਿਹੜੇ ਨੇ, ਉਹ ਉਸ ਧਰਤੀ ਦੇ ਪੁੱਤਰ ਪੁੱਤਰੀਆਂ ਸਾਹਮਣੇ ਆਏ, ਜਿਨ੍ਹਾਂ ਨੇ ਫਿਰ ਇਤਿਹਾਸ ਦਾ ਮੋੜ ਮੋੜਿਆ, ਜਿਨ੍ਹਾਂ ਨੇ ਇਤਿਹਾਸ ਦਾ ਰੁਖ ਬਦਲਿਆ, ਵਹਿਣ ਬਦਲਿਆ। ਔਰ ਉਸ ਨੂੰ ਹੀ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਉਸ ਧਰਤੀ, ਉਹਨਾਂ ਦੇ ਲਈ ਸਮੁੱਚੀ ਧਰਤੀ 5 ਦਰਿਆਵਾਂ ਦੀ, ਉਹ ਗੁਰੂ ਨਾਨਕ ਸਾਹਿਬ ਦੀ ਜਪ ਜੀ ਗਾਇਨ ਕਰਦੀ ਹੈ। ਉਹਨਾਂ ਦੇ ਲਈ ਪੰਜਾਬ ਦੇ ਦਰਿਆ ਸੁਖਮਣੀ ਪੜ੍ਹਦੇ ਨੇ। ਤੇ ਜਦੋਂ ਉਹ ਪੰਜਾਬ ਦੇ ਅਲਬੇਲੇ ਗੱਭਰੂਆਂ ਦੀ, ਪੰਜਾਬ ਦੀ ਜਵਾਨੀ ਦੀ ਗੱਲ ਕਰਦੇ ਨੇ, ਤੇ ਉਹਨਾਂ ਦਾ ਇਹ ਜਿਹੜਾ ਖੁੱਲੀ ਕਵਿਤਾ ਦੇ ਰੂਪ 'ਚ ਜਿਹੜਾ ਇਹ ਉਹਨਾਂ ਦਾ ਉਹਨਾਂ ਦੀ ਲਿਖਤ ਹੈ ਕਿ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ। ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਔਰ ਅਸੀਂ ਇਹ ਦੇਖਿਆ ਕਿ ਜਿੱਥੇ ਪਿਆਰ ਦੀ ਗੱਲ ਹੈ, ਉੱਥੇ ਪੰਜਾਬ ਦੇ ਵਿੱਚ ਜਿਹੜਾ ਉਸ ਤੋਂ ਉਸ ਸਾਰੀ ਧਰਤੀ ਦੇ ਵਿੱਚ ਹੀ ਉਹ ਪਿਆਰ ਹੈ, ਅਕਾਲ ਪੁਰਖ ਦਾ ਵੀ ਹੈ, ਇਨਸਾਨੀਅਤ ਦਾ ਵੀ ਹੈ, ਜ਼ਬਰ ਦੇ ਖਿਲਾਫ ਵੰਗਾਰ ਵੀ ਹੈ, ਲੇਕਿਨ ਕਦੇ ਵੀ ਟੈ ਨਾ ਮੰਨਣਾ। ਔਰ ਜਿਹੜੀ ਗੁਲਾਮੀ ਹੁੰਦੀ ਹੈ ਉਹ ਕੀ ਹੁੰਦਾ, ਜਿਹੜਾ ਤੁਹਾਡੇ ਹੱਕ ਨੇ, ਜਦੋਂ ਇੱਕ ਵਾਰੀ ਤੁਹਾਡੀ ਟੈ ਉਹ ਤੋੜ ਦਿੰਦੇ ਨੇ, ਫਿਰ ਤੁਸੀਂ ਗੋਲੇ ਬਣ ਕੇ, ਚਾਕਰ ਬਣ ਕੇ, ਦਾਸ ਬਣ ਕੇ, ਸਲੇਵ ਬਣ ਕੇ, ਇੱਥੇ ਅਮਰੀਕਾ 'ਚ ਨਿੱਗਰ ਕਹਿੰਦੇ ਸੀ, ਜਿਹਦੇ ਤੋਂ ਨਿਗਰੋ ਲਫ਼ਜ਼ ਆਇਆ, ਕਿ ਵੀ ਤੁਸੀਂ ਫਿਰ ਉਹ ਨਿੱਗਰ ਵਾਂਗ ਹੀ ਜਿਉਂਦੇ ਹੋ, ਔਰ ਤੁਹਾਡਾ ਜਿਹੜਾ ਉਹ ਡਿਸਾਈਡ ਤੁਹਾਡਾ ਮਾਲਕ ਹੀ ਕਰਦਾ। ਤੇ ਜੇ ਵਾਹ ਤੁਹਾਡਾ ਉਸ ਕਿਸਮ ਦਾ ਜਿਹੜਾ ਭੁੱਖਾ ਨੰਗਾ ਤੁਹਾਡਾ ਮਾਲਕ ਹੋਏ, ਤੇ ਫਿਰ ਉਹ ਉਸ ਦੀ ਪਰਜਾ ਰਿਆਇਆ ਵੀ ਕਿਵੇਂ ਰੁਲਦੀ ਹੈ
ਕਿ ਜਿਸ ਦਾ ਸਾਹਿਬ ਭੁੱਖਾ ਨੰਗਾ ਹੋਏ ਤਿਸ ਦਾ ਨਫਰ ਕਿੱਥੋਂ ਰੱਜ ਖਾਏ। ਹੁਣ ਅੱਜ ਜਿਨ੍ਹਾਂ ਦੇ ਹੱਥ 'ਚ ਪਾਵਰ ਆਈ ਹੈ, ਇਹਨਾਂ ਦਾ ਤੁਸੀਂ ਇਤਿਹਾਸ ਦੇਖ ਲਓ, 4000 ਸਾਲ ਦਾ ਬ੍ਰਾਹਮਣਵਾਦ ਦਾ ਰਿਗਵੇਦ ਤੋਂ ਤੇ ਪਿਛਲੀ 75 ਸਾਲਾਂ ਦੀ ਇਹਨਾਂ ਦੀ ਕਾਰਗੁਜ਼ਾਰੀ ਦੇਖ ਲਓ। ਸੋ ਇਹਨਾਂ ਦੇ ਤਾਂ ਪੱਲੇ ਕੁਝ ਨਹੀਂ ਹੈ। ਹਾਂ, ਜਦੋਂ ਖਾਲਸਾ ਉਸ ਧਰਤੀ ਦੇ ਉੱਤੇ ਪੰਜਾਬ ਦਾ ਵਾਰਿਸ ਬਣਿਆ ਸੀ ਤੇ ਫਿਰ ਖਾਲਸੇ ਦਾ ਤਾਂ ਇਹ ਇਨਸਿਗਨੀਆ ਹੀ ਸੀ, ਉਹਦੀ ਰਾਇਲ ਸਟੈਂਪ ਸੀ। ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਹੋਏ, ਸਰਕਾਰੇ ਖਾਲਸਾ ਹੋਏ, ਜਿਸ ਦੇ ਮੁਖੀ ਮਹਾਰਾਜਾ ਰਣਜੀਤ ਸਿੰਘ ਸਨ ਕਿ ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਦੇਖ ਸਭ ਤੋਂ ਪਹਿਲਾਂ ਇਕਨੋਮਿਕਲ ਪ੍ਰੋਸਪੈਰਿਟੀ ਦੀ ਗੱਲ ਹੈ, ਭੁੱਖ ਨੰਗ ਦੀ ਕੋਈ ਨਹੀਂ ਹੈ। ਔਰ ਅਜ਼ਮਤ ਤਾਂ ਮਹਿਫੂਜ਼ ਹੀ ਤੇਗ ਨਾਲ ਹੁੰਦੀ ਹੈ, ਤਲਵਾਰ ਨਾਲ ਹੁੰਦੀ ਹੈ, ਪੋਲੀਟੀਕਲ ਪਾਵਰ ਨਾਲ ਹੁੰਦੀ ਹੈ। ਇਹੀ ਗੱਲ ਭਾਈ ਨੱਥੇ ਤੇ ਭਾਈ ਅਬਦੁੱਲੇ ਨੇ, ਜਿਹੜੇ ਪਹਿਲੇ ਢਾਡੀ ਨੇ ਸਿੱਖ ਕੌਮ ਦੇ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਦੇ ਨੇ, ਅਕਾਲ ਤਖਤ ਤੇ ਸਜਦੇ ਨੇ, ਤਾਂ ਉਹਨਾਂ ਉਹ ਵਾਰ ਕਹੀ ਸੀ ਕਿ ਉਸ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇਹ ਅਜ਼ਮਤ ਤੇ ਰਾਜ, ਇਹ ਮੀਰੀ ਤੇ ਪੀਰੀ, ਇਹ ਭਗਤੀ ਤੇ ਸ਼ਕਤੀ, ਰਾਜ ਤੇ ਯੋਗ, ਸੰਤ ਤੇ ਸਿਪਾਹੀ, ਇਹ ਉਹੀ ਕਨਸੈਪਟ ਹੈ ਕਿ ਜੇ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੈ ਤੇ ਫਿਰ ਤੁਹਾਡੀ ਅਜ਼ਮਤ ਮਹਿਫੂਜ਼ ਹੈ। ਇਸੇ ਲਈ ਜਦੋਂ ਭਾਈ ਰਤਨ ਸਿੰਘ ਭੰਗੂ ਨੇ ਖਾਲਸੇ ਨੂੰ ਡਿਫਾਈਨ ਕੀਤਾ, ਉਸ ਸਪਿਰਿਟ ਨੂੰ ਕੀਤਾ, ਖਾਲਸਾ ਜਾਂ ਬਾਦਸ਼ਾਹ ਜਾਂ ਬਾਗੀ, ਕਿ ਜਾਂ ਉਹ ਸੋਵਰਨ ਹੈ, ਆਪਣੀ ਕਿਸਮਤ ਦਾ ਫੈਸਲਾ ਕਰਨ ਦਾ ਹੱਕ ਉਹਦੇ ਕੋਲ ਹੈ, ਜਾਂ ਉਸ ਹੱਕ ਲਈ ਲੜ ਰਿਹਾ ਹੈ। ਬਾਗੀ ਤਾਂ ਇਹੀ ਹੈ, ਬਗਾਵਤ ਤਾਂ ਇਹੀ ਹੈ ਕਿ ਭਾਈ ਅਸੀਂ ਜਿਹੜਾ ਹਮ ਰਾਖਤ ਪਾਤਸ਼ਾਹੀ ਦਾਵਾ, ਕਿ ਅਸੀਂ ਸੋਵਰਨ ਹੈ, ਸਾਨੂੰ ਤਾਂ ਗੁਰੂ ਨੇ ਪਾਤਸ਼ਾਹ ਦਿੱਤੀ ਹੋਈ ਹੈ, ਅਸੀਂ ਕਿਸੇ ਦੀ ਅਧੀਨਗੀ ਨਹੀਂ ਕਬੂਲੀ ਹੈ। ਔਰ ਇਹ ਇਹਨਾਂ ਸਦੀਆਂ ਦਾ ਇਤਿਹਾਸ ਦੱਸਦਾ ਹੈ। ਪਰ ਅਨਫੋਰਚੂਨੇਟਲੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਹਿਸਟਰੀ ਰਿਪੀਟਸ ਇਟਸੈਲਫ, ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਉਹ ਇਸ ਲਈ ਨਹੀਂ ਕਿ ਕੋਈ ਇਤਿਹਾਸ ਦੇ ਸਪਰਿੰਗ ਲੱਗੇ ਹੋਏ ਨੇ ਕਿ ਇਤਿਹਾਸ ਪੁੱਠਾ ਹੋ ਜਾਂਦਾ, ਕਿਉਂਕਿ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਦੇ ਨਾਂ ਬਦਲਦੇ ਨੇ, ਮਜ਼ਹਬ ਵੀ ਉਹਨਾਂ ਦੇ ਬਦਲਦੇ ਹੋਣਗੇ, ਤੇ ਜਿਹੜਾ ਵਿਹਾਰ ਹੈ ਉਹ ਉਸੇ ਰਸਤੇ ਤੇ ਹੀ ਤੁਰਦੇ ਨੇ। ਉਹ ਸਮਝਦੇ ਨੇ ਕਿ ਜ਼ੁਲਮ ਦੇ ਨਾਲ, ਤਾਕਤ ਦੇ ਨਾਲ ਸੱਚ ਨੂੰ ਮਿਟਾਇਆ ਜਾ ਸਕਦਾ ਹੈ, ਸੱਚ ਨੂੰ ਚੁੱਪ ਕਰਾਇਆ ਜਾ ਸਕਦਾ ਹੈ। ਤੇ ਜਿਹੜੇ ਜੇ ਸਿੱਖ ਕੌਮ ਦੀ ਉਸ ਬੇਸਿਕ ਪ੍ਰੋਗਰਾਮਿੰਗ ਦੀ ਗੱਲ ਕਰੀਏ ਤੇ ਸਾਡੀ ਤਾਂ ਪ੍ਰੋਗਰਾਮਿੰਗ ਜਿਉਂ-ਜਿਉਂ ਮੰਨੂ ਵੱਢਦਾ ਸੀ ਦੂਣ ਸਵਾਏ ਹੋਏ, ਸਾਡੀ ਪ੍ਰੋਗਰਾਮਿੰਗ 'ਚ ਕੋਈ ਡਰ ਖੌਫ ਉਹ ਤਾਂ ਸਾਡੀ ਖਲੜੀ 'ਚ ਗੁਰੂ ਨੇ ਰਹਿਣ ਹੀ ਨਹੀਂ ਦਿੱਤਾ। ਜਿਸ ਦੀ ਪਰਖ ਹੀ ਤਲਵਾਰ ਦੀ ਧਾਰ ਤੋਂ ਹੋਈ, ਸੀਸ ਤਲੀ ਤੇ ਧਰ ਕਿਉਂ। ਹਾਂ, ਮੈਂ ਵੀਰ ਅਰਸ਼ਦੀਪ ਸਿੰਘ ਹੋਰਾਂ ਨਾਲ 2-3 ਦਿਨ ਪਹਿਲਾਂ PhD ਉਹਨਾਂ ਨੇ ਕੀਤੀ ਐਗਰੀਕਲਚਰ 'ਚ, ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਤੇ ਉਹਨਾਂ ਨੇ ਗੱਲ ਕੀਤੀ ਕੋਈ ਇੱਥੋਂ ਦੇ ਕੰਟੈਕਸਟ ਕਿ ਜੀ ਜਿਹੜੇ ਦਸਤਾਰ ਵਾਲੇ ਨੇ, ਸਿੱਖੀ ਵਾਲੇ ਇੱਥੇ PhD ਵੀ ਕਰ ਲੈਂਦੇ ਨੇ, ਉਹਨਾਂ ਨੂੰ ਨੌਕਰੀ ਨਹੀਂ ਮਿਲਦੀ, ਕਿੰਨੇ ਜਿਹੜੇ ਨੇ ਉਹਨਾਂ 'ਚੋਂ ਪਤਤ ਹੋਏ, ਕੋਈ ਐਸਾ ਹੋਏ ਜਾਂ ਦੂਜਾ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਸ਼ਲੋਕ ਵਾਰਾਂ ਤੇ ਵਧੇਕ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ, ਜਦੋਂ ਅਸੀਂ ਇਹ ਸ਼ਲੋਕ ਪੜ੍ਹਦੇ ਹਾਂ, ਇੱਕ ਤੋਂ ਤਾਂ ਅਸੀਂ ਵਾਕਿਫ ਹੈ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪਰ ਮੈਂ ਕਿਹਾ ਇਸ ਤੋਂ ਬਿਲਕੁਲ ਅਗਲਾ ਸ਼ਲੋਕ ਵੀ ਉਹਦੇ ਨਾਲ ਹੀ ਹੈ। ਇੱਕ ਪਿਆਰ ਦੇ ਪੁਤਲੇ ਹੋਣੇ ਨੇ ਜਿਨ੍ਹਾਂ ਨੇ ਸਿੱਖੀ ਦੇ ਲਈ ਆਪਣਾ ਆਪਾ ਕੁਰਬਾਨ ਕਰਨਾ ਹੈ, ਉਹ ਸੌਦੇਬਾਜ਼ੀ ਹਾਣ ਲਾਭ ਨਹੀਂ ਦੇਖਦੇ। ਪਰ ਇਸ ਤੋਂ ਅਗਲਾ ਸ਼ਲੋਕ ਇਹ ਹੈ ਕਿ ਨਾਲ ਕਿਰਾੜਾ ਦੋਸਤੀ, ਕੂੜਾ ਕੂੜੀ ਪਾਏ, ਮਰਨ ਨਾ ਜਾਪੈ, ਮੁਲਿਆ ਆਵੇ ਕਿਸੈ ਥਾਏ। ਹੁਣ ਇੱਕ ਉਹ ਨੇ ਜਿਹੜੇ ਕਿਰਾੜ ਬਿਰਤੀ ਨੇ, ਬਣਕ ਬਿਰਤੀ ਨੇ, ਜਿਹੜਾ ਹਾਨ ਲਾਭ ਦੇਖਣਗੇ ਕਿ ਜੇ ਮੈਂ ਇੱਧਰ ਆ ਗਿਆ ਤਾਂ ਮੈਨੂੰ ਫਾਇਦਾ ਕੀ ਹੋਊਗਾ, ਜੇ ਮੈਂ ਨਾ ਗਿਆ ਤਾਂ ਮੇਰਾ ਨੁਕਸਾਨ ਕੀ ਹੋਏਗਾ। ਇਹ ਜਿਹੜਾ ਹਾਨ ਲਾਭ ਵਿਚਾਰਨਾ ਇਹ ਕਿਰਾੜ ਬਿਰਤੀ ਹੁੰਦਾ। ਗੁਲਾਮੀ ਵੀ ਇਹੀ ਲੋਕ ਕਬੂਲਦੇ ਔਰ ਉਹਨਾਂ ਨੂੰ ਇਹ ਭੁੱਲ ਜਾਂਦਾ ਵੀ ਅਲਟੀਮੇਟਲੀ ਮਰਨਾ ਤਾਂ ਹਰ ਇੱਕ ਨਹੀਂ ਹੈ। ਭਾਵੇਂ ਉਹ ਜਿਵੇਂ ਉਹਦੇ ਨਾਲ ਟੀਪੂ ਸੁਲਤਾਨ ਦੇ ਨਾਲ ਜੋੜ ਕੇ ਵਾਕਿਆ ਕਿਹਾ ਜਾਂਦਾ ਕਿ ਵੀ ਜਿਹੜੀ 100 ਸਾਲ ਦੀ ਗਿੱਦੜ ਦੀ ਉਮਰ ਹੈ ਉਹਦੇ ਨਾਲੋਂ ਸ਼ੇਰ ਦੀ ਇੱਕ ਦਿਨ ਦੀ ਜ਼ਿੰਦਗੀ ਜਿਹੜੀ ਹੈ ਉਹ ਜ਼ਿਆਦਾ ਮੁਬਾਰਕ ਹੈ। ਇਹ ਅਣਖ ਔਰ ਗੈਰਤ ਦੀ ਗੱਲ ਹੈ। ਹੁਣ ਜਿਹੜਾ ਜੋ ਕੰਮ ਇੰਡੀਅਨ ਸਟੇਟ ਨੇ ਜੂਨ 84 ਦੇ ਪਹਿਲੇ ਹਫਤੇ ਟੈਂਕਾਂ ਤੋਪਾਂ ਦੇ ਨਾਲ ਕੱਲਾ ਅਕਾਲ ਤਖਤ ਤੇ ਨਹੀਂ 37 ਇਤਿਹਾਸਕ ਗੁਰਦੁਆਰੇ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਵਿੱਢੀ। ਜਦੋਂ ਅਸੀਂ ਟੋਟਲ ਵਾਰ ਕਹਿੰਦੇ ਹਾਂ ਉਸ ਦੇ ਵਿੱਚ ਫਿਜ਼ੀਕਲ, ਆਈਡੀਓਲੋਜੀਕਲ, ਮੈਂਟਲ,
ਹਿਸਟੋਰੀਕਲ, ਇਕਨੋਮਿਕਲ, ਸੋਸ਼ੋਲੋਜੀਕਲ, ਇਹ ਸਾਰੇ ਜੈਨੋਸਾਈਡ ਹੁੰਦੇ ਨੇ। ਔਰ ਅਸੀਂ ਅਕਸਰ ਵਕਤਨ ਬਾ ਵਕਤਨ ਗੱਲ ਕਰਦੇ ਹਾਂ ਕਿ ਵੀ ਉਹਨਾਂ ਦੀ ਜਿਹੜੀ ਆਲ ਆਊਟ ਵਾਰ ਹੈ, ਜਿਸ ਨੂੰ ਕਿਸੇ ਜ਼ਮਾਨੇ 'ਚ ਇਹਦੇ ਲਈ ਸਰਬਨਾਸ਼ ਦੀ ਜੰਗ ਕਹਿੰਦੇ, ਵੀ ਇਹਨਾਂ ਦਾ ਬੀਜਨਾਸ਼ ਕਰ ਦਿਓ। ਬੀਜਨਾਸ਼ ਦਾ ਜ਼ਾਹਰ ਹੈ ਫਿਜ਼ੀਕਲ ਜੈਨੋਸਾਈਡ ਨਾਲ ਜੁੜਿਆ, ਪਰ ਇਹਨਾਂ ਦਾ ਕਲਚਰ, ਤਹਿਜ਼ੀਬ, ਬੋਲੀ, ਰਹਿਣ ਸਹਿਣ, ਇਹਨਾਂ ਦੀ ਹਰ ਚੀਜ਼ ਨੂੰ ਜਿਹੜਾ, ਔਰ ਅਸੀਂ ਦੇਖਦੇ ਹਾਂ ਕਿ ਵੀ ਉਹ ਅੱਡ ਅੱਡ ਰੂਪਾਂ ਦੇ ਵਿੱਚ ਕਿਸ ਤੋਂ ਲੈ ਕੇ ਇੰਦਰਾ ਗਾਂਧੀ ਦੇ ਉਸ ਨਾਪਾਕ ਇਰਾਦਿਆਂ ਤੋਂ ਲੈ ਕੇ ਅੱਜ ਨਰਿੰਦਰ ਮੋਦੀ ਦੇ ਉਹ RSS ਦੇ ਨਾਗਪੁਰ ਦੇ ਏਜੰਡੇ ਦੇ ਤਹਿਤ ਕੱਲੀ ਵਿਦਨ ਦਾ ਬਾਉਂਡਰੀਜ਼ ਆਫ ਇੰਡੀਆ ਨਹੀਂ, ਅੱਜ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਇਹ ਡਰਟੀ ਵਾਰ, ਜਿਸ ਖਾਸ ਤੌਰ ਤੇ ਅਸੀਂ ਅੱਜ ਡਿਸਕਸ ਕਰਾਂਗੇ ਕਿ ਇੱਕ ਕਿਵੇਂ ਭਾਰਤੀ ਕਰਿੰਦਾ ਜਿਹੜਾ ਦੁਮਛੱਲਾ ਜਰਨਲਿਸਟ ਦੇ ਗਾਰਬ ਦੇ ਥੱਲੇ ਕੈਨੇਡਾ 'ਚ ਰਹਿੰਦਾ, ਔਰ ਉਸਨੇ 2019 ਤੋਂ ਲੈ ਕੇ ਕਿ ਅਜੀਤ ਡੋਵਲ ਦੀ ਡਾਕਟਰੀਨ ਦੇ ਥੱਲੇ ਭਾਰਤ ਕਿਵੇਂ ਸੌਫਟ ਪਾਵਰ ਤੋਂ ਹਾਰਡ ਪਾਵਰ ਬਣਿਆ, ਕਿਵੇਂ ਉਹਨੇ ਜਿਹੜਾ ਹੈ ਉਹ ਮੋਸਾਦ ਦੀ ਤਰਜ਼ ਦੇ ਉੱਤੇ ਕਿਲਿੰਗ ਸ਼ੁਰੂ ਕੀਤੀਆਂ। ਉਹਨੇ ਪੂਰੀ ਲਿਸਟ ਦਿੱਤੀ ਹੈ ਕਿ 2019 ਤੋਂ ਕਿਹੜੇ ਕਿਹੜੇ ਸਿੱਖ ਟਾਰਗੇਟ ਕੀਤੇ ਨੇ, ਕਿਹੜੇ ਕਿਹੜੇ ਕਸ਼ਮੀਰੀ ਕੀਤੇ ਨੇ। ਔਰ ਅਸੀਂ ਕਸ਼ਮੀਰੀਆਂ ਦਾ ਵੀ ਜ਼ਿਕਰ ਕਰਦੇ ਰਹੇ ਹਾਂ। ਵੱਖਰੀ ਕਹਾਣੀ ਹੈ ਕਿ ਪਾਕਿਸਤਾਨ ਦੇ ਵਿੱਚ ਵੱਖਰੇ ਕਿਸਮ ਦੇ ਕ੍ਰਾਈਸਿਸ 'ਚ ਉਹਨਾਂ ਨੂੰ ਭੁੱਲਿਆ ਹੋਇਆ ਕਿ ਭਾਈ ਜਿਹੜੀਆਂ ਭਾਰਤੀ ਏਜੰਸੀਆਂ ਨੇ ਉਹ ਕਿਹੜੀ ਗੰਦੀ ਖੇਡ ਖੇਡ ਰਹੀਆਂ। ਲੇਕਿਨ ਇਹ ਜਦੋਂ ਕਿ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਬ੍ਰਿਟਨ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਆਟਵਾ ਦੇ ਵਿੱਚ ਖਲੋ ਕੇ ਇਹ ਦਹਿਸ਼ਤਗਰਦ ਇੰਡੀਅਨ ਸਟੇਟ, ਰੋਗ ਸਟੇਟ ਜਿਹਦੇ ਲਈ ਲਫ਼ਜ਼ ਅੱਜ ਸਾਡੇ ਵੀਰ ਕਹਿ ਰਹੇ ਸੀ ਕਿ ਵੀ ਇਹ ਐਪਰੋਪਰੀਏਟ ਹੈ, ਮੈਂ ਕਿਹਾ ਜੀ ਅਸੀਂ ਜਦੋਂ ਤੋਂ ਜਸਟਿਨ ਟਰੂਡੋ ਨੇ ਇਹ ਸਾਹਮਣੇ ਲਿਆਂਦਾ ਹੈ ਕਿ ਵੀ ਕੀ ਹੈ, ਤੇ ਆਲਰੇਡੀ ਰੌਕ ਸਟੇਟ ਇਹੀ ਹੁੰਦੀ ਹੈ ਜਿਹੜੀ ਕਿ ਜਿਹਦੇ ਲਈ ਜੇ ਤੁਸੀਂ ਪੰਜਾਬੀ ਲਫ਼ਜ਼ ਡਿਕਸ਼ਨਰੀ ਤੇ ਦੇਖੋਗੇ, ਬਦਮਾਸ਼, ਗੁੰਡਾ, ਦੁਸ਼ਟ, ਹਾਂਜੀ, ਅਵਾਰਾ, ਬੇਕਾਬੂ, ਮਤਲਬ ਇਹ ਹੁੰਦਾ ਕਿ ਵੀ ਤੁਸੀਂ ਕੋਈ ਰੂਲ ਆਫ ਦਾ ਲਾਅ ਨਹੀਂ ਮੰਨਣਾ ਹੈ, ਤੁਸੀਂ ਜਿਹੜਾ ਉਹ ਟਾਰਗੇਟ ਕਰਨਾ ਹੈ। ਸੋ ਹੁਣ ਜਾਪਦਾ ਸੀ ਕਿ ਵੀ ਕਿਉਂਕਿ ਜਸਟਿਨ ਟਰੂਡੋ ਨੇ ਜੋ ਇਨਕਸ਼ਾਫ ਕੀਤਾ, ਜ਼ਾਹਰ ਹੈ ਉਹਨਾਂ ਨੇ ਉਸ ਤੋਂ ਪਹਿਲਾਂ ਜਿਹੜੇ ਇਹ 5I ਕੰਟਰੀਜ਼ ਨੇ, ਅਮਰੀਕਾ ਔਰ UK, ਆਸਟ੍ਰੇਲੀਆ ਔਰ ਨਿਊਜ਼ੀਲੈਂਡ, ਕਿਉਂਕਿ 2 ਦਿਨ ਪਹਿਲਾਂ ਹੀ ਨਿਊਜ਼ੀਲੈਂਡ ਸਰਕਾਰ ਨੇ ਵੀ ਉਸ ਦੇ ਉੱਤੇ ਬਿਆਨ ਦਿੱਤਾ ਕਿ ਵੀ ਇਹ ਸੀਰੀਅਸ ਮੈਟਰ ਹੈ। ਕੈਨਬਰਾ, ਆਸਟ੍ਰੇਲੀਆ ਨੇ ਵੀ ਨੈਗੋਸ਼ੀਏਸ਼ਨ ਖੋਲ੍ਹੀ ਹੈ, ਔਰ ਪ੍ਰੈਜ਼ੀਡੈਂਟ ਦੇ ਬਾਈਡਨ ਦੇ ਜਿਹੜੇ ਨੇ ਨੈਸ਼ਨਲ ਸਿਕਿਉਰਿਟੀ ਦੇ 2 ਆਲਾ ਜਿਨ੍ਹਾਂ ਦੇ ਵਿੱਚ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਵੀ ਉਹਨਾਂ ਨੇ ਵੀ ਕਿਵੇਂ ਖੁੱਲ੍ਹ ਕੇ ਕਿਹਾ। ਸੋ ਇਹ ਇਕੱਲੀ ਜਸਟਿਨ ਟਰੂਡੋ ਦੀ ਸਟੇਟਮੈਂਟ ਨਹੀਂ ਸੀ ਕਿ ਜੀ ਉਹ ਉੱਠਿਆ ਔਰ ਉਹਨੇ ਕਾਗਜ਼ ਫੜਿਆ ਔਰ ਪੜ੍ਹਤਾ, ਇਹ ਲੱਗਦਾ ਸੀ। ਔਰ ਇਹਨਾਂ ਸਾਰਿਆਂ ਨੇ ਇਹ ਕਿਹਾ, ਖਾਸ ਤੌਰ ਤੇ ਅਮਰੀਕਾ ਨੇ ਵੀ ਔਰ ਆਸਟ੍ਰੇਲੀਆ ਨੇ ਵੀ, ਕਿ ਇੰਡੀਆ ਸ਼ੁੱਡ ਕੋਆਪਰੇਟ ਇਨ ਦਾ ਇਨਵੈਸਟੀਗੇਸ਼ਨ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਵੀ ਜਦੋਂ ਕੋਈ ਬਿਲਕੁਲ ਰੌਗ ਸਟੇਟ ਦੇ ਸਿੰਪਟਮਸ ਦੇਖਣੇ ਹੋਣ ਤੇ ਫਿਰ ਉਹਨਾਂ ਨੇ ਰਾਦਰ ਇਹ ਕਰਨ ਦੀ ਥਾਂ ਕਿ ਉਹ ਪ੍ਰੋਪਰ ਇੱਕ ਇਹ ਕਹਿੰਦੇ ਕਿ ਜੀ ਅਸੀਂ ਕਿਸੇ ਵੀ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਲਈ ਤਿਆਰ ਹੈ, 5 ਆਈਜ਼ ਨੇਸ਼ਨ ਆਪਣਾ ਕੋਈ ਇਨਵੈਸਟੀਗੇਟਿਵ ਮਿਸ਼ਨ ਬਣਾ ਲੈਣ, ਆਪਣੀਆਂ ਜਿਹੜੀ ਐਵੀਡੈਂਸ ਆ ਉਹ ਲੈ ਆਉਣ। ਅਸੀਂ ਜਿਹੜਾ ਇਹ ਇੱਕ ਸੰਜੀਦਾ ਤਰੀਕਾ ਹੋ ਸਕਦਾ ਸੀ ਜਿਹਦੇ ਥੱਲੇ ਭਾਰਤ ਆਪਣਾ ਜੇ ਕੋਈ ਇਮੇਜ ਬਚਾਉਣਾ ਚਾਹੁੰਦਾ। ਪਰ ਗੱਲ ਤਾਂ ਇਹ ਹੈ ਵੀ ਇੱਕ ਤਾਂ ਰੱਬ ਨੇ ਉਹਨਾਂ ਨੂੰ ਡਿਸਟਰਕਸ਼ਨ ਦੇ ਰਾਹ ਤੇ ਤੋਰਿਆ ਹੋਇਆ ਤੇ ਇੱਕ ਰੂਹਾਨੀਅਤ ਦਾ ਇੱਕ ਆਪਣਾ ਅਮਲ ਹੋਏਗਾ। ਲੇਕਿਨ ਜਦੋਂ ਕੋਈ ਇਸ ਕਿਸਮ ਦੇ ਹੰਕਾਰ ਦੇ ਵਿੱਚ ਜਾਂ ਆਪਣੇ ਆਪ ਨੂੰ ਝੂਠ ਬੋਲ ਕੇ ਸੁਪਰ ਪਾਵਰ ਔਰ ਇਨਡਿਸਪੈਂਸੇਬਲ, ਜਾਂ ਜਿਵੇਂ ਐਸ ਜੈ ਸ਼ੰਕਰ ਨੇ ਪਿਛਲੇ ਦਿਨਾਂ 'ਚ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ, ਉਹਨੇ ਕਿਹਾ ਜੀ ਹੁਣ ਵੈਸਟ ਨੂੰ ਸਾਡੀ ਲੋੜ ਹੈ, ਇਹ ਨਹੀਂ ਹੈ ਅਸੀਂ ਹੁਣ ਆਪਣੀ ਟਰਮਸ ਦੇ ਗੱਲ ਕਰਾਂਗੇ। ਜਿਵੇਂ ਉਹ ਅੱਖਾਂ ਦਿਖਾ ਰਹੇ ਸੀ ਕਿ ਜੀ ਰੂਸ ਦੇ ਨਾਲ ਪੁਤਿਨ ਅਸੀਂ ਨਹੀਂ ਕੰਡੈਮ ਕਰਦੇ, ਸਾਡੀ ਆਪਣੀ ਆਜ਼ਾਦ ਪਾਲਿਸੀ ਹੈ। ਹੁਣ ਬਜਾਏ ਕਿ ਇੱਕ ਪਾਸੇ ਤਾਂ ਨਾਨ ਸਟੇਟ ਐਕਟਰ ਜਿਹੜੇ ਯੂਟਿਊਬਰ ਜਾਂ ਮੀਡੀਆ ਤੇ ਜਾਂ ਦੂਜੇ ਸ਼ੇਖਰ ਗੁਪਤੇ ਵਰਗੇ ਜਾਂ ਦੂਜੇ ਬਿਠਾਏ ਹੋਏ ਨੇ, ਉਹ ਤਾਂ ਆਪਣਾ ਨੈਗੇਟਿਵ ਜਸਟਿਨ ਟਰੂਡੋ ਨੂੰ ਭੰਡਣ ਤੇ ਲੱਗੇ ਹੋਏ ਨੇ। ਉਹਨਾਂ ਦਾ ਜਿਹੜਾ ਉੱਥੇ ਸੋਸ਼ਲ ਮੀਡੀਆ ਉਹ ਜਿਵੇਂ ਕੈਨੇਡੀਅਨ ਜਿਹੜੇ ਉਹਨਾਂ ਦੇ ਕੌਂਸੂਲੇਟਸ ਔਰ ਐਮਬੈਸੀ ਦੇ ਵਿੱਚ ਹਾਈ ਕਮਿਸ਼ਨ 'ਚ ਨੇ ਉਹਨਾਂ ਨੂੰ ਟਰੋਲ ਕਰ ਰਹੇ ਨੇ। ਇਹ ਵੀ ਕੈਨੇਡੀਅਨ ਨੇ ਆਫੀਸ਼ੀਅਲੀ ਕਿਹਾ, ਔਰ ਭਾਰਤ ਨੇ ਇਹ ਦੱਸਦੇ ਆ ਕਿ ਜੀ ਨਹੀਂ ਸਾਨੂੰ ਕੋਈ ਪਰਵਾਹ ਨਹੀਂ। ਇੱਕ ਉਹਨਾਂ ਨੇ ਇਹ ਫੈਸਲਾ ਲਿਆ ਕਿ ਜੀ ਅਸੀਂ ਜਿਹੜੇ ਕੈਨੇਡਾ ਦੇ ਵਿੱਚ ਜਿਹੜੀ ਉਹਨਾਂ ਨੂੰ ਕੈਨੇਡੀਅਨ ਸਿਟੀਜ਼ਨਸ ਜਾਂ ਜਿਹੜੇ
ਵੀਜ਼ੇ ਨੇ ਉਹ ਅਸੀਂ ਬੰਦ ਕਰ ਦਿੱਤੇ ਨੇ, ਕਿਉਂਕਿ ਅਸੀਂ ਸਟਾਫ ਘਟਾ ਦਿੱਤਾ ਹੈ। ਜਿਹੜੀ ਉਹਨਾਂ ਦੀ ਅੱਗੋਂ ਉਹਨਾਂ ਨੇ ਸਬਲੈਟ ਕੀਤੀਆਂ ਹੋਈਆਂ ਏਜੰਸੀਆਂ, ਅੱਜ ਕੱਲ੍ਹ ਸਿੱਧਾ ਤੁਸੀਂ ਹਾਈ ਕਮਿਸ਼ਨ ਜਾਂ ਐਮਬੈਸੀਆਂ ਦਾ ਵੀਜ਼ਾ ਲੈਣ ਨਹੀਂ ਜਾਂਦੇ, ਉਹਨਾਂ ਨੇ ਡਾਇਰੈਕਟ ਉਹ ਉਹਨਾਂ ਨੇ ਆਪਣੇ ਵੈਬਸਾਈਟ ਤੇ ਵੀ ਪਾ ਦਿੱਤਾ ਹੈ ਕਿ ਜੀ ਡਿਊ ਟੂ ਸਿਕਿਉਰਿਟੀ ਰੀਜ਼ਨਸ, ਇੰਡੀਅਨ ਗਵਰਨਮੈਂਟ ਨੇ ਕਿਹਾ ਜੀ ਕਿਉਂਕਿ ਸਾਡੇ ਕੌਂਸਲੇਟ ਔਰ ਡਿਪਲੋਮੈਟਿਕ ਸਟਾਫ ਸਿਕਿਉਰ ਨਹੀਂ ਹੈ, ਇਸ ਲਈ ਅਸੀਂ ਜਿਹੜਾ ਹੈ ਇਸ ਨੂੰ ਰੋਕ ਰਹੇ ਹਾਂ, ਇਹਨੂੰ ਫਿਰ ਅਸੀਂ ਰਿਵਿਊ ਕਰਾਂਗੇ। ਹਾਲਾਂਕਿ ਕੈਨੇਡਾ ਨੇ ਜਦੋਂ ਜਿਵੇਂ ਅਸੀਂ ਦੱਸਿਆ ਸੀ ਵੀ ਉਹਨਾਂ ਨੇ ਇੰਡੀਅਨ ਸਟਾਫ ਨੂੰ ਉੱਥੋਂ ਤੋੜ ਦਿੱਤਾ ਸੀ, ਹਾਲਾਂਕਿ ਬੜਾ ਮੇਜਰਡ ਤਰੀਕੇ ਦੇ ਨਾਲ ਹੁਣ ਜਸਟਿਨ ਟਰੂਡੋ ਇਸ ਸਾਰੇ ਪਾਰਟ ਵੱਲ ਕਿਵੇਂ ਵਧਣਗੇ ਉਹ ਅਸੀਂ, ਕਿਉਂਕਿ ਅੱਜ ਕੱਲ੍ਹ ਸਾਡੀ ਡਿਸਕਸ਼ਨ ਦਾ ਸਾਰਾ ਫੋਕਸ ਇਹੀ ਡਿਵੈਲਪਮੈਂਟਸ ਨੇ। ਲੇਕਿਨ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਰੌਕ ਸਟੇਟ ਦਾ, ਬਦਮਾਸ਼ ਗੁੰਡਾ ਸਟੇਟ ਦਾ ਆਪਣਾ ਲਕਬ ਜਿਹੜਾ ਸਿੱਖ ਤਾਂ 4 ਦਹਾਕਿਆਂ ਤੋਂ ਅਸੀਂ ਜਾਣਦੇ ਹਾਂ ਕਿ ਉਹ ਸਟੇਟ ਕੀ ਹੈ, ਲੇਕਿਨ ਉਹਨਾਂ ਨੇ ਇੱਕ ਅੱਗੋਂ ਸਬੂਤ ਦਿੰਦੇ ਆ। ਬਹੁਤਿਆਂ ਨੂੰ ਯਾਦ ਹੋਏਗਾ ਕਿ ਜਦੋਂ ਸਿੱਧੂ ਮੂਸੇਵਾਲਾ ਦਾ ਮਰਡਰ ਜਿਹੜਾ ਹੈ ਉਹ ਭਾਰਤੀ ਏਜੰਸੀਆਂ ਨੇ ਲਾਰੈਂਸ ਬਿਸ਼ਨੋਈ ਗੈਂਗ, ਜਿਹੜੀ ਕਿ ਆਲਰੇਡੀ ਅਮਿਤ ਸ਼ਾਹ ਦੇ ਜਿਹੜੀ ਹੈ ਸਰਕਰਦਗੀ ਦੇ ਥੱਲੇ ਔਰ ਅਜੀਤ ਡੋਵਲ ਦੀ ਅਗਵਾਈ ਦੇ ਥੱਲੇ ਹੀ ਉਹਨੂੰ ਦਿੱਲੀ ਤੋਂ ਡਿਸਪੈਚ ਕੀਤਾ ਗਿਆ, ਔਰ ਇਹ ਕੰਮ ਉਹਦੇ ਰਾਹੀਂ ਕਿੱਥੋਂ ਹਥਿਆਰ ਆਏ, ਕਿਵੇਂ ਸੋਫਿਸਟੀਕੇਟ ਵੈਪਨ ਆਏ, ਉੱਥੇ ਮੀਡੀਆ ਨੇ ਸਵਾਲ ਚੁੱਕੇ, ਕੌਣ ਜਵਾਬ ਦਿੰਦਾ। ਲੇਕਿਨ ਜੇਲ੍ਹ ਦੇ ਵਿੱਚ ਹੁੰਦਿਆਂ ਵੀ ਜਦੋਂ ਉਹਨੇ ਇੱਕ ਇੰਟਰਵਿਊ ਦੇ ਵਿੱਚ ਜਿਹੜੀ ਹੈ ਦੁਰਗੇ ਮਾਂ ਤੇ ਫਲਾਣਾ ਆਪਣੀ ਜਿਹੜੀ ਉਸ ਕਿਸਮ ਦੀ ਟੀ-ਸ਼ਰਟ ਪਾ ਕੇ ਤੇ ਹਨੂਮਾਨ ਭਗਤ ਕੇ ਕੌਣ ਦੱਸ ਕੇ ਉਹਨੇ ਇਹ ਕਿਹਾ ਸੀ ਕਿ ਜੀ ਜੇ ਸਾਨੂੰ ਸਰਕਾਰ, ਅਸੀਂ ਖਾਲਿਸਤਾਨੀਆਂ ਦਾ ਸਫਾਇਆ ਕਰ ਸਕਦੇ ਹਾਂ ਕਿ ਮੈਂ ਦੇਸ਼ ਭਗਤ ਹਾਂ ਔਰ ਦੂਜਾ ਤੀਜਾ। ਸੋ ਉਦੋਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਵੀ ਇਹ ਜਿਹੜੀ ਹੈ ਡਰਟੀ ਗੇਮ ਜਿਹੜੀ ਨਾਨ ਸਟੇਟ ਐਕਟਰਸ ਔਰ ਇਹ ਬਦਮਾਸ਼ਾਂ ਤੋਂ ਕਰਵਾਉਂਦੇ ਨੇ। ਫਿਰ ਅਸੀਂ ਕੈਨੇਡਾ ਦੇ ਵਿੱਚ ਜਦੋਂ ਇਸ ਮਰਡਰ ਵੱਲ ਦੇਖਿਆ ਤੇ ਇਹਨੂੰ ਵੀ ਉਹਨਾਂ, ਔਰ ਇਸ ਪੀਰੀਅਡ 'ਚ ਇੰਡੀਅਨ ਗਵਰਨਮੈਂਟ ਨੇ, ਜੇ ਤੁਸੀਂ ਇਸ ਸਾਰੇ ਪਿਛਲੇ ਪੀਰੀਅਡ ਦੇ ਵਿੱਚ ਦੇਖੋ, ਸਾਲ ਹੋ ਗਿਆ ਇਸ ਨੂੰ ਸਿੱਧੂ ਮੂਸੇਵਾਲਾ ਔਰ ਉਸ ਦੇ ਮਰਡਰ ਤੋਂ ਬਾਅਦ, ਫਿਰ ਇੱਕ ਨੈਰੇਟਿਵ ਬਾਰ-ਬਾਰ ਜਿਹੜਾ ਸਿਰਜਿਆ ਗਿਆ ਕਿ ਗੈਂਗਸਟਰ 18 ਦੀ ਲਿਸਟ ਹੈ, 19 ਦੀ ਲਿਸਟ ਹੈ, ਕੈਨੇਡਾ ਪਹੁੰਚ ਗਏ, ਪਾਕਿਸਤਾਨ ਪਹੁੰਚ ਗਏ, ਇਹ ਥਾਈਲੈਂਡ ਤੋਂ ਲਿਆਂਦੇ, ਮਲੇਸ਼ੀਆ ਤੋਂ ਲਿਆਂਦੇ, ਇਹ ਸਿੰਗਾਪੁਰ ਤੋਂ ਲਿਆਂਦੇ। ਇਸ ਕਿਸਮ ਦੀਆਂ ਖਬਰਾਂ ਜਿਹੜੇ ਥੋੜਾ ਬਹੁਤ ਮੋਨੀਟਰ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਵੀ ਕਿਵੇਂ ਇਸ ਨੈਰੇਟਿਵ ਨੂੰ ਔਰ ਫਿਰ ਗੈਂਗਸਟਰਸ ਨੂੰ ਖਾਲਿਸਤਾਨ ਨਾਲ ਜੋੜਨਾ, ਉਹਨਾਂ ਗੈਂਗਸਟਰਸ ਨੂੰ ਡਰੱਗਸ ਦੇ ਨਾਲ ਜੋੜਨਾ। ਔਰ ਇਸ ਨੂੰ ਜਦੋਂ ਹੁਣ ਈਵਨ ਕੈਨੇਡੀਅਨ ਗਵਰਨਮੈਂਟ ਦੇ ਇਸ ਜਿਹੜਾ ਇੰਕਸ਼ਾਫ ਤੋਂ ਬਾਅਦ ਕਿ ਇੰਡੀਅਨ ਸਟੇਟ ਜ਼ਿੰਮੇਵਾਰ ਹੈ ਭਾਈ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ, ਤੇ ਈਵਨ ਇੰਡੀਅਨ ਸਟੇਟ ਨੇ ਆਪਣੀ ਆਫੀਸ਼ੀਅਲ ਸਟੇਟਮੈਂਟ ਉਹਨਾਂ ਦੇ ਫੋਰਨ ਆਫਿਸ ਨੇ ਉਹਦੇ 'ਚ ਉਹਨਾਂ ਨੇ ਟੈਰਰਿਸਟ, ਗੈਂਗਸਟਰ, ਨਾਰਕੋਟਿਕਸ ਨੈਕਸਸ ਦਾ ਜ਼ਿਕਰ ਕੀਤਾ, ਕਿਉਂਕਿ ਆਲਰੇਡੀ ਇਸ ਦੇ ਉੱਤੇ ਹੀ ਉਹ ਕੰਮ ਕਰ ਰਹੇ ਸੀ। ਔਰ ਅੱਜ ਜਦੋਂ ਅਸੀਂ ਮੇਨ ਖਬਰਾਂ ਦੇ ਵਿੱਚ ਦੇਖਦੇ ਹਾਂ ਤੇ ਇੱਕ ਖਬਰ ਇਹ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਕਲੇਮਸ ਰਿਸਪੌਂਸਿਬਿਲਿਟੀ ਫਾਰ ਕਿਲਿੰਗ ਆਫ ਰਾਈਵਲ ਸੁੱਖਾ ਦੁਨੇਕੇ ਇਨ ਕੈਨੇਡਾ। ਇਹ ਸੁਖਦੂਲ ਸਿੰਘ ਨਾਂ ਦਾ ਨੌਜਵਾਨ ਜਿਹੜਾ ਦੁਨੇਕੇ ਪਿੰਡ ਦਾ ਰਹਿਣ ਵਾਲਾ ਹੈ, ਉਸ ਦਾ ਮਰਡਰ ਹੋਇਆ ਅੱਜ। ਉਹ 2019 ਦੇ ਵਿੱਚ ਜਿਹੜਾ ਉਹ ਕੈਨੇਡਾ 'ਚ ਆਇਆ, ਉਹਦੀ ਭੈਣ ਨੇ ਸਪਾਂਸਰ ਕੀਤਾ ਸੀ 2017 'ਚ, ਔਰ ਉਹ ਵਿਨੀਪੈਗ 'ਚ ਆਪਣੀ ਮਾਂ ਔਰ ਭੈਣ ਦੇ ਨਾਲ ਰਹਿ ਰਿਹਾ ਸੀ। 2 ਬੰਦੇ ਜਿਹੜੇ ਨੇ ਉਹੀ ਨਕਾਬਪੋਸ਼, ਉਹੀ ਪੈਟਰਨ ਜੋ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਸੀ, ਉਹਨੂੰ ਮਾਰ ਕੇ ਉਹ ਚਲੇ ਗਏ। ਔਰ ਇਹ ਵਿਨੀਪੈਗ ਦੇ ਵਿੱਚ ਵਾਕਿਆ ਹੁੰਦਾ ਔਰ ਇਸ ਦੀ ਫੌਰਨ ਜਿਹੜੀ ਜ਼ਿੰਮੇਵਾਰੀ ਵੀ ਹੈ ਸੋਸ਼ਲ ਮੀਡੀਆ ਦੇ ਉੱਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਜਿਹੜਾ ਉਹ ਮੈਂਬਰ ਉਹਨੇ ਲਈ। ਕਿਉਂਕਿ ਅਸੀਂ ਜਦੋਂ ਇਹ ਸਾਰਾ ਦੇਖਦੇ ਹਾਂ ਕਿ ਇਹ ਇੱਕਦਮ ਸਡਨਲੀ ਇਸ ਕਿਸਮ ਦਾ ਨਹੀਂ ਕੁਝ ਹੋ ਰਿਹਾ। ਇਸ ਤੋਂ 2 ਦਿਨ ਪਹਿਲਾਂ ਅਸੀਂ ਖਬਰ ਜੇ ਦੇਖੀਏ, NIA ਰਿਲੀਜ਼ਸ 2, ਹੁਣ ਅਸੀਂ ਅਮਰੀਕਾ ਦੀ ਗੱਲ ਵੀ ਕਰਾਂਗੇ ਕਿ ਅਮਰੀਕਾ 'ਚ ਵੀ ਇਹਨਾਂ ਨੇ ਕਿਵੇਂ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਕੇਸ ਬਿਲਡ ਕਰਨਾ ਸ਼ੁਰੂ ਕੀਤਾ ਕਿ ਜੀ ਅਸੀਂ ਜਿਹਨੇ ਸੈਨ ਫਰਾਂਸਿਸਕੋ ਦੇ ਉੱਤੇ ਅਟੈਕ ਕੀਤਾ ਸੀ ਕੌਂਸੂਲੇਟ ਤੇ, ਉਹਨਾਂ ਦੀਆਂ ਪਿਕਚਰਸ। ਪਰ ਇਸ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਇੱਕ ਪੂਰਾ ਜਿਹੜਾ ਰਿਲੀਜ਼ ਕੀਤਾ ਸੀ ਕਿ ਵੀ ਜਿਹੜਾ ਇੰਨੇ ਬੰਦੇ ਗੈਂਗਸਟਰ ਜਿਹੜੇ ਨੇ ਉਹ ਕੈਨੇਡਾ 'ਚ ਨੇ, ਉਹਨਾਂ ਦੇ ਨਾਂ, ਉਹਨਾਂ ਦੀ ਲਿਸਟ ਇਸ ਦੇ ਉੱਤੇ NIA issues list of terror tainted gangsters, many in Canada,
among the 43 wanted 43 ਨੌਜਵਾਨਾਂ ਦੀ ਲਿਸਟ ਜਿਹੜੀ ਹੈ ਇਹ ਸਪਟੈਂਬਰ 20 2 ਦਿਨ ਪਹਿਲੇ ਉਹ ਰਿਲੀਜ਼ ਕੀਤੀ ਗਈ ਔਰ ਫਿਰ ਇਹਨਾਂ ਦੀਆਂ ਪਿਕਚਰਸ ਵੀ ਰਿਲੀਜ਼ ਕੀਤੀਆਂ ਗਈਆਂ ਔਰ ਜਿਹੜਾ ਸੁਖਦੂਲ ਸਿੰਘ ਦੁਨੇਕੇ ਮਾਰਿਆ ਗਿਆ ਹੈ ਇਹ ਉਹਨਾਂ ਦੀ ਫੋਟੋ ਵੀ ਜਿਹੜੀ ਹੈ ਉਹਦੇ ਚ ਰਿਲੀਜ਼ ਕੀਤੀ ਗਈ ਸੀ ਇਹਦਾ ਨਾਮ ਵੀ ਸੀ ਲੰਬੀ ਲਿਸਟ ਹੈ ਹੁਣ ਅਸੀਂ ਦੇਖਦੇ ਹਾਂ ਕਿ ਵੀ 20 ਤਰੀਕ ਨੂੰ ਇਹ ਲਿਸਟ ਜਾਰੀ ਕੀਤੀ ਜਾਂਦੀ ਹੈ 2 ਦਿਨ ਬਾਅਦ ਇਸ ਦਾ ਮਰਡਰ ਹੁੰਦਾ ਹੈ ਉਦੋਂ ਜਦੋਂ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਦੁਨੀਆ ਭਰ ਦੇ ਵਿੱਚ ਭਾਰਤ ਨੂੰ ਜਵਾਬਦੇਹ ਠਹਿਰਾਇਆ ਜਾ ਰਿਹਾ ਔਰ ਇਹ ਈਵਨ ਇਸ ਖਬਰ ਦੇ ਵਿੱਚ ਵੀ ਮੈਂਸ਼ਨ ਹੈ ਕਿ ਔਨ ਵੈਨਸਡੇ in its handle Twitter handle NIA had released Sukha Duneke's photograph along with those of the most wanted criminals and gangsters many of whom are based or have contacts in Canada ਹੁਣ ਮਤਲਬ ਤੁਸੀਂ ਇਹ ਸਾਰੇ ਨੂੰ ਜਿਹੜਾ ਵੀ ਬੰਦਾ ਥੋੜਾ ਜਿਹਾ ਵੀ ਕਾਮਨ ਸੈਂਸ ਰੱਖਦਾ ਹੈ ਔਰ ਨਿਰਪਾ 2 ਦਿਨ ਪਹਿਲਾਂ ਹੁਣ ਉਹੀ 2017 ਤੋਂ ਉਹਨੂੰ ਗੈਂਗਸਟਰ ਬਣਾ ਰਹੇ ਨੇ ਜੀ 6 ਸਾਲ ਬੀਤ ਗਏ ਆਲ ਆਫ ਅ ਸਡਨ ਕਿਉਂਕਿ ਇਹ ਇੰਡੀਆ ਨੇ ਐਜ਼ ਏ ਰੋਗ ਸਟੇਟ ਕੈਨੇਡਾ ਨੂੰ ਜਵਾਬ ਦਿੱਤਾ ਹੈ ਕਿ ਅਸੀਂ ਇਹ ਨਹੀਂ ਹੈ ਕਿ ਵੀ ਅਸੀਂ ਇਹਦੇ ਲਈ ਕੋਆਪਰੇਟ ਕਰਾਂਗੇ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਜਾਂਚ ਦੇ ਵਿੱਚ ਅਸੀਂ ਹੋਰਨਾਂ ਨੂੰ ਵੀ ਮਾਰਾਂਗੇ ਔਰ ਇਸ ਸਾਰੇ ਦੇ ਨਾਲ ਹੀ ਤੁਸੀਂ ਇੱਕਦਮ ਦੇਖਦੇ ਹੋ ਕਿ ਜਿਹੜੇ ਇਹਨਾਂ ਦੇ ਉੱਥੇ ਖੜੇ ਕੀਤੇ ਹੋਏ ਟੁਚੇ ਨੇ ਹੁਣ ਉਹਨਾਂ ਦੇ ਵਿੱਚ ਬੁੱਚੜ ਬੇਅੰਤੇ ਦਾ ਪੋਤਾ ਰਵਨੀਤ ਬਿੱਟੂ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਤੋਂ ਬਾਹਰ ਨਿਕਲਦੇ ਆ ਜਿਹੜਾ ਇੰਟਰਵਿਊ ਦੇ ਰਿਹਾ ਹੈ ਉਹਦੇ ਵਿੱਚ ਮੈਂ ਐਗਜ਼ੈਕਟਲੀ ਇਹ ਪੀਟੀਆਈ ਦੀ ਨਿਊਜ਼ ਹੈ ਔਰ ਹੈਡਲਾਈਨ ਹੈ ਖਬਰ ਦੀ ਕੈਨੇਡੀਅਨ ਪੀਐਮ ਜਸਟਿਨ ਟਰੂਡੋਜ਼ ਪਾਰਟੀ ਫੰਡਡ ਬਾਈ ਐਲੀਮੈਂਟਸ who are involved in drug trade कांग्रेस MP रवनीत बिट्टू और ये खबर के मुताबिक कि speaking with PTI outside Parliament on Thursday Congress leader slammed Canadian Prime Minister Justin Trudeau saying his party is funded by many elements who are involved in drug trade internationally Trudeau will be isolated he said ਹੁਣ ਇਹ ਮਤਲਬ ਇਹ ਹੈ ਕਿ ਜੇ ਇਹਨਾਂ ਨੇ ਔਰ ਸਾਨੂੰ ਸਾਡੇ ਵੀਰ ਅਮਨਪ੍ਰੀਤ ਸਿੰਘ ਹੋਰਾਂ ਨੇ ਕਿਸੇ ਬਿਧਨ ਚੰਦਰ ਦਾਸ ਦਾ ਪਤਾ ਨਹੀਂ ਕੌਣ ਹੈ ਟਵੀਟ ਵੀ ਭੇਜਿਆ ਉਹਨੇ ਕਿਹਾ ਕਿ ਨਾਟ ਰਿਲੀਜੀਅਸ ਟੈਰਰਿਸਟ ਗੈਂਗ ਲੀਡਰ ਆਫ ਪੰਜਾਬ ਮਿਸਟਰ ਟਰੂਡੋ ਮੇ ਬੀ ਫਿਨਿਸ਼ਡ ਫॉरएवर ਹੁਣ ਰਵਨੀਤ ਬਿੱਟੂ ਟਰੂਡੋ ਨੂੰ ਜੋੜ ਰਿਹਾ ਡਰਗ ਮਾਫੀਆ ਦੇ ਨਾਲ ਕਿ ਜੀ ਪੈਸੇ ਉੱਥੋਂ ਆਉਂਦੇ ਨੇ ਤੇ ਉਹ ਇਹ ਕਰ ਰਹੇ ਨੇ ਜੀ ਇਹਨੂੰ ਵੀ ਅਸੀਂ ਐਲੀਮੀਨੇਟ ਕਰਾਂਗੇ ਹੁਣ ਇਸ ਸਾਰੇ ਦੇ ਚੱਲਦੇ ਆ ਇੱਕ ਪਾਸੇ ਉਹ ਵੀ ਨੇ ਹੁਣ ਰਵਨੀਤ ਬਿੱਟੂ ਵਰਗੇ ਜਿਹੜੇ ਬਿਲਕੁਲ ਬੁੱਚੜਾਂ ਦੀ ਲੈਗੇਸੀ ਜ਼ਕਰੀਆ ਖਾਨ ਦੀ ਔਲਾਦ ਉਹ ਇਸ ਕੰਮ ਤੇ ਲੱਗੇ ਹੋਏ ਨੇ ਤੇ ਜਿਹੜੀ ਲੀਡਰਸ਼ਿਪ ਵੱਲ ਅਸੀਂ ਦੇਖਦੇ ਆ ਪੰਜਾਬ 'ਚ ਜਿਹਨਾਂ ਨੂੰ ਵੀ ਹੁੰਦਾ ਹੈ ਅਕਾਲੀ ਦਲ ਕੋ ਬਾਦਲਾਂ ਦੇ ਪਿਓ ਦਾ ਨਹੀਂ ਹੈ 100 ਸਾਲ ਦੀ ਹਿਸਟਰੀ ਹੈ ਪਤਾ ਨਹੀਂ ਥਲੜਾ ਕਾਡਰ ਕਿੱਥੇ ਮਰਿਆ ਹੋਇਆ ਵੀ ਹੁਣ ਤੱਕ ਇਹਨਾਂ ਨੂੰ ਇਹ ਲਾਂਭੇ ਨਹੀਂ ਕਰ ਸਕੇ ਉਹ ਜਾ ਕੇ ਅਮਿਤ ਸ਼ਾਹ ਨੂੰ ਮਿਲ ਕੇ ਬੜਾ ਤਰਲੇ ਕਰ ਰਿਹਾ ਜੀ ਸਾਨੂੰ ਅਸੀਂ ਬਹੁਤ ਫਿਕਰਮੰਦ ਹੈ ਪੰਜਾਬੀ ਇੰਨੇ ਉੱਥੇ ਫਸ ਜਾਣਗੇ ਇੰਨੇ ਫਸੇ ਨੇ ਅਸੀਂ ਜਿਹੜੇ ਨੇ ਬੜੇ ਅਸੀਂ ਦੇਸ਼ ਭਗਤ ਹੈ ਔਰ ਉਹਨੂੰ ਜਦੋਂ ਆਪਣੇ ਟਵਿੱਟਰ ਤੇ ਵੀ ਕਹਿੰਦਾ देयर इज सेंस ऑफ पैनिक इन इंडिया और एंड कैनेडा और उन्हें नाल दी नाल कह रहे हैं कि भाई बादल सेड Sikhs have been most patriotic people who made maximum sacrifices during the independence struggle. The community should not be blamed for what a few persons do. वही narrative बिल्कुल जो गुलामा वाला दूजा चाहिदा ਇਹ ਸੀ ਜਿਵੇਂ ਸਰ ਸਿਮਰਨਜੀਤ ਸਿੰਘ ਮਾਨ ਨੇ ਵਧਾਈ ਦਿੱਤੀ ਜਸਟਿਨ ਟਰੂਡੋ ਨੂੰ ਉਹਨਾਂ ਨੇ ਕਿਹਾ ਸਾਡੀ ਪਾਰਟੀ ਉਹਨਾਂ ਦਾ ਸਨਮਾਨ ਵੀ ਕਰੇਗੀ ਸਿੱਖਾਂ ਦਾ ਡੈਲੀਗੇਸ਼ਨ ਕੈਨੇਡਾ ਦੇ ਹਾਈ ਕਮਿਸ਼ਨ 'ਚ ਜਾ ਕੇ ਥੈਂਕ ਯੂ ਕਰਦਾ ਕਿ ਭਾਈ ਸਾਡਾ ਪੰਜਾਬ ਦਾ ਪੁੱਤਰ ਹਰਦੀਪ ਸਿੰਘ ਨਿੱਜਰ ਜਿਹੜਾ ਉਹਨੂੰ ਇਹਨਾਂ ਦੇ ਜਿਹੜੀ ਹੈ ਉਹ ਕਿਲਿੰਗ ਗੈਂਗ ਨੇ ਜਿਹੜਾ ਉਹ ਮਾਰਿਆ ਅਜੀਤ ਡੋਵਲ ਦੀ ਔਰ ਅਸੀਂ ਮੁਬਾਰਕਬਾਦ ਦਿੰਦੇ ਆ ਕਿ ਤੁਸੀਂ ਇੰਨਾ ਵੱਡਾ ਜਿਹੜਾ ਰਿਸਕ ਲੈ ਕੇ ਕਿਉਂਕਿ ਇਹ ਸੌਖਾ ਨਹੀਂ ਹੋਏਗਾ ਇੱਕ ਪਾਸੇ ਜਿੱਥੇ ਬਾਈਡਨ ਔਰ ਰਿਸ਼ੀ ਸੁਨਕ ਔਰ ਆਸਟ੍ਰੇਲੀਆ ਦਾ ਐਲਬਨੀ ਉਹ ਕੋਰਟਸ਼ਿਪ ਕਰ ਰਹੇ ਨੇ ਉਹ ਚੀਨ ਦੇ ਖਿਲਾਫ ਉਹਦਾ ਮੋਢਾ ਵਰਤਣਾ ਚਾਹੁੰਦੇ ਨੇ ਔਰ ਇਹ ਅਲੰਬਰਦਾਰ ਅਣਖੀ ਬਾਪ ਦਾ ਅਣਖੀ ਪੁੱਤਰ ਇਹਦਾ ਪਿਓ ਵੀ ਪ੍ਰਾਈਮ ਮਿਨਿਸਟਰ ਕੈਨੇਡਾ ਦਾ ਹੁੰਦੇ ਆ ਜਿਹੜਾ ਇਸ ਕਿਸਮ ਦੇ ਹੀ ਉਹ ਮਜ਼ਬੂਤ ਫੈਸਲਿਆਂ ਲਈ ਜਾਣਿਆ ਜਾਂਦਾ ਸੀ ਪਰ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਤਾਂ ਉੱਥੇ ਇਸ ਕੰਮ ਦੇ ਉੱਤੇ ਲੱਗੇ ਹੋਏ ਨੇ ਕਿ ਲੇ ਪ੍ਰੋਸਟੇਟ ਕਰਕੇ ਸੁਖਬੀਰ ਬਾਦਲ ਨੂੰ ਲੱਗਦਾ ਹੈ ਕਿ ਵੀ ਇਹ ਮੌਕਾ ਸ਼ਾਇਦ ਅਮਿਤ ਸ਼ਾਹ ਆਵਾਜ਼ ਮਾਰ ਲੇ ਬੀਬੀ ਹਰਸਿਮਰਤ ਦਾ ਵਾਪਸੀ ਕੋਈ ਵਜ਼ੀਰੀ ਮਿਲ ਜਾਏ ਅਗਲੇ 6 ਮਹੀਨੇ ਲਈ ਜਦੋਂ ਤੱਕ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਨੇ ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ ਅਸੀਂ ਦੇਖਦੇ ਹਾਂ
ਕਿ ਇਹ ਉਹਨਾਂ ਨੇ ਖੁਦ ਮਾਹੌਲ ਪੈਦਾ ਕੀਤਾ ਹੈ। ਜੀ ਇਹ ਉੱਪਰੋਂ ਥਲੀ ਜਦੋਂ ਤੁਸੀਂ ਦੇਖ ਰਹੇ ਹੁੰਦੇ ਹੋ, NIA declares rupees 10 lakh reward for information on terrorists linked to Babar Khalsa International. Designated terrorist Harvinder Singh Sandhu alias Rinda and Lakhbir Singh Sandhu alias Landa are allegedly linked to the banned outfit BKI. ਉਹ ਇਨਾਮ ਡਿਕਲੇਅਰ ਕਰਨ ਤੇ ਲੱਗੇ ਹੋਏ ਨੇ। ਔਰ ਈਵਨ ਜਿਹੜੀ ਇਹਨਾਂ ਦੀ ਹਿੰਦੂ ਤਵੀਆਂ ਦੀ ਸੌਫਟ ਪਾਵਰ ਜਿਹੜੀ ਇਹਨਾਂ ਨੇ ਖੜੀ ਕੀਤੀ, ਜਿਨ੍ਹਾਂ 'ਚ ਦੋ, ਇੱਕ ਥਾਣੇਦਾਰ ਨਾਂ ਦਾ ਕਾਂਗਰਸਮੈਨ ਮਿਸ਼ੀਗਨ ਚੋਂ ਖੜਾ ਕੀਤਾ ਔਰ ਇੱਕ ਜਿਹੜਾ ਚੰਦਰ ਆਰੀਆ ਉੱਥੋਂ ਕੈਲਗਰੀ ਤੋਂ ਕੰਜ਼ਰਵੇਟਿਵ ਦਾ ਪੱਕੇ ਹਿੰਦੂ ਤਵੀ, ਉਹਨਾਂ ਨੇ ਪੂਰਾ ਇਸ ਮੁੱਦੇ ਨੂੰ ਜਿਹੜਾ ਉਹ ਇਹ ਕਹਿ ਕੇ ਜੀ ਹਿੰਦੂਆਂ ਨੂੰ ਬੜਾ ਖਤਰਾ ਹੋ ਗਿਆ ਕੈਨੇਡਾ 'ਚ, ਔਰ ਇੰਡੋ ਕੈਨੇਡੀਅਨ ਲਾ ਮੇਕਰ ਫਰੋਮ ਜਸਟਿਨ ਟਰੂਡੋਜ਼ ਪਾਰਟੀ ਕ੍ਰਿਟਿਸਾਈਜ਼ਸ ਐਂਟੀ ਹਿੰਦੂ ਥ੍ਰੈਟਸ ਬਾਈ ਖਾਲਿਸਤਾਨੀ ਸੈਪਰੇਟਿਸਟ। ਉਹਨੇ ਬੜਾ ਇਸ ਦੇ ਉੱਤੇ ਰਿਐਕਸ਼ਨ ਦਿੱਤਾ ਹੈ ਕਿ ਜੀ ਇਹ ਗਲੋਰੀਫਿਕੇਸ਼ਨ ਕਰ ਰਹੇ ਨੇ ਟੈਰਰਿਜ਼ਮ ਦੀ, ਔਰ ਇਹ ਜਿਹੜਾ ਸਾਨੂੰ ਇੱਥੇ ਬਹੁਤ, ਆਈ ਹੈਵ ਹਰਡ ਫਰੋਮ ਮੈਨੀ ਹਿੰਦੂ ਕੈਨੇਡੀਅਨਸ ਹੂ ਆਰ ਫੀਅਰਫੁਲ after this targeted attack. I urge Hindu Canadians to stay calm but vigilant. Please report an incident of Hindu phobia. ਤੁਸੀਂ ਇਹ ਦੇਖੋਗੇ ਇੱਕ ਪਾਸੇ ਇਹਨਾਂ ਦੀ ਕਿਲਿੰਗ ਸਪਰੀ ਜਾਰੀ ਹੈ, ਦੂਸਰੇ ਪਾਸੇ ਇਹ ਹਿੰਦੂ ਫੋਬੀਆ ਟਰਮ ਯੂਜ਼ ਕਰਕੇ ਔਰ ਹਿੰਦੂ ਸੇਫ ਨਹੀਂ ਨੇ ਇਸ ਦੀ ਬੋਗੀ ਖੜੀ ਕਰਕੇ ਜਿਹੜਾ ਉਹ ਕਿਸ ਕਿਸਮ ਦਾ ਨੈਰੇਟਿਵ ਸਿਰਜ ਰਹੇ ਨੇ। ਇਸ ਦਾ ਮਤਲਬ ਇਹ ਹੈ ਕਿ ਵੀ ਸਾਨੂੰ ਬਹੁਤ ਸਿਆਣਪ ਤੋਂ ਕੰਮ ਲੈਣ ਦੀ ਲੋੜ ਹੈ। ਇਹ ਠੀਕ ਹੈ ਵੀ ਇਸ ਵੇਲੇ ਇੱਕ ਨੈਰੇਟਿਵ ਜਿਹੜਾ ਇੰਡੀਅਨ ਰੋਗ ਸਟੇਟ ਦਾ ਇੰਟਰਨੈਸ਼ਨਲ ਮੀਡੀਆ ਦੇ ਵੀ ਅਸੀਂ ਗੱਲ ਕਰਾਂਗੇ ਕਿ ਉਹਨਾਂ ਨੂੰ ਨਜ਼ਰ ਆ ਰਿਹਾ ਕੀ ਹੈ, ਪਰ ਇਸ ਗੱਲ ਦਾ ਧਿਆਨ ਰਹੇ ਵੀ ਅਲਟੀਮੇਟਲੀ ਇਹ ਸਾਰੀਆਂ ਹੀ ਵੈਸਟਰਨ ਪਾਵਰਸ ਜਾਂ ਯੂਰਪੀਅਨ ਪਾਵਰਸ ਇਹ ਵਪਾਰੀ ਨੇ, ਇਹ ਸੌਦੇਬਾਜ਼ ਨੇ, ਔਰ ਇਸ ਗੱਲ ਨੂੰ ਸਾਨੂੰ ਬਹੁਤ ਧਿਆਨ ਦੇ ਨਾਲ ਆਪਣਾ ਰਸਤਾ ਵੀ ਟ੍ਰੈਡ ਕਰਨਾ ਹੋਏਗਾ। ਔਰ ਸਾਡਾ ਦੁਸ਼ਮਣ ਕਮੀਨਾ, ਮਕਾਰ, ਜ਼ਾਲਮ, ਸਾਮ ਦਾਮ, ਦੰਡ ਭੇਦ, ਉਹਨਾਂ ਸਾਰੇ ਹਥਿਆਰਾਂ ਨੂੰ ਉਹਨਾਂ ਨੇ ਸਿੱਖਾਂ ਤੇ ਝੋਕਿਆ ਹੋਇਆ ਹੈ। ਔਰ ਇਸ ਮੁੱਦੇ ਦੇ ਉੱਤੇ ਅਸੀਂ ਇਸ ਦੇ ਹੋਰ ਵੀ ਪਹਿਲੂਆਂ ਤੇ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵੱਲੋਂ ਭਾਰਤ ਨੂੰ ਦਹਿਸ਼ਤਗਰਦੀ ਲਈ ਜ਼ਿੰਮੇਵਾਰ ਦੱਸਣ ਤੋਂ ਬਾਅਦ ਭਾਰਤ ਸੁਧਰਨ ਦੀ ਥਾਂ ਅੱਗ ਬਬੂਲਾ ਹੋਇਆ ਹੈ ਔਰ ਭਾਰਤ ਨੇ ਕੈਨੇਡਾ ਦੇ ਹਾਈ ਕਮਿਸ਼ਨ ਅਤੇ ਕੌਂਸਲੇਟਾਂ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਨੂੰ ਵੀ ਭਾਰਤ ਦਾ ਵੀਜ਼ਾ ਨਾ ਦਿੱਤਾ ਜਾਵੇ
ਔਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਬੜੇ ਨੁਪੈਤੁਲੇ ਅੰਦਾਜ਼ ਵਿੱਚ ਸਾਰੀ ਸਥਿਤੀ ਨੂੰ ਹੈਂਡਲ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹ ਰਹੇ ਹਾਂ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ 18 ਸਤੰਬਰ ਨੂੰ ਜਸਟਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੱਕ ਵੱਡਾ ਬੰਬਸ਼ੈਲ ਛੱਡਿਆ, ਜਿਹੜਾ ਮੈਂ ਸਮਝਦਾ ਵੀ ਜੇ ਇਸ ਅਜੋਕੇ ਪੀਰੀਅਡ ਦਾ ਕਹੀਏ, ਨਹੀਂ ਤਾਂ ਜਦੋਂ UN ਜਨਰਲ ਅਸੈਂਬਲੀ ਹੁੰਦੀ ਹੈ ਤੇ ਬਹੁਤ ਸਾਰੀ ਚਰਚਾ ਇਹ ਹੁੰਦੀ ਹੈ ਜੀ ਓਪਨਿੰਗ ਡੇ ਤੇ, ਕਿਉਂਕਿ ਜਦੋਂ ਓਪਨਿੰਗ ਡੇ ਹੁੰਦਾ ਹੈ ਉਦੋਂ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਐਡਰੈਸ ਕਰਦਾ, ਅਮਰੀਕਾ ਦਾ ਪ੍ਰੈਜ਼ੀਡੈਂਟ ਕਰਦਾ, ਫਿਰ ਉਹਨਾਂ ਨੇ ਇੱਕ ਪ੍ਰੋਟੋਕੋਲ ਦੇ ਮੁਤਾਬਕ ਜਿਹੜੇ ਹੈੱਡ ਆਫ ਦਾ ਸਟੇਟ ਹੁੰਦੇ ਨੇ ਉਹ ਪਹਿਲਿਆਂ ਦੇ ਵਿੱਚ ਹੁੰਦੇ ਨੇ। ਹਰ ਮੁਲਕ ਨੂੰ ABCD ਉਸ ਤਰੀਕੇ ਦੇ ਨਾਲ ਐਡਜਸਟ ਕੀਤਾ ਜਾਂਦਾ ਹੈ ਔਰ ਫਿਰ ਜ਼ਾਹਰ ਹੈ ਵੀ ਸਾਨੂੰ ਇੰਤਜ਼ਾਰ ਹੁੰਦੀ ਹੈ ਕਿ ਇੰਡੀਆ ਦੇ ਬੁਲਾਰੇ ਨੇ ਕਦੋਂ ਬੋਲਣਾ ਹੈ, ਪ੍ਰਾਈਮ ਮਿਨਿਸਟਰ ਨੇ ਜਾਂ ਫੋਰਨ ਮਿਨਿਸਟਰ ਨੇ, ਉਦੋਂ ਅਸੀਂ ਪ੍ਰੋਟੈਸਟ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਜਿਹੜੇ ਬਾਕੀ ਮੁਲਕ ਨੇ, ਕਿਉਂਕਿ 194 ਦੇ ਕਰੀਬ ਮੁਲਕ UN ਦੇ ਵਿੱਚ ਨੇ, ਸੋ ਤੁਹਾਨੂੰ ਇਹ ਨਜ਼ਰ ਆ ਰਿਹਾ ਹੁੰਦਾ ਇਹਨਾਂ 8-10 ਦਿਨਾਂ 'ਚ, ਕਿਉਂਕਿ ਲਾਸਟ ਡੇ 26 ਸਤੰਬਰ ਹੈ ਜਿਸ ਦਿਨ UN ਜਨਰਲ ਅਸੈਂਬਲੀ ਦਾ ਸੈਸ਼ਨ ਮੁੱਕਣਾ। ਲੇਕਿਨ ਇਸ ਵਾਰ ਤੁਸੀਂ ਦੇਖੋਗੇ ਕਿ ਬਾਈਡਨ ਆਇਆ ਵੀ ਔਰ ਚਲਾ ਗਿਆ। ਹਾਲਾਂ ਉਹਨੇ ਜਨਰਲ ਜਿਹੀ ਸਟੇਟਮੈਂਟ ਕਿ ਜੀ ਚਾਈਨਾ ਦੇ ਨਾਲ ਅਸੀਂ ਮਾੜੇ ਨਹੀਂ ਚਾਹੁੰਦੇ ਸਬੰਧ, ਪਰ ਅਗਰੈਸਿਵ ਬਿਹੇਵੀਅਰ ਸਾਨੂੰ ਪਸੰਦ ਨਹੀਂ। ਬਹੁਤ ਜਿਵੇਂ ਲੱਗਦਾ ਸੀ ਵੀ ਮਾਈਲਡ ਹੋਇਆ ਕੰਮ ਹੈ। ਜਾਂ ਜ਼ੈਲੈਂਸਕੀ ਨੂੰ ਲੈ ਕੇ ਵੀ ਇਸ ਵਾਰ ਕੋਈ ਬਹੁਤੀ ਐਕਸਾਈਟਮੈਂਟ ਨਹੀਂ ਸੀ, ਰਾਦਰ ਇਸ ਦੇ ਉਲਟੇ ਹੋਇਆ ਕਿ ਵੀ ਪੋਲੈਂਡ ਜਿਹੜਾ ਵੈਪਨ ਦੇ ਰਿਹਾ ਸੀ ਜ਼ੈਲੈਂਸਕੀ ਨੂੰ ਜਾਂ ਉਹਦਾ ਨੈਕਸਟ ਡੋਰ ਨੇਬਰ, ਔਰ ਕਿਉਂਕਿ ਉਹਨਾਂ ਨੇ ਯੂਕਰੇਨੀਅਨ ਵੀਟ ਦੇ ਉੱਤੇ ਪਾਬੰਦੀ ਲਾਈ ਹੈ ਤਾਂ ਉਹਨੂੰ ਲੈ ਕੇ ਜ਼ੈਲੈਂਸਕੀ ਹੈ ਤਾਂ ਇਹ ਵੀ ਲੂਜ਼ ਕੈਨਨ ਹੈ, ਬਹੁਤ ਵਾਰੀ ਗੋਲੇ ਆਪਣਿਆਂ ਦੇ ਸੁੱਟਣਾ ਸ਼ੁਰੂ ਕਰਦਾ। ਉਹਨੂੰ ਲੈ ਕੇ ਉਹਨਾਂ ਨੇ ਵੀ ਰਿਐਕਟ ਕੀਤਾ ਔਰ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਰੂਸ ਤੋਂ ਬਚਾਅ ਲਈ ਆਪਣੇ ਵੈਪਨ ਸਿਸਟਮ ਕਰਾਂਗੇ, ਅਸੀਂ ਹੁਣ ਬਹੁਤੇ ਪੈਸੇ ਨਹੀਂ ਦੇਣੇ। ਈਵਨ ਜਿਹੜਾ 22-24 ਬਿਲੀਅਨ ਡਾਲਰ US ਕਾਂਗਰਸ ਨੇ ਦੇਣਾ ਸੀ ਜ਼ੈਲੈਂਸਕੀ ਜਦੋਂ ਬਾਈਡਨ ਨੂੰ ਔਰ ਕਾਂਗਰਸ ਵੀ ਮਿਲਿਆ, ਉਹਨਾਂ 'ਚ ਵੀ ਡਿਵੀਜ਼ਨ ਹੈ ਇਹਨੂੰ ਲੈ ਕੇ। ਸੋ ਇਸ ਵਾਰ ਨਾ ਬਾਈਡਨ ਨਾ ਜ਼ੈਲੈਂਸਕੀ ਔਰ ਚਾਈਨਾ ਨੂੰ ਲੈ ਕੇ ਵੀ ਕੋਈ ਹੋਰ ਨਹੀਂ ਸੀ, ਕੋਈ ਹੋਰ ਐਕਸਾਈਟਮੈਂਟ ਵੀ ਨਹੀਂ ਸੀ। ਇਸ ਲਈ ਜਿਹੜਾ ਐਲਾਨ ਜਿਹੜਾ 18 ਸਤੰਬਰ ਨੂੰ ਹੁੰਦਾ, ਫਿਰ ਜਸਟਨ ਟਰੂਡੋ ਨਿਊਯਾਰਕ 'ਚ ਆਏ, ਉਹਨਾਂ ਨੇ ਵੀ ਆਪਣਾ ਐਡਰੈਸ ਕੀਤਾ ਔਰ ਉਹ ਸਾਈਡ ਲਾਈਨ ਹੋਏ, ਦੂਜਾ ਹੋਏ। ਜੇ ਇਹ ਕਹੀਏ ਕਿ ਪਿਛਲੇ ਆਲਮੋਸਟ 3 ਦਿਨਾਂ ਦੇ ਵਿੱਚ ਜਿਹੜਾ ਫੋਕਸ ਆਫ ਅਟੈਂਸ਼ਨ ਹੈ ਉਹ ਇੰਡੀਆ ਦਾ ਰੋਗ ਸਟੇਟ ਇਮੇਜ ਹੈ ਕਿ ਭਾਈ ਟਰਾਂਸਨੈਸ਼ਨਲ ਰਿਪਰੈਸ਼ਨ, ਇਹ ਲਫ਼ਜ਼ ਇਸ ਲਈ ਬਹੁਤ ਹੈ ਕਿਉਂਕਿ US ਸੈਨੇਟ ਦੇ ਵਿੱਚ ਇਸ ਨਾਲ ਰਿਲੇਟਡ ਬਿੱਲ ਹੈ। ਹਾਲਾਂ ਮੈਂ ਇਹਨੂੰ ਟਰਾਂਸਨੈਸ਼ਨਲ ਟੈਰਰਿਜ਼ਮ ਦੇ ਥੱਲੇ ਜ਼ਿਆਦਾ ਇਸ ਟਰਮ ਨੂੰ ਮੈਂ ਯੂਜ਼ ਕਰਦਾ, ਕਿਉਂਕਿ ਹੁਣ ਤੱਕ ਜਦੋਂ ਟਰਾਂਸਨੈਸ਼ਨਲ ਟੈਰਰਿਜ਼ਮ ਦੀ ਗੱਲ ਹੁੰਦੀ ਸੀ ਸਭ ਤੋਂ ਜ਼ਿਆਦਾ ਨੋਟੋਰੀਅਸ ਇਸ ਦੇ ਵਿੱਚ ਰਸ਼ੀਅਨ KGB, ਕਿ ਉਹਨਾਂ ਨੇ ਜਿਹੜੇ ਉਹਨਾਂ ਦੇ ਡਿਸੀਡੈਂਟ ਨੇ ਉਹ ਨਿਕਲੇ, ਉਹ ਕੋਈ UK 'ਚ ਉੱਥੇ ਵੀ ਉਹਨਾਂ ਨੇ ਕਿਵੇਂ ਜਿਹੜੇ ਨੇ ਉਹ ਕਈ ਵਾਰੀ ਪਾਰਕਾਂ 'ਚ ਬੈਠੇ, ਕੋਈ ਕੈਮੀਕਲ, ਕੋਈ ਇੰਜੈਕਸ਼ਨ, ਕੋਈ ਅਸੈਸੀਨੇਸ਼ਨ ਜਾਂ ਦੂਜੇ KGB ਨੋਟੋਰੀਅਸ ਰਹੀ ਔਰ ਹੁਣ ਵੀ ਹੈ। ਬਹੁਤ ਵਾਰੀ ਸੈਂਕਸ਼ਨਸ ਵੀ ਉਸ ਦੇ ਉੱਤੇ ਇਹਦੇ ਥੱਲੇ ਲੱਗੀਆਂ। ਫਿਰ ਦੂਸਰੀ ਜਿਹੜੀ ਮੋਸਟ ਨੋਟੋਰੀਅਸ ਟਰਾਂਸਨੈਸ਼ਨਲ ਟੈਰਰਿਜ਼ਮ ਦੇ ਲਈ ਜ਼ਿੰਮੇਵਾਰ ਏਜੰਸੀ ਜਿਸ ਦਾ ਖੌਫ ਵੀ ਬਿਲਡ ਕੀਤਾ ਗਿਆ, ਪਰ ਉਹਨਾਂ ਦੀ ਬਿਲੋ ਦਾ ਬੈਲਟ ਹਿੱਟ ਕਰਨਾ ਜਾਂ ਸੁੱਤੇ ਨੂੰ ਸੁਆ ਦੇਣਾ, ਬੰਬ ਬਲਾਸਟ ਕਰਨੇ, ਮੋਸਾਦ, ਇਜ਼ਰਾਈਲ ਦੀ ਏਜੰਸੀ। ਔਰ ਕਿਉਂਕਿ ਜਦੋਂ ਤੱਕ ਰੂਸ ਦੇ ਖਿਲਾਫ ਰੂਸ ਜੋ ਕਰਦਾ ਉਹ ਤਾਂ ਅਮਰੀਕਾ ਉਹਨੂੰ ਸੈਂਕਸ਼ਨਸ ਤੱਕ ਲੈ ਜਾਂਦਾ। ਹੁਣ ਕਿਉਂਕਿ ਮੋਸਾਦ ਔਰ ਅਮਰੀਕਾ ਦੀ CIA ਇਹ ਵੀ ਕਲੋਜ਼, ਔਰ ਪਰਟੀਕੁਲਰਲੀ ਇਜ਼ਰਾਈਲ ਦਾ ਜਿਹੜਾ ਉਸ ਨੂੰ ਡਿਫੈਂਡ ਕਰਨ ਵਾਲਾ ਅਮਰੀਕਾ ਹੀ ਹੈ। ਜਦੋਂ ਵੀ ਕੋਈ ਸਿਕਿਉਰਿਟੀ ਕਾਉਂਸਲ 'ਚ ਇਸ਼ੂ ਆਉਂਦਾ ਫਲਸਤੀਨੀਆਂ ਨਾਲ ਰਿਲੇਟਡ ਜਾਂ ਦੂਜੇ, ਉਹ ਇਜ਼ਰਾਈਲ ਦੇ ਹੱਕ ਦੇ ਵਿੱਚ ਵੀਟੋ ਕਰ ਦਿੰਦਾ। ਲੇਕਿਨ ਇਹਨਾਂ ਦੋਨਾਂ ਦਾ ਇੱਕ ਜਿਹੜਾ ਖੌਫ ਜਿਹੜਾ ਹੈ ਕਿ ਭਾਈ ਇਹ ਕਿਤੇ ਵੀ ਜਾ ਕੇ, ਔਰ ਉਹਦੇ 'ਚ ਬਲੈਕ ਸਪਟੈਂਬਰ ਗੈਂਗ ਤੇ ਕਿਵੇਂ ਇਹਦੇ ਤੇ ਫਿਲਮਾਂ ਵੀ ਔਰ ਨਾਵਲ ਵੀ ਔਰ ਕਹਾਣੀਆਂ ਵੀ ਲਿਖੀਆਂ ਹੋਈਆਂ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਜੇ ਤੁਸੀਂ ਭਾਰਤੀ ਏਜੰਸੀਆਂ ਦੀ ਔਰ ਖਾਸ ਤੌਰ ਤੇ ਰਾਹ ਜਿਹੜੀ ਇੰਦਰਾ ਗਾਂਧੀ ਨੇ ਜਦੋਂ ਅੰਗਰੇਜ਼ਾਂ ਨੇ ਭਾਰਤ ਛੱਡਿਆ ਉਦੋਂ ਇੰਟੈਲੀਜੈਂਸ ਬਿਊਰੋ ਸੀ, ਇਸ ਲਈ ਉਹੀ ਇੰਟੈਲੀਜੈਂਸ ਬਿਊਰੋ ਲਫ਼ਜ਼ ਇੱਧਰ ਵੀ ਹੈ, ਪਾਕਿਸਤਾਨ 'ਚ ਵੀ ਇੰਟੈਲੀਜੈਂਸ ਬਿਊਰੋ ਹੈ। ਜਿਹੜੀਆਂ ਸਟੇਟਾਂ ਸੀ, ਸੂਬੇ ਸੀ, ਉਹਨਾਂ ਦੀ CID ਸੀ, CID ਸਟੇਟ ਦੇ ਕੋਲ। ਪਰ ਇੰਦਰਾ ਗਾਂਧੀ ਦੇ ਪੀਰੀਅਡ 'ਚ ਜਿਹੜੀਆਂ ਨੇ ਫਿਰ ਕਿੰਨੀਆਂ ਏਜੰਸੀਜ਼ ਨਵੀਆਂ ਖੜੀਆਂ ਕੀਤੀਆਂ ਗਈਆਂ, ਔਰ ਇੱਕ RN ਕੌਰ ਕਸ਼ਮੀਰੀ ਪੰਡਤ ਜਿਹਦੇ ਰਾਹੀਂ ਇੰਦਰਾ ਗਾਂਧੀ ਨੇ ਰਾਹ ਰਿਸਰਚ ਐਂਡ ਐਨਾਲਿਸਿਸ ਵਿੰਗ ਦੇ ਥੱਲੇ ਇਸ ਦਾ ਨਾਂ ਰੱਖਿਆ ਗਿਆ।
ਔਰ ਇਸ ਚੋਂ ਫਿਰ ਫਰਦਰ ਜਿਵੇਂ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾਂ ਸਿੱਖਾਂ ਦੇ ਉੱਤੇ ਸਰਵਨਾਸ਼ ਦੀ ਵਾਰ ਵਿੱਢੀ ਗਈ ਤਾਂ ਉਹਨਾਂ ਨੇ ਈਵਨ ਰਾਹ ਚੋਂ ਵੀ ਚੋਜ਼ਨ ਜਿਹੜੇ ਆਫੀਸਰਸ ਨੇ ਉਹ ਥਰਡ ਏਜੰਸੀ ਉਹਨੂੰ ਕਿਹਾ ਗਿਆ ਸੀ, ਉਹਦੇ ਰਾਹੀਂ ਇਹ ਅੱਡ ਫਿਰ ਉਹ ਇੱਕ ਗਰੁੱਪਿੰਗ ਬਣਾ ਦਿੰਦੇ ਨੇ, ਉਸ ਦਾ ਇੱਕ ਆਪਣਾ ਨਾਂ ਰੱਖਿਆ ਜਾਂਦਾ ਹੈ ਹੁਣ। ਔਰ ਜਿਹੜੇ ਰਾਹ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੇ ਇੰਟੈਲੀਜੈਂਸ ਬਿਊਰੋ 'ਚ ਕੰਮ ਕੀਤਾ ਹੁੰਦਾ ਹੈ, ਔਰ ਪਿਛਲੇ ਪੀਰੀਅਡ ਦੇ ਵਿੱਚ ਇਹ ਟ੍ਰੈਂਡ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਨੇ ਵੱਡੇ ਪੈਮਾਨੇ ਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ ਔਰ ਟਾਰਗੇਟ ਕਿਲਿੰਗ ਦੇ ਲਈ ਜਿਹੜੇ ਨੇ ਅਣਪਛਾਤੀਆਂ ਲਾਸ਼ਾਂ ਬਣਾਉਣ ਦੇ ਲਈ ਵੀ ਜ਼ਿੰਮੇਵਾਰ ਸੀ। ਇਸ ਲਈ ਤੁਸੀਂ ਦੇਖੋਗੇ ਕਿ ਵੀ ਇਸ ਸਾਰੇ ਦੇ ਥੱਲੇ ਬਿਫੋਰ NIA ਕ੍ਰੀਏਟ ਹੋਈ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ, ਉਹਦੇ 'ਚ ਉਸ ਲੈਵਲ ਦੇ ਜਿਹੜੇ ਕਿਲਰ ਗੈਂਗ ਸੀ ਪੰਜਾਬ ਦੀਆਂ, ਜਿਨ੍ਹਾਂ 'ਚ ਦਿਨਕਰ ਗੁਪਤਾ ਪੰਜਾਬ ਦਾ DGP ਔਰ ਉਸ ਵੇਲੇ ਜੁਝਾਰੂਆਂ ਦੇ ਖਿਲਾਫ ਵੀ ਜਿਹੜਾ ਇਸ ਦੀਆਂ ਕਾਰਵਾਈਆਂ, ਉਹਨੂੰ ਜਿਹੜਾ ਉਹਨਾਂ ਨੇ ਉਹਦਾ NIA ਦਾ ਹੈੱਡ ਬਣਾਇਆ। ਹੁਣ ਅਜੀਤ ਡੋਵਲ ਜਿਸ ਨੂੰ ਇਸ ਦੇ ਲਈ ਅਵਾਰਡ ਦਿੱਤਾ ਗਿਆ, ਅਜੀਤ ਡੋਵਲ ਦੀ ਸਪੈਸ਼ਲਿਟੀ ਇਹੀ ਬਿਆਨੀ ਜਾਂਦੀ ਹੈ ਕਿ ਉਸ ਨੇ ਪੰਜਾਬ ਦੇ ਵਿੱਚ ਜੁਝਾਰੂ ਲਹਿਰ ਦਾ ਖਾਤਮਾ ਕੀਤਾ। ਜਿਹੜਾ ਆਪਰੇਸ਼ਨ ਬਲੈਕ ਥੰਡਰ 2 ਜਿਹਨੂੰ ਕਿਹਾ ਜਾਂਦਾ, ਉਹਦੇ ਬਾਰੇ ਹੁੰਦਾ ਜੀ ਕਿ ਅਜੀਤ ਡੋਵਲ ਇੱਕ ਰਿਕਸ਼ਾ ਚਾਲਕ ਬਣ ਕੇ ਅੰਮ੍ਰਿਤਸਰ 'ਚ ਰਹਿੰਦਾ ਸੀ ਔਰ ਉਸਨੇ ਅੰਦਰ ਜੁਝਾਰੂਆਂ ਨੂੰ ਇਹ ਡਿਸੈਪਸ਼ਨ ਦਿੱਤੀ ਹੋਈ ਸੀ ਕਿ ਜੀ ਉਹ ISI ਦਾ ਕਰਨਲ ਹੈ ਔਰ ਇਹ ਉਹ, ਤੇ ਉਹ ਕ੍ਰੈਡਿਟ ਉਹਦੇ ਖਾਤੇ 'ਚ ਪਾਉ, ਉਹਦੇ ਈਵਨ ਇੰਟਰਵਿਊਜ਼ ਵੀ ਇਸ ਦੇ ਉੱਤੇ ਆ ਚੁੱਕੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਜੀਤ ਡੋਵਲ ਮੋਸਟ ਨੋਟੋਰੀਅਸ ਜਿਹੜਾ ਪੰਜਾਬ ਦੇ ਵਿੱਚ ਇਸ ਦਾ ਰੋਲ ਰਿਹਾ ਔਰ ਇਹ ਕਿਸ ਕਿਸਮ ਦੀ ਇਨਫਿਲਟ੍ਰੇਸ਼ਨ ਇਹਨਾਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਕੀਤੀ। ਇਸ ਦੇ ਲਈ ਫਿਰ ਜਿਹੜਾ ਹੁਣ ਤਾਂ ਕੈਂਸਰ ਦੇ ਨਾਲ ਮਰ ਗਿਆ ਮਲੋਏ ਧਰ, ਜਿਹਨੇ ਓਪਨ ਸੀਕ੍ਰੇਟਸ ਕਿਤਾਬ ਵੀ ਲਿਖੀ ਜਿਹਦੇ 'ਚ ਉਹਨੇ ਇਨਕਸ਼ਾਫ ਕੀਤਾ ਸੀ ਕਿ ਉਹ ਇੰਟੈਲੀਜੈਂਸ ਬਿਊਰੋ ਲਈ ਸੀ, ਕਿਵੇਂ ਉਹ 84 ਤੋਂ ਬਾਅਦ ਆਟਵਾ 'ਚ ਤਾਇਨਾਤ ਹੋਇਆ, ਉਹਨੇ ਕਿਵੇਂ ਜਿਹੜੇ ਨੇ ਸਿੱਖਾਂ ਦੇ ਅੰਦਰ ਘੁਸਪੈਠ ਕੀਤੀ, ਕਿਵੇਂ ਆਪਣੇ ਬੰਦੇ ਬਣਾਏ। ਉਦੋਂ ਲਖਬੀਰ ਸਿੰਘ ਰੋਡੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਸੀ, ਉਹਨੇ ਕਿਹਾ ਜੀ ਕਿਵੇਂ ਅਸੀਂ ਉਹਦੀ ਗੱਡੀ ਦੇ ਵਿੱਚ ਇਹ ਓਪਨ ਸੀਕ੍ਰੇਟ 'ਚ ਮਲੋਏ ਧਰ ਨੇ ਇਨਕਸ਼ਾਫ ਕੀਤੇ ਹੋਏ ਨੇ ਕਿ ਅਸੀਂ ਕਿਵੇਂ ਜਿਹੜਾ ਉਹ ਆਪਣਾ ਪੁਰਜਾ ਫਿੱਟ ਕੀਤਾ ਜਿਹਦੇ ਰਾਹੀਂ ਅਸੀਂ ਜੋ ਵੀ ਕਾਰ 'ਚ ਬੈਠੇ ਆ ਕਨਵਰਸੇਸ਼ਨ ਹੁੰਦੀ ਸੀ ਅਸੀਂ ਸੁਣ ਸਕਦੇ ਸੀ। ਸੋ ਇਹ ਇਸ ਲਈ ਵਾਰ-ਵਾਰ ਅਸੀਂ ਬਿਆਨਦੇ ਹਾਂ ਕਿ ਵੀ ਜੇ ਕੈਨੇਡਾ ਨੇ, ਇਹ ਨਹੀਂ ਹੈ ਕਿ ਇਹਨਾਂ ਦੀ ਕੋਈ ਇੰਟਰਫੇਰੈਂਸ ਹੁਣ ਹੋਈ ਹੈ 70ਵਿਆਂ ਦੇ ਅਖੀਰ ਦੇ ਵਿੱਚ ਸੌਫਟ ਟਾਰਗੇਟ ਜਿਹਦੇ 'ਚ ਕਿਵੇਂ 에ਅਰ ਇੰਡੀਆ ਜਾਂ ਕਨਿਸ਼ਕਾ ਜਹਾਜ਼ ਦੇ ਲਈ ਇੰਡੀਅਨ ਏਜੰਸੀਆਂ ਦੀ ਖੇਡ ਹੈ। ਉਸ ਵੇਲੇ ਦੇ ਦੋ ਪ੍ਰੋਮੀਨੈਂਟ ਜਰਨਲਿਸਟ ਜ਼ਾਹਿਰ ਕਸ਼ਮੀਰੀ ਐਂਡ ਮਾਈਕਲ ਐਂਡਰਿਊ, ਗਲੋਬ ਐਂਡ ਮੇਲ ਐਂਡ ਟੋਰਾਂਟੋ ਸਟਾਰ, ਤੁਸੀਂ ਅੱਜ ਵੀ ਸੌਫਟ ਟਾਰਗੇਟ ਦੇਖੋਗੇ ਤੇ ਉਹਦੇ 'ਚ ਸਬੂਤ ਵਿਖਰੇ ਹੋਏ ਨੇ ਔਰ ਉਹਨੂੰ ਕਦੇ ਚੈਲੰਜ ਨਹੀਂ ਕੀਤਾ ਗਿਆ। ਪਰ ਸਮਹਾਉ ਕੈਨੇਡਾ ਦੀ ਸਰਕਾਰ ਕਿਤੇ ਨਾ ਕਿਤੇ ਕੰਪਲਿਸਿਟ ਸੀ। ਉਹਨਾਂ ਦਾ ਵੀਕ RCMP ਉਹਨਾਂ ਦੀ ਮੇਨ ਹੈ, ਸੀਸਸ ਹੈ, ਉਹਨਾਂ 'ਚੋਂ ਅੱਗੇ ਵੀ ਕੁਝ ਬਣਾਇਆ ਹੋਏਗਾ। ਲੇਕਿਨ ਇਹ ਜਦੋਂ ਤੱਕ ਇੱਕ ਸਟੇਜ ਆਉਂਦੀ ਹੈ ਵੀ ਇਨਫ ਇਜ਼ ਇਨਫ। ਜਸਟਨ ਟਰੂਡੋ ਜਿਹੜਾ ਲਗਾਤਾਰਤਾ ਦੇ ਨਾਲ ਇਹ ਦੇਖ ਰਿਹਾ ਸੀ ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ 2016-17 ਤੋਂ ਜਿਹੜੇ ਇਹਨਾਂ ਦੇ ਦੋ ਕੌਂਸੂਲੇਟ ਦੇ ਉਸ ਗਾਰਬ ਦੇ ਥੱਲੇ ਇੰਟੈਲੀਜੈਂਸ ਕਲੈਕਟ ਕਰ ਰਹੇ ਸੀ ਔਰ ਕਿਵੇਂ ਸੀ। ਲੇਕਿਨ 2018 'ਚ ਜਸਟਨ ਟਰੂਡੋ ਨੇ ਇੰਡੀਆ ਜਾਣਾ ਸੀ, ਇਸ ਲਈ ਉਹਨੂੰ ਕੈਪ ਕਰਤਾ ਗਿਆ। ਹੁਣ ਜਦੋਂ ਉਸ ਨੇ ਅੱਡੀ ਕੱਢ ਕੇ ਗੱਲ ਕੀਤੀ ਹੈ ਤੇ ਉਸ ਦੇ ਲਈ ਪੂਰਾ ਜਿਹੜਾ ਉਹਨਾਂ ਦਾ ਆਪਣੀ ਤਿਆਰੀ, ਪੂਰੀ ਉਹਨਾਂ ਦੇ ਕੋਲ ਐਵੀਡੈਂਸ, ਪੂਰਾ ਵਿਟਨੈਸ, ਉਹ ਭਾਵੇਂ ਕਿਸ ਲੈਵਲ ਦੀ ਹੈ ਔਰ ਇਹ ਜੇ ਕੱਲ ਨੂੰ ਜਦੋਂ ਇਹ ਇਨਕੁਆਇਰੀ ਦੇ ਸਾਹਮਣੇ ਆਏਗਾ ਤੇ ਉਹ ਬਿਲਕੁਲ ਪ੍ਰੂਵਨ ਹੋਏਗਾ। ਹੁਣ ਕਿਉਂਕਿ ਇਹ ਹੈ ਐਕਟ ਕਰਨਾ, ਭਾਰਤ ਆਪਣੇ ਝੂਠ ਦੇ ਵਿੱਚ ਔਰ ਦੂਜੇ ਚੋਂ ਸਮਝਦੇ ਸੀ ਵੀ ਅਮਰੀਕਾ ਨਾਲ ਸਾਡੀ ਯਾਰੀ ਹੈ, ਹੁਣ ਅਸੀਂ ਜੋ ਮਰਜ਼ੀ ਕਰੀ ਜਾਵਾਂਗੇ। ਔਰ ਇਹ ਜਿਹੜਾ ਜਿਸ ਤੇਜ਼ੀ ਨਾਲ ਪਿਛਲੇ 2-3 ਮਹੀਨੇ ਦੇ ਵਿੱਚ ਉਸ ਜੂਨ 18 ਤੋਂ ਪਹਿਲਾਂ ਪਰਮਜੀਤ ਸਿੰਘ ਪੰਜਵਾੜ, ਭਾਈ ਅਵਤਾਰ ਸਿੰਘ ਖੰਡਾ UK 'ਚ ਔਰ ਇਧਰ ਜਿਹੜਾ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦਾ ਫਿਰ 18 ਜੂਨ ਨੂੰ ਮਰਡਰ ਕੀਤਾ। ਹੁਣ ਇਸ ਤੋਂ ਬਾਅਦ ਜਿਹੜੀ ਚੀਜ਼ 3 ਮਹੀਨੇ ਬਾਅਦ ਇਹ ਜਦੋਂ ਪਾਵਰਫੁਲ ਇਨਕਸ਼ਾਫ ਹੁੰਦਾ ਤੇ ਉਹ ਅੱਗ ਬਬੂਲਾ ਤਾਂ ਹੋਣਾ ਹੀ ਸੀ। ਉਹਨਾਂ ਨੇ ਅਸੀਂ ਗੱਲ ਕੀਤੀ ਹੈ ਪਿਛਲੇ ਸੈਗਮੈਂਟ ਕਿ ਉਹਨਾਂ ਨੇ ਇੱਕ ਹੋਰ ਟਾਰਗੇਟ ਕਿਲਿੰਗ ਕੀਤੀ ਹੈ ਵਿਨੀਪੈਗ ਦੇ ਵਿੱਚ। ਪਰ ਇੰਟਰਨੈਸ਼ਨਲੀ ਕੈਨੇਡਾ ਨੇ ਜਿੱਥੇ ਇਹ ਕੀਤਾ, ਨਾਲ ਦੀ ਨਾਲ ਉਹਨਾਂ ਨੇ ਇੰਡੀਆ ਦੇ ਰਾਹ ਨੂੰ, ਜਦੋਂ ਮੈਂ ਪੰਜਾਬ ਦੇ IPS ਅਫਸਰਾਂ ਦੀ ਗੱਲ ਕੀਤੀ ਕਿ ਕਿਵੇਂ ਉਹ IB ਔਰ ਰਾਹ ਦੇ ਵਿੱਚ ਉਹਨਾਂ ਦਾ ਵਿਸ਼ੇਸ਼ ਰੁਤਬਾ ਜਿਹਨੂੰ ਕੱਢਿਆ ਗਿਆ, ਜਿਹੜਾ ਰਾਹ ਦਾ ਸਟੇਸ਼ਨ ਚੀਫ ਸੀ ਉਹ ਪਵਨ ਕੁਮਾਰ
ਜਿਹੜਾ ਉਹ ਪੰਜਾਬ ਦੀ IPS ਦਾ 4 ਜ਼ਿਲ੍ਹਿਆਂ 'ਚ ਉੱਥੇ SSP ਰਿਹਾ, ਵੱਡਾ ਕਿਲਰ ਉਸ ਲੈਵਲ ਦਾ। ਹੁਣ ਇਸ ਤੋਂ ਬਾਅਦ ਜ਼ਾਹਰ ਹੈ ਕਿ ਕੈਨੇਡਾ ਨੇ ਉਹਨੂੰ ਵੀ ਐਕਸਪੈਲ ਕੀਤਾ ਔਰ ਇੰਡੀਆ ਨੇ ਉਹਦਾ ਜਿਹੜਾ ਬਰਾਬਰ ਦੇ ਅਹੁਦੇ ਦਾ ਹੁੰਦਾ ਸੀਸਸ ਦਾ, ਉਹਨੂੰ ਸਟੇਸ਼ਨ ਆਫਿਸਰ ਉਹਨੂੰ ਕੱਢਿਆ। ਇਹ ਤਾਂ ਟਿਟ ਫॉर ਟੈਟ, ਇਹ ਅੰਡਰਸਟੈਂਡੇਬਲ ਹੁੰਦਾ। ਔਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਜੀ ਕੈਨੇਡਾ ਨੇ ਜਿਹੜੀ ਹੈ ਟਰੈਵਲ ਐਡਵਾਈਜ਼ਰੀ ਵੀ ਜਾਰੀ ਕਰਤੀ ਕਿ ਭਾਈ ਆ ਜਿਹੜੀਆਂ ਨੇ ਟੈਰਰਿਜ਼ਮ ਭਾਰਤ 'ਚ ਕਿਤੇ ਵੀ ਸੁਰੱਖਿਅਤ ਨਹੀਂ ਹੈ। ਇੰਡੀਆ ਨੇ ਵੀ ਕਾਊਂਟਰ ਕਰਤੀ, ਚਲੋ ਇਹ ਵੀ ਸਮਝ ਆ ਸਕਦਾ। ਹੁਣ ਜਿਹੜਾ ਅੱਜ ਇੱਕ ਕਦਮ ਅੱਗੇ ਜਾਂਦੇ ਆ, ਇੰਡੀਆ ਨੇ ਆਪਣੇ ਜਿਹੜੇ ਵੀਜ਼ਾ ਆਫਿਸਿਸ ਨੇ, ਕਾਉਂਸਲਰ ਜਾਂ ਉਹਨਾਂ ਦੇ ਅੱਗੋਂ ਜਿਹੜੀਆਂ ਉਹਨਾਂ ਨੇ ਹਾਇਰ ਕੀਤੀਆਂ ਹੁੰਦੀਆਂ ਨੇ ਏਜੰਸੀਆਂ, ਉਹਨਾਂ ਨੇ ਕਿਹਾ ਜੀ ਜਿਨ੍ਹਾਂ ਕੋਲ ਆਲਰੇਡੀ ਐਗਜ਼ਿਸਟਿੰਗ ਵੀਜ਼ੇ ਨੇ ਉਹ ਜਾ ਸਕਦੇ ਨੇ, ਲੇਕਿਨ ਨਵਾਂ ਨਹੀਂ। ਔਰ ਰੀਜ਼ਨ ਕਿ ਜੀ ਸੇਫਟੀ ਸਿਕਿਉਰਿਟੀ ਨੂੰ ਖਤਰਾ ਔਰ ਖਾਲਿਸਤਾਨੀਆਂ ਦੇ ਹਮਲੇ, ਔਰ ਪਹਿਲਾਂ ਵੀ ਕੋਈ ਨਹੀਂ ਹੋਇਆ ਔਰ ਅਸੀਂ ਲਿਸਟ ਵੀ ਦਿੱਤੀ ਸੀ, ਉਨੀਆਂ ਦੀ ਦਿੱਤੀ ਸੀ, ਫਲਾਣਿਆਂ ਦੀ ਦਿੱਤੀ ਸੀ, ਉਹ ਸਾਰਾ ਜਿਹੜਾ ਝੂਠਾ ਵਰਤਾਂਤ ਜਾਂ ਦੂਜਾ। ਹੁਣ ਬਹੁਤ ਸਾਰੇ ਐਕਸਪੈਕਟ ਕਰ ਰਹੇ ਸੀ ਕਿ ਵੀ ਇਹ ਸਾਰੇ 'ਚ ਜਸਟਿਨ ਟਰੂਡੋ ਨੇ ਪਹਿਲਾਂ ਸੈਲਵੋ ਫਾਇਰ ਕੀਤਾ, ਉਹ ਕੀ ਕਰਨਗੇ। ਹੁਣ ਤੁਸੀਂ ਜਿਹੜੀ ਜਿਸ ਨੂੰ ਅਸੀਂ ਮੈਚਿਓਰਿਟੀ ਕਹਿੰਦੇ ਹਾਂ, ਹਾਲਾਂ ਭਾਰਤ ਦੇ ਜੇ ਤੁਸੀਂ ਕੱਚ ਘਰੜ ਜੇ ਔਰ ਅਨਪ੍ਰੋਫੈਸ਼ਨਲ ਉਹਨਾਂ ਦੇ ਜਰਨਲਿਸਟ ਦੇਖੋ, ਕਿਸੇ ਨੂੰ ਜਿਹੜਾ ਉਹ ਟਰੂਡੋ ਈਡੀਅਟ ਲੱਗਦਾ ਹੈ, ਕਿਸੇ ਨੂੰ ਲੱਗਦਾ ਵੀ ਇਹਦਾ ਦਿਮਾਗ ਖਰਾਬ ਹੈ, ਕਿਸੇ ਨੂੰ ਲੱਗਦਾ ਕਿ ਭੰਗ ਪੀ ਕੇ ਫੈਸਲੇ ਲੈ ਰਿਹਾ। ਪਰ ਇਹ ਉਹ ਭੁੱਲਦੇ ਨੇ ਕਿ ਜਸਟਿਨ ਟਰੂਡੋ ਸੈਕੰਡ ਜਨਰੇਸ਼ਨ ਪ੍ਰਾਈਮ ਮਿਨਿਸਟਰ ਹੈ, ਬਾਪ ਵੀ ਉਹਦਾ ਪ੍ਰਾਈਮ ਮਿਨਿਸਟਰ। ਉਹ ਬੜੀ ਹਰ ਚੀਜ਼ ਉਹਦੀ ਕੈਲਕੂਲੇਟਡ ਹੈ। ਉਹਨੇ ਜਿਹੜਾ ਉਹ ਸੈਲਵੋ ਫਾਇਰ ਕਰ ਦਿੱਤਾ। ਹੁਣ ਰਿਐਕਟ ਕਰਨ ਲਈ ਭਾਰਤ ਨੂੰ ਹੀ ਛੱਡਿਆ ਹੋਇਆ। ਇਸ ਲਈ ਅੱਜ ਜਦੋਂ ਅਸੀਂ ਦੇਖਦੇ ਹਾਂ ਵੀ ਉਹਨਾਂ ਤੋਂ, ਕਿਉਂਕਿ ਨਿਊਯਾਰਕ 'ਚ ਨੇ ਸਾਈਡ ਲਾਈਨ ਦੇ ਉੱਤੇ ਮੀਡੀਆ ਔਰ ਸਾਰਿਆਂ ਦੇ ਜਿਹਨਾਂ ਦੇ ਨਾਲ ਵੀ ਗੱਲਬਾਤ ਬੜੀ ਕਾਮਲੀ, ਕੰਫਰਟੇਬਲੀ, ਕੌਨਫੀਡੈਂਸ਼ੀਅਲੀ ਜਿਹੜਾ ਉਹ ਆਪਣੀ ਗੱਲ ਕਰਦੇ ਨੇ, ਤੇ ਇਸ ਮੁੱਦੇ ਦੇ ਉੱਤੇ ਕਿ ਵੀ ਜੀ ਉਹਨਾਂ ਨੇ ਵੀਜ਼ੇ ਬੰਦ ਕੀਤੇ ਨੇ, ਕੀ ਤੁਸੀਂ ਜਿਹੜਾ ਟਿਟ ਫॉर ਟੈਟ ਕਰੋਗੇ। ਔਰ CBC ਜਿਹੜੀ ਬੜੀ ਡੀਟੇਲਡ ਕਵਰੇਜ ਕਰ ਰਹੀ ਹੈ, ਉਹਨਾਂ ਨੇ ਇਹ ਕਿਹਾ ਟਰੂਡੋ ਡੋਜਿਸ ਕੁਐਸਚਨ ਔਨ ਵੈਦਰ he will match India's move to suspend visa processing ਕਿ ਜੇ ਇੰਡੀਆ ਨੇ ਵੀਜ਼ਾ ਪ੍ਰੋਸੈਸਿੰਗ ਸਸਪੈਂਡ ਕਰ ਦਿੱਤੀ ਹੈ ਤੇ ਕੀ ਤੁਸੀਂ ਵੀ ਇਵੇਂ ਕਰੋਗੇ। ਔਰ ਇਹ ਇਸ ਦੇ ਜਵਾਬ ਦੇ ਵਿੱਚ ਪ੍ਰਾਈਮ ਮਿਨਿਸਟਰ ਟਰੂਡੋ ducked questions Thursday about whether his government will match India's move to halt visa services between the two countries। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ clearly speaking in New York, Trudeau sidestepped questions about visa processing and repeated his call for the Indian government to do more to get to the bottom of the matter। ਉਹਨੇ ਕਿਹਾ ਵੀ ਇਸ ਕਿਸਮ ਦੀਆਂ ਫੁੱਲ ਝੜੀਆਂ ਦੀ ਲੋੜ ਨਹੀਂ ਹੈ, ਤੁਸੀਂ ਸਾਨੂੰ ਜਿਹੜਾ ਉਹ ਅਸਲੀ ਗੱਲ ਕਰੋ ਜਿਹੜਾ ਤੁਹਾਡੇ ਜ਼ਿੰਮੇ। ਉਹ ਕੀ ਉਹਨਾਂ ਨੇ ਵੀ ਕਾਲ ਔਨ ਦਾ ਗਵਰਨਮੈਂਟ ਆਫ ਇੰਡੀਆ ਟੂ ਵਰਕ ਵਿਦ ਅਸ ਟੂ ਟੇਕ ਸੀਰੀਅਸਲੀ ਥੀਸ ਐਲੀਗੇਸ਼ਨਸ and to allow justice to follow its course ਕਿ ਗੰਭੀਰਤਾ ਦੇ ਨਾਲ ਇਹਦੀ ਤਹਿਕੀਕਾਤ ਕਰੋ ਔਰ ਜਿਹੜਾ ਜਸਟਿਸ ਹੈ ਉਹ ਪ੍ਰਵੇਲ ਕਰਨਾ ਚਾਹੀਦਾ। ਔਰ ਇਸ ਸਾਰੇ ਦੇ ਚੱਲਦੇ ਆ ਇੱਕ ਪਾਸੇ ਤਾਂ ਜਸਟਿਨ ਟਰੂਡੋ ਮੀਡੀਆ ਨੂੰ ਵੀ ਫੇਸ ਕਰਦਾ ਔਰ ਬੜੀ ਕੌਨਫੀਡੈਂਟਲੀ ਹੈਂਡਲ ਕਰਦਾ। ਤੇ ਇੰਡੀਆ ਦਾ ਤੁਸੀਂ ਦੇਖ ਲਓ, ਸੈਂਟਰ ਐਡਵਾਈਜ਼ਸ TV ਚੈਨਲਸ ਅਗੇਂਸਟ ਗਿਵਿੰਗ ਪਲੇਟਫਾਰਮ ਟੂ ਪਰਸਨਸ ਫੇਸਿੰਗ ਚਾਰजेस ਆਫ ਸੀਰੀਅਸ ਕ੍ਰਾਈਮ ਸਚ ਐਜ਼ ਟੈਰਰਿਜ਼ਮ। Directives come amid appearance of US-based terrorist ਗੁਰਪਤਵੰਤ ਸਿੰਘ ਪੰਨੂ ਨੇ ਨਿਊਜ਼ ਚੈਨਲ ਏ ਡੇ ਅਗੋ ਪਿਛਲੇ ਕੱਲ ABVP ਦਾ ਜਿਹੜਾ ਉਹਨੇ ਪੱਤਰਕਾਰ ਨੇ ਇੰਟਰਵਿਊ ਕੀਤਾ। ਉਹਨਾਂ ਨੇ ਆਪਣਾ ਕੇਸ ਬਿਲਡ ਕੀਤਾ ਕਿ ਭਾਈ ਅਸੀਂ ਜਿਹੜਾ ਉਹ ਪੀਸਫੁਲ ਢੰਗ ਨਾਲ ਰੈਫਰੈਂਡਮ ਰਾਹੀਂ ਜਿਹੜਾ ਆਪਣਾ ਜਿਹੜਾ ਉਹ ਕੇਸ ਪਲੀਡ ਕਰ ਰਹੇ ਹਾਂ। ਹੁਣ ਕਿਸ ਕਦਰ ਸੱਚ ਤੋਂ ਖੌਫਜ਼ਦਾ ਨੇ ਇੰਡੀਅਨ ਏਜੰਸੀਆਂ ਕਿ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰੀ ਨੇ 24 ਘੰਟੇ ਵੀ ਨਹੀਂ ਅਜੇ ਬੀਤੇ ਤੇ ਉਹਨਾਂ ਨੇ ਨਾਲ ਦੀ ਨਾਲ ਇਹ ਹਦਾਇਤ ਕੱਢ ਦਿੱਤੀ ਕਿ ਜੀ ਇਹ ਸੈਕਸ਼ਨ 20 ਕੇਬਲ ਟੈਲੀਵਿਜ਼ਨ ਨੈਟਵਰਕ ਦੇ ਥੱਲੇ ਉਹਨਾਂ ਨੇ ਕਿਹਾ ਵਿਚ ਲੇਜ਼ ਡਾਊਨ ਦਾ ਸਰਕਮਸਟੈਂਸ। ਉਹਨਾਂ ਨੇ ਕਿਹਾ ਜੀ ਜਿਹੜੀ ਚੀਜ਼ ਸਾਡੀ ਸਿਕਿਉਰਿਟੀ ਦੇ ਲਈ, ਸਾਡੀ ਇੰਟੈਗ੍ਰਿਟੀ ਦੇ ਲਈ ਖਤਰਾ ਹੈ, ਉਹਨੂੰ ਬਿਲਕੁਲ ਜਿਹੜਾ ਉਹ ਟੈਲੀਕਾਸਟ ਨਹੀਂ ਕੀਤਾ ਜਾ ਸਕਦਾ। ਔਰ ਜਿਨ੍ਹਾਂ ਦੇ ਖਿਲਾਫ ਕੇਸ ਨੇ ਉਹਨਾਂ ਨੂੰ ਤੁਸੀਂ ਕਿਵੇਂ, ਅਸੀਂ ਮੀਡੀਆ ਦੀ ਆਜ਼ਾਦੀ 'ਚ ਯਕੀਨ ਰੱਖਦੇ ਹਾਂ ਪਰ ਅਸੀਂ ਇਹ CTN ਐਕਟ 1995 ਸਬ ਸੈਕਸ਼ਨ 2 ਸੈਕਸ਼ਨ 20 ਦੇ ਥੱਲੇ in the above television channels are advised to refrain from giving any platform to reports, references about and views। ਹੁਣ ਇਹਨਾਂ ਦਾ ਹਾਲ ਇਹ ਹੈ ਕਿ ਵੀ ਇਹਨਾਂ ਨੂੰ
ਬਾਹਰ ਬੈਠੇ ਕਿਸੇ ਸਿੱਖ ਦੇ ਜਿਹੜਾ ਸਿੱਖ ਐਕਟਿਵਿਸਟ ਹੈ ਉਸ ਦੇ ਇੰਟਰਵਿਊ ਤੋਂ ਵੀ ਡਰ ਲੱਗਦਾ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਕਿਸ ਕਿਸਮ ਦਾ ਭਾਰਤ ਦਾ ਵਿਹਾਰ ਰਿਹਾ, ਜਦੋਂ ਪਿਛਲੇ ਕੱਲ ਪਾਰਲੀਮੈਂਟ ਦੇ ਵਿੱਚ 4-5 ਘੰਟੇ ਡਿਬੇਟ ਚੱਲੀ ਕਿ ਕਿਹਦੇ ਨਾਲ ਕੀ ਹੋਇਆ। ਸੁਖ ਧਾਲੀਵਾਲ ਜਿਹੜਾ ਸਿਟਿੰਗ MP ਹੈ, ਉਹਨੇ ਆਪਣਾ ਪੂਰੀ ਕਹਾਣੀ ਦੱਸੀ ਕਿ ਉਹਨੂੰ ਕਿਵੇਂ ਹਰਾਸ ਕੀਤਾ ਗਿਆ, ਕਿਵੇਂ ਵੀਜ਼ਾ ਡਿਨਾਈ ਕੀਤਾ ਗਿਆ। ਉਹਨੇ ਕਿਹਾ ਵੀ ਜੇ ਮੈਂ ਇੱਕ MP ਹੋਣ ਦੇ ਨਾਤੇ ਇਸ ਕਿਸਮ ਦੀ ਐਂਬੈਰਸਮੈਂਟ ਔਰ ਹਿਊਮਿਲੇਸ਼ਨ ਦਾ ਸ਼ਿਕਾਰ ਹੋਇਆ ਤੇ ਆਮ ਲੋਕ ਕਿਸ ਪ੍ਰੋਸੈਸ ਚੋਂ ਗੁਜ਼ਰਦੇ ਹੋਣਗੇ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਹੁਣ ਤੀਰ ਛੱਡਿਆ ਗਿਆ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਇਸ ਦਾ ਇੱਕ ਸਨੋਬਾਲ ਇਫੈਕਟ ਹੋਏਗਾ। ਇਹ ਹੌਲੀ ਹੌਲੀ ਹਾਂ, ਇਸ ਦੇ ਉੱਤੇ ਸਿੱਖ ਕੌਮ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਸ ਨੂੰ ਡਾਈ ਡਾਊਨ ਨਾ ਹੋਣ ਦਈਏ। ਕਾਨੂੰਨ ਦੇ ਦਾਇਰੇ 'ਚ ਰਹਿੰਦੇ ਆ। ਅਲਟੀਮੇਟਲੀ ਪੋਲਿਟਿਕਸ ਦੇ ਵਿੱਚ ਵੀ ਪ੍ਰੈਸ਼ਰ, ਵੈਸਟਡ ਇੰਟਰਸਟ, ਫਾਈਨੈਂਸ਼ੀਅਲ ਇੰਟਰਸਟ, ਸਟ੍ਰੈਟੇਜਿਕ ਇੰਟਰਸਟ ਇਹ ਮੈਟਰ ਕਰਦੇ ਨੇ। ਅਜੇ ਜਸਟਿਨ ਟਰੂਡੋ ਨੂੰ ਕੋਈ ਦੁਬਾਰਾ ਚੁਣੇ ਜਾਂ ਨਾ ਚੁਣੇ ਜਾਣ ਦਾ ਫੀਅਰ ਨਹੀਂ ਹੈ। ਅਜੇ 2025 ਦੇ ਵਿੱਚ ਇਲੈਕਸ਼ਨਾਂ ਹੋਣੀਆਂ ਨੇ, ਲੇਕਿਨ ਇਸ ਪੀਰੀਅਡ ਦੇ ਵਿੱਚ ਜਿਵੇਂ ਰਾਈਟਲੀ ਕੈਨੇਡਾ 'ਚ ਵਰਲਡ ਸਿੱਖ ਆਰਗੇਨਾਈਜੇਸ਼ਨ ਔਰ ਮੁਸਲਿਮ ਕੌਂਸਲ ਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ, ਉਹਦੇ 'ਚ ਉਹਨਾਂ ਨੇ ਮੰਗ ਕੀਤੀ ਕਿ RSS ਦੇ ਉੱਤੇ ਪਾਬੰਦੀ ਲਾਈ ਜਾਏ। ਇਹੀ ਮੂਵ ਜਿਹੜਾ ਆਲਰੇਡੀ ਅਮਰੀਕਾ 'ਚ ਵੀ ਗੁਰਦੁਆਰਿਆਂ ਦੇ ਬਿਹਾਫ ਔਰ ਆਰਗੇਨਾਈਜੇਸ਼ਨਸ ਦੇ ਬਿਹਾਫ ਤੇ ਇੱਕ ਮੂਵ ਹੈ ਵਾਈਟ ਹਾਊਸ ਨੂੰ ਐਡਰੈਸ ਕਰਨ ਦਾ। ਜਾਂ ਜਿਵੇਂ ਕੱਲ੍ਹ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਕਿਹਾ ਸੀ ਕਿ ਉੱਥੇ ਕਿਉਂਕਿ ਸਾਬਤ ਹੋਇਆ ਕਿ ਗ੍ਰੈਫਿਟੀ ਵਗੈਰਾ ਇਹਨਾਂ ਦਾ ਆਪਣਾ ਕੰਮ ਹੈ, ਸੋ ਉਸ ਦੀ ਪਬਲਿਕ ਇਨਕੁਆਇਰੀ, ਜਿਵੇਂ ਹੁਣ ਇਹ ਕੇਸ ਵੀ ਜਿਹੜਾ ਕਿਲਿੰਗ ਦਾ ਹੈ, ਇਹ ਪੂਰੇ ਕਮਿਸ਼ਨਰ ਬਿਠਾਏ ਨੇ ਔਰ ਉਸ ਦੇ ਸਾਹਮਣੇ ਐਵੀਡੈਂਸ ਜਾਏਗੀ। ਸੋ ਸਾਨੂੰ ਬਜਾਏ ਕਿ ਸਿਰਫ ਇੱਕ ਸੈਲੀਬ੍ਰੇਟਰੀ ਮੋਡ ਦੇ, ਕਿਉਂਕਿ ਇਹ ਪਾਲਿਸੀਜ਼ ਜਿਹੜੀਆਂ ਹੁੰਦੀਆਂ ਨੇ ਇਹਨਾਂ ਦੀਆਂ ਵੀ ਇਹਨਾਂ ਦੇ ਆਪਣੇ ਮੋਟਿਵ ਵੀ ਕਿਤੇ ਨਾ ਕਿਤੇ ਜੁੜੇ ਹੁੰਦੇ ਨੇ। ਲੇਕਿਨ ਸਾਡੇ ਲਈ, ਕਿਉਂਕਿ ਸਾਡੇ ਲਈ ਜਿੱਥੇ ਆਪਣੇ ਸ਼ਹਿਰੀਆਂ ਨੂੰ ਮਹਿਫੂਜ਼ ਕਰਨਾ ਜ਼ਰੂਰੀ ਹੈ, ਉੱਥੇ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਅਸੀਂ ਕਿਸੇ ਦੇ ਹੱਥਾਂ 'ਚ ਵੀ ਵਕਤੀ ਤੌਰ ਦੇ ਉੱਤੇ ਉਹਨਾਂ ਦਾ ਕੋਈ ਹਥਿਆਰ ਨਾ ਬਣੀਏ। ਅਸੀਂ ਅਲਟੀਮੇਟਲੀ ਕੌਮੀ ਘਰ ਖਾਲਿਸਤਾਨ ਨੂੰ ਕਰੀਬ ਲਿਆਉਣ ਦੇ ਲਈ ਸਾਡੀ ਸਟ੍ਰੈਟਜੀ ਹੋਣੀ ਚਾਹੀਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ 3 ਦਿਨਾਂ ਤੋਂ ਇੰਟਰਨੈਸ਼ਨਲ ਮੀਡੀਆ ਵਿੱਚ ਭਾਰਤ ਦਾ ਅਸਲੀ ਨਾਜ਼ੀਵਾਦੀ ਚਿਹਰਾ ਬੇਨਕਾਬ ਹੋ ਰਿਹਾ ਹੈ ਔਰ ਇੰਟਰਨੈਸ਼ਨਲ ਲੈਵਲ ਤੇ ਪੱਤਰਕਾਰਾਂ ਵੱਲੋਂ ਭਾਰਤ ਦੀ ਅਸਲੀਅਤ ਦੱਸੀ ਜਾ ਰਹੀ ਹੈ ਔਰ ਸਿੱਖਾਂ ਪ੍ਰਤੀ ਅਤੇ ਖਾਲਿਸਤਾਨ ਦੀ ਮੂਵਮੈਂਟ ਪ੍ਰਤੀ ਕਿਤੇ ਨਾ ਕਿਤੇ ਹਮਦਰਦੀ ਵੀ ਝਲਕਦੀ ਨਜ਼ਰ ਆ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣੇ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਕੱਲ ਦੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਜੇ ਅਸੀਂ $10 ਮਿਲੀਅਨ ਦੀ PR ਫਰਮ ਵੀ ਹਾਇਰ ਕੀਤੀ ਹੁੰਦੀ ਤੇ ਜਿਸ ਅੰਦਾਜ਼ ਦੇ ਵਿੱਚ ਪਿਛਲੇ 3 ਦਿਨਾਂ ਤੋਂ ਭਾਰਤੀ ਸਟੇਟ ਦਾ ਫਾਸ਼ਿਸਟ ਚਿਹਰਾ, ਉਹਨਾਂ ਦਾ ਰੌਕ ਸਟੇਟ ਦਾ ਇਮੇਜ, ਉਹਨਾਂ ਵੱਲੋਂ ਮਾਈਨੋਰਿਟੀਜ਼ ਦੇ ਨਾਲ ਉੱਥੇ ਕੀ ਕੀਤਾ ਜਾ ਰਿਹਾ ਔਰ ਕਿਵੇਂ KGB ਦੇ ਪੈਟਰਨ ਦੇ ਉੱਤੇ ਉਹਨਾਂ ਨੇ ਟਾਰਗੇਟ ਕਿਲਿੰਗ ਦਾ ਕੰਮ ਫੜਿਆ ਹੋਇਆ, ਜਿਹੜਾ ਇੰਟਰਨੈਸ਼ਨਲ ਟੈਰਰਿਜ਼ਮ ਦਾ ਜਿਹੜੀ ਹੈ ਇੱਕ ਟਿਪੀਕਲ ਕੇਸ ਬਣਦਾ ਹੈ ਜਿਸ ਦੇ ਲਈ ਇਹਨੂੰ ਜਵਾਬਦੇਹ ਠਹਿਰਾਇਆ ਜਾਏਗਾ।
ਸੋ ਇਸ ਸਾਰੇ ਪੀਰੀਅਡ 'ਚ ਇਕੱਲਾ ਇਹ ਨਹੀਂ ਹੈ, ਕਿਉਂਕਿ ਇਹ ਇੱਕ ਦੋ ਧਾਰੀ ਤਲਵਾਰ ਵਾਂਗ, ਇੱਕ ਪਾਸੇ ਜਿੱਥੇ ਇੰਡੀਆ ਦਾ ਅਗਲੀ ਫੇਸ ਜਿਹੜਾ ਦਹਿਸ਼ਤ ਦਾ ਫੇਸ ਬੇਨਕਾਬ ਹੋਇਆ, ਉੱਥੇ ਸਿੱਖਾਂ ਦਾ ਇਮੇਜ, ਖਾਲਿਸਤਾਨ ਦੀ ਗੱਲ, ਜਿਵੇਂ ਉਸ ਸਿੱਖਾਂ ਦਾ ਪਿਛੋਕੜ 47 ਤੋਂ ਪਹਿਲਾਂ ਦੀ ਵੀ ਗੱਲ ਹੋਣ ਲੱਗ ਗਈ, 1849 ਤੱਕ ਇੱਕ ਸਿੱਖ ਐਮਪਾਇਰ, ਇਹ ਸਾਰਾ ਅਸੀਂ ਦੇਖਦੇ ਹਾਂ। ਔਰ ਇਹ ਕੋਈ ਲੋਕਲ ਜਰਨਲਸ ਜਾਂ ਦੂਸਰਿਆਂ 'ਚ ਨਹੀਂ ਹੈ, ਜਿਹੜੇ ਗਲੋਬਲ ਲੈਵਲ ਦੇ ਉੱਤੇ ਅਹਿਮੀਅਤ ਰੱਖਦੇ ਨੇ। ਅਸੀਂ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ ਜਾਂ ਇੱਕ ਦਿਨ ਪਹਿਲਾਂ ਬਲੂਮਬਰਗ ਦੀ ਲਿਖਤ ਦੀ ਗੱਲ ਕੀਤੀ ਸੀ। ਅੱਜ ਮੇਰੇ ਕੋਲ ਘੱਟੋ ਘੱਟ 6 ਡਿਫਰੈਂਟ ਜਿਹੜੀਆਂ ਪਬਲੀਕੇਸ਼ਨਸ ਨੇ ਉਸ ਲੈਵਲ ਦੀਆਂ, ਕਿਉਂਕਿ ਉਹ ਕੱਲਾ ਧਿਆਨ ਮੰਗਦਾ, ਵਕਤ ਸਾਡੇ ਕੋਲ ਉਨਾ ਹੀ ਹੁੰਦਾ। ਪਰ ਅਸੀਂ ਪਹਿਲਾਂ ਤਾਂ ਉਹਨਾਂ ਆਪਣੇ ਸਾਰੇ ਹੀ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਦੋਸਤ ਮਲਕ ਸਾਹਿਬ ਹਿਊਸਟਨ ਤੋਂ, GC ਸਿੰਘ, ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ, ਔਰ ਇਹ ਸਾਰੇ ਸਾਨੂੰ ਇਹਨਾਂ ਨੂੰ ਜਿੱਥੋਂ ਵੀ, ਕਿਉਂਕਿ ਕੋਈ ਇਵੇਂ ਨਹੀਂ ਹੈ ਕਿ ਵੀ ਅਸੀਂ ਹਰ ਚੀਜ਼ ਤੇ ਅੱਖ ਰੱਖ ਸਕਦੇ ਹਾਂ, ਲੇਕਿਨ ਇੰਨਾ ਕੁਝ ਪਬਲਿਸ਼ ਹੋਇਆ 4 ਚੁਫੇਰੇ ਔਰ ਹੋ ਰਿਹਾ ਲਗਾਤਾਰਤਾ ਦੇ ਨਾਲ। ਔਰ ਆਬਜੈਕਟਿਵਲੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਆਬਜੈਕਟਿਵ ਐਨਾਲਿਸਿਸ ਹੈ, ਔਰ ਇੰਟਰਵਿਊਜ਼ ਵੀ ਜਦੋਂ ਤੁਸੀਂ ਉਹਨਾਂ ਦੇ ਦੇਖਦੇ ਹੋ, ਔਰ ਜਿਸ ਗ੍ਰੇਸ ਨਾਲ ਕੈਨੇਡਾ ਦਾ ਜਿਹੜਾ ਯੂਨਾਈਟਿਡ ਨੇਸ਼ਨਸ ਐਂਬੈਸਡਰ ਹੈ ਉਹਨੇ ਮੀਡੀਆ ਨੂੰ ਫੇਸ ਕੀਤਾ ਹੈ, ਕੈਨੇਡਾ ਦੇ ਦੂਸਰੇ ਮਿਨਿਸਟਰ ਨੇ, ਹਾਲਾਂਕਿ ਅਸੀਂ ਕੈਨੇਡਾ ਵਿਚਲੇ ਜਿਹੜੇ ਸਿੱਖ ਮੈਂਬਰ ਪਾਰਲੀਮੈਂਟ ਨੇ 16-17, ਉਹਨਾਂ 'ਚੋਂ ਬਹੁਤਿਆਂ ਕਿਸੇ ਦੀ ਸ਼ਕਲ ਨਹੀਂ ਦੇਖਦੇ। ਮੇ ਵੀ ਉਹਨਾਂ ਨੂੰ ਲੱਗਦਾ ਕਿ ਵੀ ਹੁਣ ਸਰਕਾਰ ਲੈਵਲ ਤੇ ਹੀ ਕੰਮ ਹੋ ਰਿਹਾ ਤੇ ਅਸੀਂ ਕਾਹਨੂੰ ਬੋਲਣਾ। ਪਰ ਇਹ ਚੰਗਾ ਹੋਏ ਕਿ ਵੀ ਉਹ ਵੀ ਜਿਹੜਾ ਸਿੱਖ, ਜਿਵੇਂ ਸੁਖ ਧਾਲੀਵਾਲ ਨੇ ਕੈਨੇਡੀਅਨ ਪਾਰਲੀਮੈਂਟ 'ਚ ਖਲੋ ਕੇ ਕਿਹਾ ਵੀ ਉਹਨੂੰ ਕਿਵੇਂ ਵੀਜ਼ਾ ਡਿਨਾਈ ਕੀਤਾ ਗਿਆ ਔਰ ਹਿਊਮਿਲੇਟ ਕੀਤਾ ਗਿਆ। ਇੰਗਲੈਂਡ ਦੇ ਵਿੱਚ ਬੀਬੀ ਪ੍ਰੀਤ ਕੌਰ ਗਿੱਲ ਔਰ ਤਨਮਨਜੀਤ ਸਿੰਘ ਢੇਸੀ, ਉਹਨਾਂ ਨੇ ਵੀ ਵੋਕਲ ਆਵਾਜ਼ ਚੁੱਕੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਬੜਾ ਜ਼ਰੂਰੀ ਹੈ ਇਸ ਵੇਲੇ, ਜਦੋਂ ਕਿ ਮੀਡੀਆ ਜਾਨਣਾ ਚਾਹੁੰਦਾ। ਹੁਣ ਵੀ ਜੇ ਮੈਂ ਪਿਛਲੇ 2 ਦਿਨਾਂ ਤੋਂ ਦੇਖਾਂ, ਇੰਨਾ ਕੁ ਮੀਡੀਆ ਦੇ ਲੋਕ ਕਮਿਊਨੀਕੇਟ ਕਰ, ਇੰਡੀਅਨ ਮੀਡੀਆ ਨੂੰ ਤਾਂ ਮੈਂ ਵੈਸੇ ਹੀ ਦਰਕਾਰ ਦਿੰਦਾ, ਲੇਕਿਨ ਅੱਜ ਉਹਨਾਂ ਦੀ ਇੱਕ ਕੋਰਸਪੋਂਡੈਂਟ ਜਿਹੜੀ ਰਿਲੀਜਨ ਸੈਕਸ਼ਨ AP ਨਾਲ, ਐਸੋਸੀਏਟਿਡ ਪ੍ਰੈਸ ਨਾਲ ਹੈ, ਉਹਦਾ ਮੈਸੇਜ ਹੈ, ਬਟ ਮੈਂ ਅਜੇ ਰਿਲੈਕਟੈਂਟ ਹੈ ਕਿ ਵੀ ਲਿਖਤੀ ਸਵਾਲ ਲੈ ਕੇ, ਕਿਉਂਕਿ ਇਹਨਾਂ ਨੇ ਸ਼ਰਾਰਤ ਕਰਨੀ ਹੁੰਦੀ ਹੈ। ਪਰ ਇਸ ਪੀਰੀਅਡ 'ਚ ਜਿਹੜਾ ਮੈਂ ਜੇ ਸਿਰਫ ਹੈਡਲਾਈਨਸ ਹੀ ਪੜ੍ਹਾਂ, ਉਹਦੇ ਤੋਂ ਹੀ ਅੰਦਾਜ਼ਾ ਹੋ ਜਾਏਗਾ ਵੀ ਕੱਲਾ ਇਹ ਕਿਵੇਂ ਦੋ ਧਾਰੀ ਤਲਵਾਰ ਵਾਂਗ, ਇੱਕ ਪਾਸੇ ਇੰਡੀਆ ਦਾ ਅਗਲੀ ਸਟੇਟ ਇਮੇਜ ਹੈ, ਅੱਛਾ, ਰੋਗ ਸਟੇਟ, ਜਦੋਂ ਤੁਸੀਂ ਕਹਿੰਦੇ ਹੋ ਕਿ ਇੰਡੀਆ ਅਨਮਾਸਕਡ, ਕਿ ਉੱਤੇ ਜਮਹੂਰੀਅਤ ਦਾ ਜਿਹੜਾ ਉਹ ਨਕਾਬ ਪਾਇਆ ਹੋਇਆ ਸੀ, ਉਹ ਮੁਖੌਟਾ ਲੈ ਗਿਆ। ਔਰ ਦੂਸਰੇ ਪਾਸੇ ਸਿੱਖ, ਉਹਨਾਂ ਦਾ ਇਸ਼ੂ ਕੀ ਹੈ, ਉਹ ਕੀ ਮੰਗਦੇ ਨੇ, ਉਸ ਨੂੰ ਕਿਵੇਂ ਉਹਨਾਂ ਨੂੰ ਪੰਜਾਬ 'ਚ ਦਬਾਇਆ ਗਿਆ, ਕਿਵੇਂ ਉਹਨਾਂ ਦਾ ਬਾਹਰ ਜਿਹੜਾ ਹੱਕ ਹੈ ਨੌਨ ਬਾਈਂਡਿੰਗ ਰੈਫਰੈਂਡਮ ਦਾ, ਉਹਨੂੰ ਵੀ ਇੰਡੀਅਨ ਸਟੇਟ ਟੋਲਰੇਟ ਕਰਨ ਨੂੰ ਤਿਆਰ ਨਹੀਂ, ਵੀ ਇਹ ਤਾਂ ਰੋਗ ਸਟੇਟ ਹੀ ਹੈ। ਹੁਣ ਇਸ 'ਚ ਦਾ ਇਕੋਨੋਮਿਸਟ ਜਿਹੜੀ ਇੱਕ ਪਾਵਰਫੁਲ ਪਬਲੀਕੇਸ਼ਨ ਹੈ, ਔਰ ਉਹਨਾਂ ਨੇ ਇਸ ਦੇ ਉੱਤੇ ਉਹਨਾਂ ਦਾ ਜਿਹੜਾ ਆਰਟੀਕਲ, ਉਸ 'ਚ ਉਹਨਾਂ ਨੇ ਕਿਹਾ ਕਿ ਇਫ ਇੰਡੀਆ ordered a murder in Canada, there must be consequences. Western countries have for too long acquiesced to the Indian government's abuses. ਕਿ ਲੰਬਾ ਵਕਤ ਹੋ ਗਿਆ ਪੱਛਮ ਦੀਆਂ ਸਰਕਾਰਾਂ ਸਹਾਰ ਰਹੀਆਂ ਸੀ ਭਾਰਤੀ ਸਟੇਟ ਕੀ ਕਰ ਰਹੀ ਹੈ, ਪਰ ਜੇ ਹੁਣ ਉਹਨਾਂ ਨੇ ਮਰਡਰ ਕੀਤਾ ਤੇ ਉਸ ਦੇ ਨਤੀਜਿਆਂ ਲਈ ਇੰਡੀਆ ਨੂੰ ਤਿਆਰ ਰਹਿਣਾ ਚਾਹੀਦਾ। ਔਰ ਮੈਂ ਇੱਕ ਪੈਰਾਗ੍ਰਾਫ ਹੀ ਸ਼ੇਅਰ ਕਰਦਾ। For years, India objected to Western strategic lumping it together with its violent and chaotic neighbor, Indo-Pakistan. ਉਹਨਾਂ ਨੇ ਕਿਹਾ ਜੀ ਕਿੰਨੀ ਦੇਰ ਇੰਡੀਆ ਕਹਿੰਦਾ ਰਿਹਾ ਜੀ ਤੁਸੀਂ ਹਾਈਫਨ ਪਾਇਆ ਹੋਇਆ ਇੰਡੀਆ ਪਾਕਿਸਤਾਨ, ਸਾਨੂੰ ਪਾਕਿਸਤਾਨ ਨਾਲ ਕੰਪੇਅਰ ਕਰ ਦਿਓ। Now recognized as a fast growing giant and a potential bulwark against China, India claims to have been de-hyphenated. ਕਿ ਜਦੋਂ ਉਹਨਾਂ ਨੇ ਪਾਕਿਸਤਾਨ ਨਾਲੋਂ ਅੱਡ ਕੀ, ਹੁਣ ਤਾਂ ਡਿਚ ਕੀਤਾ ਪਾਕਿਸਤਾਨ ਨੂੰ ਅਮਰੀਕਾ ਨੇ ਔਰ ਨੈਟੋ ਨੇ, ਤੇ ਇੰਡੀਆ ਨੇ ਕਿਹਾ ਦੇਖੋ ਅਸੀਂ ਹੁਣ ਗਲੋਬਲ ਪਾਵਰ ਦੇ ਤੌਰ ਤੇ ਉੱਭਰ ਰਹੇ। ਯੈਟ the explosive charge aired this week by Justin Trudeau suggests that diplomatic recalibration may have gone too far. ਕਿ ਜਿਹੜੀ ਕੈਲੀਬ੍ਰੇਸ਼ਨ ਹੈ ਬਹੁਤ ਦੂਰ ਤੱਕ ਹੁਣ ਪਹੁੰਚੀ ਹੈ। Canada's Prime Minister alleges that Indian agents were involved in the murder in Vancouver of a Canadian citizen sympathetic to India's Sikh separatist movement. ਹੁਣ ਕੋਈ ਉਹ ਦਹਿਸ਼ਤਗਰਦ ਲਫ਼ਜ਼ ਨਹੀਂ ਕਹਿ ਰਹੇ, ਕੋਈ ਅਦਰ,
ਕਿ ਜੀ ਇੱਕ ਸਿੰਪੈਥੈਟਿਕ ਸੀ ਜਿਹੜਾ ਇੱਕ ਅਲਗਾਵਵਾਦੀ ਹੈ, ਅੱਡ ਹੋਣ ਦੀ ਮੂਵਮੈਂਟ। ਇਹ ਠੀਕ ਹੈ, ਇੱਕ ਨਿਊਟਰਲ ਲਫ਼ਜ਼ ਹੈ। India has long been accused of assassinating militants and dissidents in its own region। ਕਿ ਭਾਰਤ ਦੇ ਉੱਤੇ ਲੰਮੇ ਵਕਤ ਤੋਂ ਇਹ ਇਲਜ਼ਾਮ ਤਾਂ ਸੀ ਕਿ ਵੀ ਇਹ ਆਪਣੇ ਮਿਲੀਟੈਂਟਸ ਨੂੰ ਜਾਂ ਦੂਜਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਦਾ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕਰਦਾ, ਇਹ ਨੋਨ ਸੀ। ਨੈਵਰ ਪ੍ਰੀਵੀਅਸਲੀ ਇਨ ਦਾ ਫਰੈਂਡਲੀ ਐਂਡ ਆਰਡਰਲੀ ਵੈਸਟ। ਇਹ ਕਦੇ ਨਹੀਂ ਸੀ ਘਟਨਾ ਹੋਈ ਕਿ ਜਿਹੜਾ ਆਰਡਰਲੀ, ਜਿੱਥੇ ਰੂਲ ਆਫ ਦਾ ਲੈਂਡ ਹੈ, ਵੈਸਟ ਦੇ ਵਿੱਚ ਆ ਕੇ ਇੰਡੀਆ ਇਸ ਕਿਸਮ ਦੀ ਕਰਤੂਤ ਕਰੇ। ਐਂਡ though India calls the victim Hardeep Singh Nijjar a terrorist and had offered a reward for information leading to his arrest, he has rebuffed Indian allegations linking him to separatist violence। ਇਹ ਭਾਵੇਂ ਉਹਨੂੰ ਦਹਿਸ਼ਤਗਰਦ ਕਹਿੰਦੇ ਸੀ, ਉਹਨੇ ਇਹਨਾਂ ਨੂੰ ਰੀਬਫ ਕੀਤਾ ਸੀ। ਇੰਡੀਆ denies everything, ਕਿ ਉਹ ਸਭ ਤੋਂ ਹੀ ਹੱਥ ਉਹਨੇ ਧੋਤੇ ਹੋਏ ਨੇ। ਬਟ Canada is reported to have shared intelligence about the murder with its allies in the Five Eyes Pact। ਇਹ ਸਮਝੌਤਾ ਹੈ 5 ਮੁਲਕਾਂ ਦਾ, 5 ਅੱਖਾਂ ਨੇ ਇੰਟੈਲੀਜੈਂਸ ਦੀਆਂ, ਜਸੂਸੀ ਦੀਆਂ, ਉਹਨਾਂ ਨਾਲ ਕੈਨੇਡਾ ਨੇ ਸ਼ੇਅਰ ਕੀਤਾ। None appears to have questioned it। ਇਹ ਬਹੁਤ ਵੱਡੀ ਗੱਲ ਹੈ। ਇਕਨੋਮਿਸਟ ਉਹਨੇ ਕਿਹਾ ਜੀ 5 ਹੀ ਮੁਲਕਾਂ ਨੇ ਕਿਹਾ ਵੀ ਇਹ ਵਰਜਨ ਠੀਕ ਹੈ, ਕਿਸੇ ਨੇ ਇਹਦੇ ਤੇ ਸਵਾਲ ਨਹੀਂ ਚੁੱਕਿਆ ਵੀ ਵਾਕਈ ਇਹਨਾਂ ਨੇ ਕੀਤਾ ਹੈ। Shortly after Mr. Trudeau leveled the charge in Canada in Parliament, America and Britain released cautiously supportive statements urging India to cooperate with Canadian probe। कि उन्होंने नाल दी नाल स्टेटमेंट कि उन्होंने नाल cooperate करो। और the killing by 2 unknown gunmen outside the Sikh temple in June followed a spike in both Sikh separatist activity and at times heavy-handed Indian suppression of it। उन्हें इसे फिक्र च कहा कि उन्हें ਜਿਹੜੀ ਸਿੱਖਾਂ ਦੀ ਮੂਵਮੈਂਟ ਹੈ ਆਜ਼ਾਦ ਮੁਲਕ ਦੀ ਕਿਵੇਂ ਇੰਡੀਆ ਹੈਵੀ ਹੈਂਡਡਲੀ ਉਹਨੂੰ ਸਪਰੈਸ ਕਰਦਾ। ਹੁਣ ਇਹ ਪੂਰਾ ਆਰਟੀਕਲ ਇਹਦੇ 'ਚ ਤੁਸੀਂ ਦੇਖਦੇ ਹੋ ਤਾਂ ਮੈਂ ਦੇਖਿਆ, ਮੈਂ ਕਿਸੇ ਕੋਈ ਸਿੱਖ ਵੀ ਇਵੇਂ ਨਹੀਂ ਸੀ ਲਿਖ ਸਕਦਾ। ਹੁਣ ਇਕਨੋਮਿਸਟ ਇਸ ਨੂੰ ਦੇ ਰਿਹਾ। ਹੁਣ ਇਸੇ ਤਰ੍ਹਾਂ ਵੌਕਸ, ਜਿਸ ਦੀ ਬੜੀ ਚਰਚਾ ਹੁੰਦੀ ਹੈ ਜਦੋਂ ਵੀ ਕੋਈ ਸਟੋਰੀ ਹੁੰਦੀ ਹੈ, ਉਹਨੇ ਕਿਹਾ ਵੀ the wild allegations about India killing a Canadian citizen explained the killing of Sikh activist Hardeep Singh Nijjar in Canada has exposed a big problem for US foreign policy। ਕਿ ਇਸ ਇੱਕ ਘਟਨਾ ਨੇ ਅਮਰੀਕਾ ਦੀ ਜਿਹੜੀ ਫੋਰਨ ਪਾਲਿਸੀ ਹੈ ਉਸ ਦੇ ਉੱਤੇ ਵੱਡਾ ਜਿਹੜਾ ਉਹ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ India's foreign intelligence agency research and analysis RA is widely believed to regularly spy on Sikhs abroad। ਕਿ ਪਹਿਲਾਂ ਹੀ ਇਹਨਾਂ ਤੇ ਸੀ ਵੀ ਇਹ ਸਿੱਖਾਂ ਤੇ ਜਸੂਸੀ ਕਰਦੇ ਨੇ। One Sikh diaspora source I spoke to while reporting this article refused to speak on the record due to previous threats made by Indian agents against family members still residing in the country। ਉਹਨੇ ਕਿਹਾ ਕਿ ਮੈਂ ਡਾਇਸਪੋਰਾ ਸਿੱਖ ਨਾਲ ਗੱਲ ਕੀਤੀ, ਜ਼ੈਕ ਬੀ ਕੈਂਪ ਉਹਨੇ ਇਹ ਸਟੋਰੀ ਕੀਤੀ ਹੈ। ਉਹਨੇ ਕਿਹਾ ਜੀ ਮੇਰਾ ਟੱਬਰ ਪਿੱਛੇ ਹੈ, ਮਾਰ ਦੇਣਗੇ ਰਾਹ ਵਾਲੇ ਔਰ ਦੂਜੇ। ਪਰ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ but the killing of a NATO country's citizen inside their borders would represent a massive and worrying escalation। In the 21st century, fellow democracies almost never assassinate each other's citizens on each other's territory, even if they are suspected of serious crimes। Transnational repression, the political science term for going after dissidents and critics abroad, is typically practiced by the world's most brutal regimes, places like China, Russia, Iran and Saudi Arabia। ਕਿ ਹੁਣ ਤੱਕ ਤਾਂ ਇਹ ਬਰੂਟਲ ਰੋਗ ਸਟੇਟਾਂ ਰਜੀਮ ਸੀ ਜਿਹੜੇ ਇਵੇਂ ਕਰਦੇ ਸੀ। ਹੁਣ ਇੰਡੀਆ ਜਿਹੜਾ ਆਪਣੇ ਆਪ ਨੂੰ ਜਮਹੂਰੀਅਤ ਕਹਿੰਦਾ ਹੈ ਉਹ ਵੀ ਇਸ ਸ਼੍ਰੇਣੀ ਦੇ ਵਿੱਚ ਆ ਗਿਆ। ਔਰ ਈਵਨ ਇਹਨਾਂ ਫਿਰ ਸਾਰਿਆਂ ਨੂੰ ਹੀ ਜੋੜ ਕੇ ਸ਼ਾਇਦ ਇਹਦਾ ਪ੍ਰਿੰਟ ਦਾ ਆਰਟੀਕਲ ਹੈ, ਇੰਟਰਨੈਸ਼ਨਲ ਪਬਲਿਕੇਸ਼ਨਸ ਟਾਈ Canada's allegations to Modi government's perceived crackdown on dissent। ਕਿ ਜਿਵੇਂ ਮੋਦੀ ਵਿਦਨ ਕੰਟਰੀ ਵਿਰੋਧ ਦੀ ਆਵਾਜ਼ ਨੂੰ ਦਬਾ ਰਿਹਾ, ਇਵੇਂ ਹੀ ਉਹਨਾਂ ਨੇ ਕੀਤਾ। ਔਰ ਟੋਰਾਂਟੋ ਸਨ ਜਿਹੜੀ ਵੱਡੀ ਪਬਲਿਕੇਸ਼ਨ ਹੈ, ਇਹਦੇ 'ਚ ਕਈ ਵਾਰ ਖਾਲਿਸਤਾਨ ਵਿਰੋਧੀ, ਦਹਿਸ਼ਤਗਰਦ ਇਹ ਉਹ ਲੱਗਦੇ ਸੀ ਆਰਟੀਕਲ। ਹੁਣ ਇਸ ਦੇ ਆਰਟੀਕਲ ਦਾ ਵੈਰਨ ਕਿਨਸੈਲਾ ਦਾ ਲਿਖਿਆ ਹੈ ਔਰ 4-5 ਪੇਜ ਦਾ ਲੰਬਾ ਚੌੜਾ ਆਰਟੀਕਲ ਹੈ। ਉਹਦਾ ਹੈਡਲਾਈਨ ਹੈ ਮਰਡਰ ਔਨ ਆਵਰ ਸੋਇਲ ਮਸਟ ਨਾਟ ਗੋ ਅਨਪਨਿਸ਼ਡ, ਵੀ ਅਪੋਜ਼ ਨੈਸ਼ਨਲਿਸਟ ਵਿਦ ਆਵਰ ਵਰਡਸ ਐਂਡ ਐਕਸ਼ਨਸ ਪੀਸ। ਉਹਨੇ ਕਿਹਾ ਜੀ ਸਾਡੀ ਧਰਤੀ ਦੇ ਉੱਤੇ ਕਿਸੇ ਦਾ ਵੀ ਜਿਹੜਾ ਮਰਡਰ ਹੈ ਉਹ ਜਿਹੜਾ ਬਿਨਾਂ ਸਜ਼ਾ ਦਿੱਤੇ ਨਹੀਂ ਜਾਣਾ ਚਾਹੀਦਾ। ਔਰ ਇਸ ਦੇ ਉੱਤੇ ਉਹਨਾਂ ਨੇ ਪੂਰਾ ਕਿਊਬੈਕ ਦੀ
ਹਿਸਟਰੀ ਦਿੱਤੀ ਹੈ ਕਿ ਭਾਈ ਇੱਥੇ ਕਿਵੇਂ ਹੋਇਆ, ਲੇਕਿਨ ਉਹਨਾਂ ਨੂੰ ਅਸੀਂ ਪਸੰਦ ਕਰੀਏ ਨਾ ਕਰੀਏ, ਉਹਨਾਂ ਨੂੰ ਰੈਫਰੈਂਡਮ ਦਾ ਹੱਕ ਵੀ ਦਿੱਤਾ ਹੈ, ਉਹਨਾਂ ਦੀ ਪਾਰਟੀ ਵੀ ਹੈ ਬਲੌਕ ਕਿਊਬਿਕॉयस ਔਰ ਦੂਸਰੇ, ਉਹ ਸਾਰੇ ਜਿਹੜੇ ਨੇ ਇਸ ਨੂੰ ਜਿਹੜਾ ਅਸੀਂ ਉਹਨਾਂ ਨੂੰ ਐਕਸੈਪਟ ਕਰਦੇ ਹਾਂ ਕਿ ਉਹਨਾਂ ਦੇ ਕੋਲ ਹੱਕ ਹੈ ਕਿ ਉਹ ਡਿਫਰ ਕਰ ਸਕਣ। ਔਰ BBC ਨੇ ਤੇ ਖਾਸ ਤੌਰ ਤੇ ਪਾਕਿਸਤਾਨ ਔਰ ਚੀਨ ਦੇ ਮੀਡੀਆ ਦੇ ਉੱਤੇ ਗੱਲ ਕੀਤੀ ਹੈ ਕਿ ਵੀ ਕਿਵੇਂ ਉਹ ਡਾਊਨ ਹੋਏ, ਉਹਨਾਂ ਦੇ ਦੂਸਰੇ ਜਿਹੜੇ ਨੇ ਹੋਣ, ਪਰ ਚੀਨ ਦੇ ਮੀਡੀਆ ਦਾ ਦਿਲਚਸਪ ਹੈ ਕਿ ਚੀਨ ਦੇ ਮੀਡੀਆ ਨੂੰ ਕੋਟ ਕਰਦੇ ਆ BBC ਨੇ ਜਿਹੜਾ ਇਹ ਕਿਹਾ ਕਿ ਵੀ ਇਹ ਜਿਹੜੀ ਉਹਨਾਂ ਦੀ ਗਵਰਨਮੈਂਟ ਨਿਊਜ਼ ਏਜੰਸੀ ਹੈ ਸ਼ਿਨਹੂਆ ਦਾ ਪੇਪਰ ਔਰ ਚਾਈਨਿਊਜ਼.com ਜਿਹੜੀਆਂ ਵੱਡੀਆਂ ਉਹਨਾਂ ਦੀਆਂ ਸਰਕਾਰੀ ਮੀਡੀਆ ਆਊਟਲੈਟਸ ਨੇ, ਉਹਨਾਂ ਨੇ ਖਾਲਿਸਤਾਨੀ ਸੈਪਰੇਟਿਸਟ ਨੇਤਾ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ ਦੇ ਮਾਮਲੇ ਨੂੰ ਲੈ ਕੇ ਉਸ ਨੂੰ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੇ ਰਿਪੋਰਟ ਕੀਤਾ ਜੋ ਖਬਰਾਂ ਦੁਨੀਆ 'ਚ ਆਈਆਂ ਨੇ ਇਹ ਸਾਰੀਆਂ ਹੀ ਚਾਈਨੀਜ਼ ਨਿਊਜ਼ ਏਜੰਸੀਜ਼ ਨੇ, ਲੇਕਿਨ 19 ਸਤੰਬਰ ਨੂੰ ਜਿਹੜੀ ਉਹਨਾਂ ਦੀ ਸਰਕਾਰੀ ਅਖਬਾਰ ਹੈ ਗਲੋਬਲ ਟਾਈਮਜ਼, ਉਹਨੇ ਲਿਖਿਆ ਕਿ ਵੀ ਇਹ ਜੋ ਕੁਝ ਭਾਰਤ ਨੇ ਕੀਤਾ ਜਾ ਕੇ ਉੱਥੇ, ਇਹ ਜਿਹੜੀਆਂ ਅਮਰੀਕਾ ਕੈਨੇਡਾ ਦੀਆਂ ਡੈਮੋਕ੍ਰੈਟਿਕ ਵੈਲਿਊਜ਼ ਨੇ ਉਹਨਾਂ ਦਾ ਮਜ਼ਾਕ ਉਡਾਉਂਦਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇੱਕ ਪਾਸੇ ਤਾਂ ਉਹ ਭਾਰਤ ਨੂੰ ਦਾ ਜਿਹੜਾ ਹਿਊਮਨ ਰਾਈਟਸ ਰੈਕਰਡ ਹੈ ਉਹਦੇ ਤੇ ਕਦੇ ਗੱਲ ਨਹੀਂ ਸੀ ਕਰਦੇ, ਔਰ ਹੁਣ ਇਹ ਸਾਹਮਣੇ ਆ ਗਿਆ। ਉਹਨਾਂ ਨੇ ਟੀ ਸਿੰਘੂਆ ਯੂਨੀਵਰਸਿਟੀ ਦੇ ਨੈਸ਼ਨਲ ਸਟ੍ਰੈਟਜੀ ਇੰਸਟੀਚਿਊਟ ਦੇ ਰਿਸਰਚਰ ਕਿਆਨ ਫੈਂਗ ਦੇ ਹਵਾਲੇ ਨਾਲ ਕਿਹਾ ਕਿ ਵੀ ਇਹ ਜਿਹੜੇ ਵੈਸਟਰਨ ਕੰਟਰੀਜ਼ ਨੇ ਔਰ ਅਮਰੀਕਾ, ਇਹ ਕਈ ਸਾਲਾਂ ਤੋਂ ਜਮਹੂਰੀਅਤ ਤੇ ਆਜ਼ਾਦੀ ਦੇ ਸਾਂਝੀਆਂ ਵੈਲਿਊਜ਼ ਭਾਰਤ ਨਾਲ ਇਹਦੇ ਝੰਡਾ ਬਰਦਾਰ ਰਹੇ ਨੇ। ਉਹ ਬਹੁਤ ਵਾਰੀ ਚੀਨ ਨੂੰ ਕਾਊਂਟਰ ਕਰਨ ਲਈ ਇਹ ਕਹਿੰਦੇ ਸੀ ਜੀ ਚੀਨ ਤਾਂ ਕਮਿਊਨਿਸਟ ਹੈ ਔਰ ਇਹ ਡੈਮੋਕ੍ਰੇਸੀ ਹੈ। ਹੁਣ ਇਹਨਾਂ ਨੂੰ ਪੁੱਛੋ ਕਿ ਭਾਰਤ ਦੇ ਹਿਊਮਨ ਰਾਈਟਸ ਰੈਕਰਡ ਨੂੰ ਲੈ ਕੇ ਕੀ ਕਹਿੰਦੇ ਨੇ। ਉਹਨਾਂ ਨੇ ਹੁਣ ਤੱਕ ਅੱਖਾਂ ਬੰਦ ਕਰਕੇ ਰੱਖੀਆਂ ਨੇ ਔਰ ਇਹ ਦੱਸਦਾ ਹੈ ਕਿ ਵੀ ਇਹ ਕਿਵੇਂ ਫਰਾਡ ਹੋ ਜਾਂਦਾ ਹੈ ਵੈਸਟਰਨ ਡੈਮੋਕ੍ਰੇਸੀਜ਼ ਦਾ, ਜਦੋਂ ਕਿ ਇਹ ਇਸ ਕਿਸਮ ਦਾ ਸੀ, ਅੱਖਾਂ ਬੰਦ ਸੀ। ਔਰ ਇਸ ਦੇ ਵਿੱਚ ਉਹਦਾ ਹੀ ਐਡੀਟਰ ਇਨ ਚੀਫ ਸ਼ੀਜਨ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ANI ਦਾ ਇੱਕ ਵੀਡੀਓ ਸ਼ੇਅਰ ਕੀਤਾ ਜਿਹਦੇ 'ਚ ਕੈਨੇਡਾ ਦਾ ਹਾਈ ਕਮਿਸ਼ਨਰ ਦਿੱਲੀ ਤੋਂ 2-3 ਮਿੰਟ ਤੋਂ ਬਾਅਦ ਹੀ ਉਹਨਾਂ ਦੇ ਫੋਰਨ ਆਫਿਸ 'ਚੋਂ ਨਿਕਲ ਰਿਹਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਮਰਡਰ ਦੀ ਘਟਨਾ ਆਈ ਹੈ ਇਹ ਮੁਮਕਿਨ ਹੈ ਇਹਦੇ ਨਾਲ ਅਮਰੀਕਾ ਲਈ ਇਹ ਪਰੇਸ਼ਾਨੀ ਦਾ ਸਬਬ ਬਣੇਗਾ ਔਰ ਇਹ ਅਮਰੀਕਾ ਲਈ ਹੁਣ ਜ਼ਰੂਰੀ ਹੈ ਕਿ ਉਹ ਆਪਣੇ ਛੋਟੇ ਭਰਾ ਕੈਨੇਡਾ ਦੀ ਹਮਾਇਤ ਕਰੇ। ਤੇ ਫਿਰ ਉਹਨਾਂ ਨੇ ਕਿਹਾ ਜੀ ਭਾਰਤ ਦਾ ਕੀ ਬਣੇਗਾ, ਉਹਦੇ ਉੱਤੇ ਸਵਾਲੀਆ ਨਿਸ਼ਾਨ ਕਿ ਭਾਰਤ ਤਾਂ ਆਪਣਾ ਪਿਆਦਾ ਖੜਾ ਕੀਤਾ। ਸੋ ਮਤਲਬ ਇਹ ਹੈ ਕਿ ਵੀ ਹਰ ਇੱਕ ਨੇ ਆਪੋ ਆਪਣੇ ਢੰਗ ਦੇ ਨਾਲ ਇਸ ਨੂੰ ਜਿਹੜਾ ਆਪਣੇ ਇੰਟਰਸਟ ਦੇਖਣਾ, ਪਰ ਸਾਨੂੰ ਅਸੀਂ ਘੱਟੋ ਘੱਟ ਇਹ ਤਸੱਲੀ ਦਾ ਇਜ਼ਹਾਰ ਕਰ ਸਕਦੇ ਹਾਂ ਕਿ 39 ਸਾਲ ਬਾਅਦ ਜੇ ਜੂਨ ਪਹਿਲੇ ਹਫਤੇ 84 ਤੋਂ ਗੱਲ ਕਰੀਏ ਕਿ ਮੀਡੀਆ ਓਬਜੈਕਟਿਵਲੀ ਜਿੱਥੇ ਇੰਡੀਆ ਦੇ ਉਸ ਗੰਦੇ ਚਿਹਰਿਆਂ ਨੂੰ ਬੇਨਕਾਬ ਕਰ ਰਿਹਾ, ਉੱਥੇ ਸਿੱਖਾਂ ਦਾ ਕੇਸ ਕੀ ਹੈ, ਕਿਵੇਂ ਸਾਡੀ ਆਵਾਜ਼ ਨੂੰ ਉੱਥੇ ਵੀ ਸਪਰੈਸ ਕੀਤਾ ਗਿਆ ਔਰ ਸਿੱਖਾਂ ਦੀ ਮੰਗ ਬਿਲਕੁਲ ਸਿੰਪਲ UN ਚਾਰਟਰ ਦੇ ਥੱਲੇ ਜਿਹੜਾ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹੈ, ਇਹ ਇਹਨਾਂ 3 ਦਿਨਾਂ 'ਚ ਜਿੰਨੀ ਉਜਾਗਰ ਹੋਈ ਹੈ 40 ਸਾਲਾਂ 'ਚ ਸਾਡਾ ਐਫਰਟ ਕਿਤੇ ਨੇੜੇ ਤੇੜੇ ਵੀ ਨਹੀਂ ਸੀ ਪਹੁੰਚਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ, ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 2448। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਭਿਜੀਤ ਮਜਬੂਦਰ ਨਾਂ ਦਾ ਕੈਨੇਡਾ ਵਿੱਚ ਅਖੌਤੀ ਭਾਰਤੀ ਪੱਤਰਕਾਰ ਹੈ, ਪਰ ਅਸਲ ਵਿੱਚ ਉਹ ਭਾਰਤੀ ਖੁਫੀਆ ਏਜੰਸੀ ਰਾਹ ਦਾ ਕਰਿੰਦਾ ਹੈ ਅਤੇ ਸਮੇਂ-ਸਮੇਂ ਸਿੱਖ ਵਿਰੋਧੀ ਸ਼ਰਾਰਤਾਂ ਲਈ ਜਾਣਿਆ ਜਾਂਦਾ ਹੈ। ਸੋ ਉਸਨੇ ਆਪਣੀ ਹਾਲ ਦੀ ਲਿਖਤ ਵਿੱਚ ਇੰਕਸ਼ਾਫ ਕੀਤਾ ਹੈ ਕਿ ਮੋਦੀ ਅਤੇ ਅਜੀਤ ਡੋਵਾਲ ਦੀ ਜਿਹੜੀ ਲੀਡਰਸ਼ਿਪ ਹੈ ਵਿੱਚ 2019 ਤੋਂ 1 ਦਰਜਨ ਤੋਂ ਜ਼ਿਆਦਾ ਭਾਰਤ ਵਿਰੋਧੀਆਂ ਨੂੰ ਟਿਕਾਣੇ ਜਿਹੜਾ ਉਹ ਲਗਾਇਆ ਗਿਆ ਹੈ, ਜਿਸ ਵਿੱਚ ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ
ਅਤੇ ਹਰਦੀਪ ਸਿੰਘ ਨਿੱਜਰ ਦੇ ਨਾਵਾਂ ਤੋਂ ਬਿਨਾਂ ਕਸ਼ਮੀਰੀ ਆਜ਼ਾਦੀ ਪਸੰਦਾਂ ਦੇ ਵੀ ਨਾਂ ਨੇ। ਸੋ ਅਭਿਜੀਤ ਮਜਬੂਦਾਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਹੁਣ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਦੀ ਤਰਜ਼ ਤੇ ਇੱਕ ਹਾਰਡ ਪਾਵਰ ਬਣ ਗਿਆ ਹੈ ਅਤੇ ਵਿਰੋਧੀ ਕਿਤੇ ਵੀ ਬੈਠੇ ਹੋਣ ਉਹਨਾਂ ਨੂੰ ਟਿਕਾਣੇ ਲਾਉਣ ਦੀ ਉਹ ਹਿੰਮਤ ਰੱਖਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਤਾਂ ਸਟੇਟ ਦੇ ਨੁਮਾਇੰਦੇ ਹੁੰਦੇ ਨੇ, ਜਿਵੇਂ ਉਹਨਾਂ ਦਾ ਫੋਰਨ ਆਫਿਸ ਹੈ ਜਾਂ ਉਹਨਾਂ ਦੇ ਬਾਹਰ ਕੌਂਸੂਲੇਟ ਔਰ ਹਾਈ ਕਮਿਸ਼ਨ ਨੇ, ਉਹ ਤਾਂ ਜੋ ਉਹਨਾਂ ਦੀ ਫੋਰਨ ਆਫਿਸ ਦੀ ਪਾਲਿਸੀ ਹੁੰਦੀ ਹੈ ਉਸ ਨੂੰ ਲਿਖਤੀ ਤੌਰ ਬਾਬੂ ਹੁੰਦੇ ਨੇ, ਉਸ ਨੂੰ ਉਹ ਦੁਹਰਾਉਂਦੇ ਨੇ। ਹਾਲਾਂਕਿ ਪਾਲਿਸੀ ਜਿੱਥੇ ਪਿੱਛੇ ਬਣਦੀ ਹੈ ਉੱਥੇ ਉਹਨਾਂ ਦੇ ਇੰਟੈਲੀਜੈਂਸ ਔਰ ਬਿਊਰੋਕਰੈਟ ਔਰ ਜਿਹੜੇ ਥਿੰਕ ਟੈਂਕ ਉਹਦੇ 'ਚ ਇਨਵੋਲਵ ਹੁੰਦੇ ਨੇ। ਲੇਕਿਨ ਕੁਝ ਜਿਵੇਂ ਹੁਣ ਪੀਰੀਅਡ ਦੇ ਵਿੱਚ ਅਸੀਂ ਨਾਨ ਸਟੇਟ ਐਕਟਰਸ ਕਹਿੰਦੇ ਹਾਂ, ਸਟੇਟ ਨਾਲ ਐ ਦੱਸਿਆ ਹੁੰਦਾ ਵੀ ਉਹਨਾਂ ਦਾ ਸਟੇਟ ਨਾਲ ਕੋਈ ਸੰਬੰਧ ਨਹੀਂ, ਪਰ ਉਹ ਸਟੇਟ ਦੀ ਗੱਲ ਨੂੰ ਹੀ ਉਹਨਾਂ ਦੇ ਨੈਰੇਟਿਵ ਨੂੰ ਹੀ ਸਾਹਮਣੇ ਲਿਆ ਰਹੇ ਹੁੰਦੇ ਨੇ। ਉਸ ਕਿਸਮ ਦੇ ਅਸੀਂ ਅੱਜ ਕੱਲ੍ਹ ਯੂਟਿਊਬਰ ਵੀ ਦੇਖਦੇ ਹਾਂ, ਗੋਬਰ ਆਰੀਆ ਵਰਗੇ ਜਾਂ ਸ਼ੇਖਰ ਗੁਪਤੇ ਵਰਗੇ, ਭਾਵੇਂ ਕਹਿਣ ਨੂੰ ਜੀ ਅਸੀਂ ਪ੍ਰਿੰਟ ਦੇ ਫਲਾਣਾ ਅਸੀਂ ਨਿਊਟਰਲ ਹੈ, ਉਸੇ ਨੂੰ ਹੀ, ਜਾਂ ਉਹ ਪਾਲਕੀ ਸ਼ਰਮਾ ਹੈ ਗ੍ਰੈਵਿਟੈਸ ਦੀ ਔਰ ਹੋਰ ਜਿਹੜੇ ਇਸ ਕਿਸਮ ਦੇ ਨੇ ਪਾਰਟ ਜੀ। ਇੱਕ ਉਹ ਜਿਹੜੇ ਉਹਨਾਂ ਨੇ ਬਾਹਰ ਰੱਖੇ ਹੋਏ ਨੇ ਜਿਨ੍ਹਾਂ ਦਾ ਇਹ ਪਤਾ ਹੁੰਦਾ ਹੈ ਵੀ ਜਿਨ੍ਹਾਂ ਨੂੰ ਉਹਨਾਂ ਨੇ ਬਾਏ ਕੀਤਾ। ਜਿਵੇਂ ਮੈਂ ਉਸ ਓਪਨ ਸੀਕ੍ਰੇਟਸ ਦੀ ਗੱਲ ਕੀਤੀ, ਜਿਹੜਾ IB ਦਾ ਬਿਊਰੋ ਚੀਫ ਸੀ ਮਲੋਏ ਤਾਰ, ਉਸਨੇ ਉਹਦੇ 'ਚ ਮੈਂਸ਼ਨ ਕੀਤਾ ਸੀ ਕਿ ਅਸੀਂ ਕਿਵੇਂ ਜਿਹੜੇ ਨੇ ਉਹ 3 ਪੰਜਾਬੀ ਜਰਨਲਿਸਟ ਵੀ ਜਿਹੜੇ ਮੀਡੀਆ ਹਾਊਸਿਸ ਵਾਲੇ ਸੀ, ਨਿਊਜ਼ਪੇਪਰ ਚਲਾਉਂਦੇ ਸੀ, ਉਹ ਵੀ ਆਪਣੀ ਪੇਰੋਲ ਤੇ ਲਿਆਂਦੇ ਸੀ। ਉਹਦੇ 'ਚ ਇੱਕ ਤਾਰਾ ਹੇਅਰ ਦਾ ਨਾਮ ਵੀ ਸੀ, ਹਾਲਾਂਕਿ ਉਹ ਵੀ ਸ਼ੱਕੀ ਹਾਲਾਤਾਂ ਦੇ ਵਿੱਚ ਹੀ ਮਾਰਿਆ ਗਿਆ ਸੀ ਬਾਅਦ ਦੇ ਵਿੱਚ। ਔਰ ਇਹ ਇੱਕ ਕਾਮਨ ਨਾਰਮ ਹੈ। ਇਵੇਂ ਹੀ ਕੈਨੇਡਾ ਟੋਰਾਂਟੋ 'ਚ ਅਭਿਜੀਤ ਮਜਮੂਦਾਰ ਨਾਂ ਦਾ ਬੰਦਾ, ਉਸ ਬਾਰੇ ਪਤਾ ਹੈ। ਹਾਲਾਂਕਿ ਉਸ ਦੀਆਂ ਸਟੋਰੀਜ਼ ਵੀ ਪਲਾਂਟ ਹੁੰਦੀਆਂ ਨੇ, ਕਈ ਵਾਰ ਉਹ ਹੁਣ ਵੀ ਓਪੀਨੀਅਨ ਦੇ ਥੱਲੇ ਉਸ ਦਾ, ਲੇਕਿਨ ਇਹ ਸਾਰੇ ਬੜੇ ਜਿਹੜੇ ਨੇ ਉਹ ਕਲੋਜ਼ਲੀ ਜੁੜੇ ਹੁੰਦੇ ਨੇ। ਇਸੇ ਤਰ੍ਹਾਂ ਇੱਕ ਬੈਨਰਜੀ ਨਾਂ ਦਾ ਵੀ, ਉਹ ਵੀ ਈਸਟ ਕੋਸਟ 'ਤੇ ਬਿਠਾਇਆ ਹੋਇਆ ਕਿ ਬਈ ਉਹਨੇ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਸ਼ਰਾਰਤ ਕਰਨੀ ਹੁੰਦੀ ਹੈ। ਹੁਣ ਅੱਜ ਜਦੋਂ ਕਿ ਚਾਰੇ ਪਾਸੇ ਇਹ ਇੱਕ ਪਿਛਲੇ 3 ਦਿਨਾਂ ਤੋਂ ਚੱਲ ਰਿਹਾ ਹੈ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਭਾਰਤ ਨੂੰ ਦੋਸ਼ੀ ਦੱਸਿਆ ਕਿ ਉਹਨਾਂ ਨੇ ਜਿਹੜਾ ਮਰਡਰ ਕੀਤਾ, ਔਰ ਇੱਕ ਪਾਸੇ ਭਾਰਤ ਜਾਂ ਉਹਨਾਂ ਦਾ ਇੱਕ ਕਲਾਸ ਜਿਹੜੀ ਫੁੱਲ ਸਕੇਲ ਉਹਨੂੰ ਨਾ ਕਰਨ ਤੇ ਲੱਗੀ। ਜੇ ਟਰੂਡੋ ਨੇ ਸਬੂਤ ਕਿਉਂ ਨਹੀਂ ਦਿਖਾਇਆ, ਕਿੱਥੇ ਨੇ ਸਬੂਤ, ਉਹਨੇ ਪ੍ਰਾਈਵੇਟਲੀ ਕਿਉਂ ਨਹੀਂ ਕਿਹਾ? ਉਹ ਸ਼ਸ਼ੀ ਥਰੂਰ ਉਹ ਵੀ ਕਹਿ ਰਿਹਾ ਜੀ ਉਹਨੇ ਪ੍ਰਾਈਵੇਟਲੀ, ਉਹ ਕਹਿ ਰਿਹਾ ਉਹਨੇ, ਜਸਟਿਨ ਟਰੂਡੋ ਨੇ ਕਿਹਾ ਮੈਂ ਮੋਦੀ ਨੂੰ ਵੀ ਕਿਹਾ, ਉਸ ਤੋਂ ਪਹਿਲਾਂ ਸਾਡੇ ਇੰਟੈਲੀਜੈਂਸ ਵਾਲੇ ਦੇ ਡਿਡਨਟ ਕੋਆਪਰੇਟ। ਸੋ ਉਹ ਉਸ ਗੱਲ ਦੇ ਉੱਤੇ ਲੱਗੇ ਹੋਏ ਨੇ ਆਮ ਲੋਕਾਂ ਨੂੰ ਭਰਮਾਉਣ ਦੇ ਲਈ। ਲੇਕਿਨ ਇੱਕ ਉਹ ਨੇ ਜਿਹੜੇ ਜਸਟੀਫਾਈ ਕਰਨਾ ਚਾਹੁੰਦੇ ਨੇ ਕਿ ਵੀ ਇਹ ਜੋ ਵੀ ਹੋਇਆ ਇਹ ਤਾਂ ਦੱਸਦਾ ਹੈ ਕਿ ਮੋਦੀ ਔਰ ਅਜੀਤ ਡੋਵਲ ਔਰ ਅਮਿਤ ਸ਼ਾਹ ਕਿੰਨੇ ਤਾਕਤਵਰ ਪਾਵਰਫੁਲ ਫੈਸਲਾ ਲੈਣ ਵਾਲੇ ਨੇ। ਇਹ ਕੋਈ ਮਨਮੋਹਨ ਸਿੰਘ ਜਾਂ ਉਸ ਤੋਂ ਪਹਿਲਿਆਂ ਦੀ ਸਰਕਾਰ ਨਹੀਂ ਹੈ ਜਿਹੜੀ ਕਿ ਸੌਫਟ ਟਾਰਗੇਟ ਬਣੀ ਹੋਈ ਸੀ ਜਦੋਂ ਭਾਰਤ ਦੇ ਵਿੱਚ ਦਹਿਸ਼ਤ ਮੁੰਬਈ ਅਟੈਕ ਹੋ ਗਿਆ, ਦੂਸਰਾ ਹੋ ਗਿਆ ਔਰ ਚੁੱਪ ਕਰਕੇ ਬੈਠੇ ਸੀ। ਇਹ ਡੈਲੀਬਰੇਟ ਫੈਸਲਾ ਉਹਨਾਂ ਨੇ ਲਿਆ ਕਿ ਉਹਨਾਂ ਨੇ ਜਿਹੜਾ ਉਹ ਹਾਰਡ ਸਟੇਟ ਬਣਨਾ ਔਰ ਮੋਸਾਦ ਔਰ KGB ਦੀ ਤਰਜ਼ ਦੇ ਉੱਤੇ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਜਾਂ ਜਿਹੜੇ ਉਹਨਾਂ ਨਾਲ ਡਾਈਸੈਂਟ ਰੱਖਦੇ ਨੇ ਉਹਨਾਂ ਨੂੰ ਐਲੀਮੀਨੇਟ ਕਰਨਾ। ਹੁਣ ਇਹ ਅਭਿਜੀਤ ਮਜਮੂਦਾਰ ਦਾ ਰਾਈਟ ਅਪ ਇਜ਼ ਰਾ ਦਾ ਨਿਊ ਮੋਸਾਦ sign of interrogation. India's image turned from soft state to hard one under Modi and Doval. ਕਿ ਮੋਦੀ ਤੇ ਡੋਵਲ ਦੇ ਥੱਲੇ ਜਿਹੜਾ ਹੈ ਉਹ ਹਾਰ। ਫਿਰ ਉਹਨੇ ਪਿਛੋਕੜ ਦਿੱਤਾ ਹੈ ਕਿ ਜੀ ਕਿਵੇਂ ਬੰਗਲਾਦੇਸ਼ ਭਾਰਤੀ ਫੌਜੀ ਮਾਰੇ ਗਏ ਸੀ, ਕੋਈ ਆਵਾਜ਼ ਸੁਣਨ ਵਾਲਾ ਨਹੀਂ ਸੀ। ਔਰ ਜਿਉਂ ਹੀ ਜਿਹੜਾ ਇਹ ਹਾਰਡ ਸਟੇਟ ਦਾ ਲੇਬਲ ਉਦੋਂ ਆਉਂਦਾ ਹੈ ਜਦੋਂ ਅਜੀਤ ਡੋਵਲ ਨੇ ਇਹ ਕਿਹਾ ਕਿ ਜੀ ਡਿਫੈਂਸਿਵ ਆਫੈਂਸ ਡਾਕਟਰੀਨ, ਕਿ ਅਸੀਂ ਸਿਰਫ ਡਿਫੈਂਸ ਨਹੀਂ ਕਰਨਾ ਜਾਂ ਆਪਣੇ ਨਹੀਂ, ਅਸੀਂ ਆਫੈਂਸ ਕਰਨਾ ਵੀ ਜਿੱਥੇ ਵੀ ਸਾਨੂੰ ਜਿਹੜਾ ਵਿਰੋਧੀ ਮਿਲੇ ਭਾਵੇਂ ਕਿਸੇ ਮੁਲਕ 'ਚ ਹੋਇਆ ਅਸੀਂ ਉਹਨੂੰ ਵਾਈਪ ਆਊਟ ਕਰਨਾ। ਉਹਨੇ ਕਿਹਾ ਜੀ ਇਸ ਦੇ ਥੱਲੇ ਇਹ ਡਾਕਟਰੀਨ ਕਿੰਨੀ ਕਾਮਯਾਬੀ ਨਾਲ ਚੱਲੀ। ਉਹਨੇ ਕਿਹਾ ਜੀ ਕਿ ਵੀ ਉਹਨੇ ਪਹਿਲਾਂ ਪਾਕਿਸਤਾਨ ਨੂੰ ਇਹ ਵਾਰਨ ਕੀਤਾ ਕਿ ਯੂ ਡੂ ਵਨ ਮੋਰ ਮੁੰਬਈ ਯੂ ਲੂਜ਼ ਬਲੋਚਿਸਤਾਨ, ਜੇ ਤੁਸੀਂ ਉਵੇਂ ਕੀਤਾ ਅਸੀਂ ਤੁਹਾਡੇ ਤੋਂ ਬਲੋਚਿਸਤਾਨ ਖੋਹ ਲਾਂਗੇ। ਫਿਰ ਉਹਨੇ ਨਰਿੰਦਰ ਮੋਦੀ ਦੀ ਪ੍ਰਾਈਮ ਮਿਨਿਸਟਰ ਔਰ ਡੋਵਲ ਦਾ ਇਹ ਸਾਰਿਆਂ ਉਹਨੂੰ ਬਿਆਨਿਆ ਕਿ ਵੀ ਕਿਵੇਂ ਕ੍ਰਾਸ ਬਾਰਡਰ ਐਕਸ਼ਨ ਜਿਹੜੇ ਨੇ ਅਜੀਤ ਡੋਵਲ ਨੇ ਕੀਤੇ 2015 'ਚ ਆਪਰੇਸ਼ਨ ਅਗੇਂਸਟ ਨਾਗਾ ਮਿਲੀਟੈਂਟਸ,
ਕਿ ਮਿਆਂਮਾਰ ਦੀ ਹੱਦ 'ਚ ਜਾ ਕੇ ਉਹਨਾਂ ਨੂੰ ਮਾਰਿਆ। 2016 'ਚ ਪੋਸਟ ਉਰੀ ਅਟੈਕ ਸਰਜੀਕਲ ਸਟ੍ਰਾਈਕਸ LOC ਕ੍ਰਾਸ ਕੀਤੀ। ਫਿਰ 2019 ਦੇ ਵਿੱਚ ਬਾਲਾਕੋਟ 에ਅਰ ਸਟ੍ਰਾਈਕ ਪੁਲਵਾਮਾ ਤੋਂ ਬਾਅਦ ਕਿ ਇਹ ਓਫੈਂਸਿਵ ਡਿਫੈਂਸ ਜਿਹੜੀ ਡਾਕਟਰੀਨ ਹੈ ਅਜੀਤ ਡੋਵਲ ਦੀ ਉਹਦੇ ਥੱਲੇ ਹੀ ਇਹ ਪੋਸੀਬਲ ਹੋਇਆ। ਔਰ ਉਹਨਾਂ ਨੇ ਕਿਹਾ ਕਿ ਜੀ ਈਵਨ ਡੋਕਲਾਮ ਦੇ ਵਿੱਚ ਵੀ ਦੇਖੋ ਇੰਡੀਆ ਨੇ, ਹਾਲਾਂ ਬਾਰਡਰ ਨਹੀਂ ਸੀ ਲੱਗਦਾ ਉੱਥੇ ਇੰਡੀਆ ਦਾ, ਪਰ ਉੱਥੇ ਜਾ ਕੇ ਵੀ ਇੰਡੀਆ ਨੇ ਆਪਣੀ ਇਹ ਨਹੀਂ ਦੱਸਿਆ ਵੀ 4000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਹੈ ਉਹ ਚੀਨ ਨੇ ਤੁਹਾਡੇ ਤੋਂ ਖੋਈ ਹੋਈ ਹੈ। ਪਰ ਇਹ ਜਿਹੜੀ ਗੱਲ ਅਸਲੀ ਅਸੀਂ ਕਰਨਾ ਚਾਹੁੰਦੇ ਹੁਣ ਜਿਹੜਾ ਇਹ ਐਡਮਿਸ਼ਨ ਹੈ ਔਰ ਇਹ ਬਿਲਕੁਲ ਮੈਂ ਇਹ ਜੋ ਇਹਨੇ ਕਿਹਾ ਇਹਦਾ ਲਫ਼ਜ਼ ਠੀਕ ਹੈ, ਇਹਨਾਂ ਦੀ ਬਿਲਕੁਲ ਇਹੀ ਲਾਈਨ ਹੈ। Since 2019 and especially in the last 24 months 2019 ਤੋਂ ਲੈ ਕੇ ਹੁਣ ਤੱਕ ਔਰ ਪਿਛਲੇ 2 ਸਾਲਾਂ 'ਚ ਖਾਸ ਕਰ over a dozen of India's avowed enemies have been killed in their safe havens overseas। ਕਿ ਪਿਛਲੇ 2 ਸਾਲਾਂ 'ਚ 1 ਦਰਜਨ ਤੋਂ ਜ਼ਿਆਦਾ ਜਿਹੜੇ ਭਾਰਤ ਦੇ ਦੁਸ਼ਮਣ ਸੀ ਜਿੱਥੇ ਬੈਠੇ ਹੋਏ ਸੀ ਆਪਣੇ ਸੁਰੱਖਿਅਤ ਟਿਕਾਣਿਆਂ ਤੇ ਉੱਥੇ ਜਾ ਕੇ ਉਹਨਾਂ ਨੂੰ ਮਾਰਿਆ ਗਿਆ। ਔਰ ਉਹਦੇ 'ਚ ਉਹਨਾਂ ਨੇ ਪਹਿਲਾਂ ਫਿਰ ਉਹਦਾ ਪੂਰਾ ਵੇਰਵਾ ਦਿੱਤਾ ਹੈ। ਵੇਰਵਾ ਹੁਣ ਤੋਂ ਹਰਦੀਪ ਸਿੰਘ ਨਿੱਜਰ ਤੋਂ ਪਿੱਛੇ ਨੂੰ ਆਇਆ। ਹਰਦੀਪ ਸਿੰਘ ਨਿੱਜਰ ਵਾਸ ਕਿਲਡ ਨੀਅਰ ਏ ਗੁਰਦੁਆਰਾ ਇਨ ਸਰੀ ਕੈਨੇਡਾ ਬਾਈ 2 ਅਨਨੋਨ ਅਸੈਲੈਂਟਸ ਇਨ ਜੂਨ 2023 ਕਿ ਜੀ 10 ਲੱਖ ਦਾ ਇਨਾਮ ਰੱਖਿਆ ਹੋਇਆ ਸੀ NIA ਨੇ ਔਰ ਉਹਨੂੰ ਅਸੀਂ ਐਲੀਮੀਨੇਟ ਕੀਤਾ ਕਿਉਂਕਿ ਇਹ ਕਹਿ ਰਿਹਾ ਕਿ ਇਹਨਾਂ 2 ਸਾਲਾਂ 'ਚ ਸੇਫ ਹੇਵਨ 'ਚ ਬੈਠਿਆਂ ਨੂੰ ਮਾਰਿਆ। Riaz Ahmed alias Abu Qasem was shot dead in a mosque in Pakistan, Kashmir, September 23। ਅਸੀਂ ਡਿਸਕਸ ਕੀਤਾ ਸੀ ਕਿ ਆਜ਼ਾਦ ਕਸ਼ਮੀਰ ਦੇ ਰਾਵਲਾਕੋਟ ਟਾਊਨ ਦੀ ਮਸਜਿਦ ਦੇ ਵਿੱਚ ਨਮਾਜ਼ ਪੜ੍ਹਦਿਆਂ ਰਿਆਜ਼ ਅਹਿਮਦ ਨੂੰ ਮਾਰਿਆ ਗਿਆ ਜਿਹੜਾ ਕਿ ਕਸ਼ਮੀਰੀ ਐਕਟਿਵਿਸਟ ਸੀ। ਸੋ ਇਹਨੇ ਐਡਮਿਟ ਕੀਤਾ ਸੀ ਤਾਂ ਉਦੋਂ ਹੀ ਇਹਦੇ ਤੇ ਇੱਕ ਸੈਗਮੈਂਟ ਕੀਤਾ ਸੀ ਕਿ ਭਾਈ ਇਹ ਜਿਹੜਾ ਪੈਟਰਨ ਹੈ ਇਹਨਾਂ ਦਾ ਉਹ ਦੱਸਦਾ ਵੀ ਇਹ ਇਹਨਾਂ ਦਾ ਕੰਮ ਹੈ। ਫਿਰ ਮੌਲਾਨਾ ਮਸੂਦ ਅਜ਼ਹਰ ਜਿਹੜਾ ਕਿ 2019 ਚ ਇੱਕ ਐਸਕੇਪ ਕਰ ਗਿਆ ਸੀ ਬੌਂਬ ਬਲਾਸਟ ਚੋਂ, ਪਸ਼ਾਵਰ ਚ ਸੀ, ਮੋਸਟ ਵਾਂਟਡ ਸੀ, ਉਹਨੂੰ ਜਿਹੜਾ ਉੱਥੇ ਜਾ ਕੇ ਜਿਹੜਾ ਐਲੀਮੀਨੇਟ ਕੀਤਾ। ਬਸ਼ੀਰ ਅਹਿਮਦ ਪੀਰ ਹਿਜਬੁਲ ਮੁਜਾਹਿਦੀਨ ਇਹ ਸਾਰੇ ਕਸ਼ਮੀਰੀਆਂ ਦੇ ਨਾਂ ਨੇ। ਉਹਨੂੰ ਫਰਵਰੀ 2023 ਦੇ ਵਿੱਚ ਰਾਵਲਪਿੰਡੀ ਦੇ ਵਿੱਚ ਮਾਰਿਆ। ਇਹਦਾ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਇਹ ਪਾਕਿਸਤਾਨ ਔਰ ਕਿੱਥੇ ਸੁੱਤੀ ਹੈ ਪਾਕਿਸਤਾਨ ਦੀ ISI ਬੜੇ ਸੋਲੇ ਇਹ ਐਡਮਿਟ ਕਰ ਰਹੇ ਨੇ ਔਰ ਇਹਨਾਂ ਦਾ ਹੀ ਕੰਮ ਜੀ। ਫਿਰ ਖਾਲਿਸਤਾਨੀ ਐਕਸਟ੍ਰੀਮਿਸਟ ਅਵਤਾਰ ਸਿੰਘ ਖੰਡਾ who targeted the Indian mission in UK died of unknown causes at a Birmingham hospital in June 2023। ਇਹ ਵੀ ਐਡਮਿਟ ਕਰ ਲਿਆ ਕਿ ਜੀ ਹਾਲਾਂ ਉਦੋਂ ਸੀ ਕਿ ਜੀ ਫਲਾਣਾ ਹੋ ਗਿਆ, ਉਹਨੂੰ ਕੈਂਸਰ ਸੀ ਤੇ ਬਲੱਡ ਕੈਂਸਰ ਸੀ। ਹੁਣ ਉਹ ਇਸ ਲਿਸਟ ਸ਼ਾਮਲ ਕਰ ਰਿਹਾ ਕਿ ਦਰਜਨ ਤੋਂ ਜ਼ਿਆਦਾ ਜਿਹੜੇ ਪਿਛਲੇ 2 ਸਾਲ 'ਚ ਮਾਰੇ ਨੇ। ਫਿਰ ਇਆਜ਼ ਅਹਿਮਦ ਅਹੰਗਾਰ ਕਸ਼ਮੀਰੀ ਟੈਰਰਿਸਟ ਜਿਹੜਾ ਉਸ ਨੂੰ ਅਫਗਾਨਿਸਤਾਨ ਦੇ ਕੁਨਾਰ ਪ੍ਰੋਵਿੰਸ 'ਚ ਫਰਵਰੀ 20 ਇਹ ਅਸੀਂ ਇਸੇ ਸਾਲ ਦੀ ਗੱਲ ਕਰ ਰਹੇ ਹਾਂ। ਫਿਰ ਜੈਸ਼-ਏ ਮੁਹੰਮਦ ਦਾ ਜ਼ਿਕਰ ਹੈ। ਖਾਲਿਸਤਾਨ ਕਮਾਂਡੋ ਫੋਰਸ ਪਰਮਜੀਤ ਸਿੰਘ ਪੰਜਵੜ ਵਾਸ ਸ਼ਾਟ ਡੈਡ ਇਨ ਲਾਹੌਰ ਬਾਈ 2 ਗਨਮੈਨ ਇਨ ਮਈ 2023 ਕਿ ਮਈ ਦੇ ਮਹੀਨੇ 'ਚ ਇਸੇ ਸਾਲ ਦੇ ਪਰਮਜੀਤ ਸਿੰਘ ਪੰਜਵੜ ਨੂੰ ਜਿਹੜਾ ਲਾਹੌਰ ਦੇ ਵਿੱਚ ਐਲੀਮੀਨੇਟ ਕੀਤਾ ਗਿਆ। ਫਿਰ ਉਹਨੇ ਇੱਕ ਹੋਰ ਜਿਹੜਾ ਉਹ ਕਸ਼ਮੀਰੀ ਦਾ ਜ਼ਿਕਰ ਕੀਤਾ। ਫਿਰ ਇਹ ਹਾਲਾਂ ਅਸੀਂ ਕਦੇ ਬਹੁਤਾ ਡਿਸਕਸ ਨਹੀਂ ਕੀਤਾ ਪਰ ਖਾਲਿਸਤਾਨੀ ਟੈਰਰਿਸਟ ਹਰਵਿੰਦਰ ਰਿੰਡਾ mysteriously dies in Lahore hospital in November 2022 reportedly of a drug overdose ਕਿ ਅਸੀਂ ਡਰਗ ਓਵਰਡੋਜ਼ ਦੇ ਨਾਲ ਹੀ ਜਿਹੜਾ ਇਹਨੂੰ ਹਰਵਿੰਦਰ ਰਿੰਦਾ ਨੂੰ ਲਾਹੌਰ ਦੇ ਵਿੱਚ ਮਾਰਿਆ। ਦੇਖੋ A day later ਖਾਲਿਸਤਾਨੀ ਟੈਰਰਿਸਟ ਐਂਡ ਰਿੰਦਾ's aide ਹੈਪੀ ਸੰਗੇੜਾ was killed in Italy। ਹੁਣ ਇਟਲੀ ਦੇ ਵਿੱਚ ਵੀ ਕਿਉਂਕਿ ਇਹ ਗੱਲ ਜਿਹੜੀ ਟਾਰਗੇਟ ਕਿਲਿੰਗ ਹੈ ਕਿਉਂਕਿ ਬਾਹਰ ਜਦੋਂ ਕੋਈ ਖਬਰ ਆਈ ਉਹ ਛੁਪ-ਛਾਪ ਗਈ। Within 24 hours ਖਾਲਿਸਤਾਨੀ ਟੈਰਰਿਸਟ ਕੁਲਵਿੰਦਰਜੀਤ ਖਾਨਪੁਰੀਆ was likely brought from Bangkok। Arrest was shown in Delhi ਕਿ ਗ੍ਰਿਫਤਾਰੀ ਦਿੱਲੀ 'ਚ ਦਿਖਾਈ, ਉਹਨੂੰ ਅਸੀਂ ਜਿਹੜਾ ਉੱਥੋਂ ਚੁੱਕ ਕੇ ਲਿਆਏ ਬੈਂਕਾਕ ਤੋਂ। ਫਿਰ ਜਿਹੜਾ ਉਹਨਾਂ ਨੇ ਹੋਰ ਕਸ਼ਮੀਰੀਆਂ ਦੇ 2-3 ਦੇ ਨਾਂ ਦਿੱਤੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਲੈਸ ਦੈਨ ਏ ਡੈਕੇਡ ਅਗੋ ਮੈਂ ਇੱਕ ਇੰਟੈਲੀਜੈਂਸ ਬਿਊਰੋ ਚੀਫ ਨੂੰ ਪੁੱਛਿਆ ਸੀ ਕਿ ਵੀ ਕੀ ਤੁਸੀਂ ਸਪਾਈ ਸਕੁਐਡਸ ਭੇਜਦੇ ਹੋ ਕੋਵਰਟ ਆਪਰੇਸ਼ਨ ਕਰਨ ਲਈ, ਕਿਲ ਕਰਨ ਲਈ ਕਿਸੇ ਨੂੰ, ਐਂਡ ਇਫ ਇਟ ਡਿਡ ਵਾਈ ਡਿਡਨਟ ਵੇਅਰ ਇਟ ਔਨ ਦਾ ਸਲੀਵਸ ਲਾਈਕ ਇਜ਼ਰਾਈਲ ਕਿ ਜੇ ਤੁਸੀਂ ਕਰਦੇ ਹੋ ਤਾਂ ਤੁਸੀਂ ਇਜ਼ਰਾਈਲ ਦੀ ਤਰ੍ਹਾਂ, ਮੋਸਾਦ ਦੀ ਤਰ੍ਹਾਂ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ ਜਿਵੇਂ ਉਹਨਾਂ ਨੇ ਲਈ ਜੀ ਅਸੀਂ ਬਲੈਕ ਸਪਟੈਂਬਰ ਗੈਂਗ
ਜਿਨ੍ਹਾਂ ਨੇ ਮਾਰੇ ਸੀ ਸਾਡੇ ਖਿਡਾਰੀ ਓਲੰਪਿਕ, ਅਸੀਂ ਸਾਰੇ ਐਲੀਮੀਨੇਟ ਕਰਤੇ। ਤੇ ਉਹਨੇ ਜਿਹੜਾ ਕਹਿੰਦਾ, ਮੈਂ ਉਹਨੂੰ ਪੁੱਛਿਆ ਸੀ ਕਿ ਤੁਸੀਂ ਵਾਈ ਯੂ ਡਿਡਨਟ ਵੀਅਰ ਔਨ ਸਲੀਵਸ, sipping tea on the lawns of his Luton's Bangalore, he had said, Indians are culturally not yet really for such action। ਕਿ ਕਰਦੇ ਹਾਂ ਅਸੀਂ ਕੋਵਿਡ ਕਰਕੇ ਮਾਰਦੇ ਹਾਂ, ਪਰ ਅਜੇ ਅਸੀਂ ਉਸ ਦੀ ਜ਼ਿੰਮੇਵਾਰੀ ਲੈਣ ਦੀ ਹਿੰਮਤ ਨਹੀਂ ਰੱਖਦੇ, ਕਿਉਂਕਿ ਇਹ ਸਾਡੀ ਜਿਹੜੀ ਹੈ ਤਹਿਜ਼ੀਬੀ ਹਕੀਕਤ ਨਹੀਂ ਹੈ। ਇਹ 8 ਸਾਲ ਪਹਿਲਾਂ ਦੀ ਗੱਲ ਹੈ। ਪਰ ਉਹਨਾਂ ਨੇ ਕਿਹਾ ਕਿ ਰੌਕਸ ਇੰਡੀਅਨਸ ਗ੍ਰੀਟਡ ਟੋਰੇਡੋਜ਼ ਟਾਇਰੇਡ as an official stamp on what they suspected that under Modi and Dowell India has shed its security shyness। ਕਿ ਜਦੋਂ ਹੁਣ ਟਰੂਡੋ ਨੇ ਕਿਹਾ ਔਰ ਜਿਵੇਂ ਇੰਡੀਅਨਸ ਨੇ ਉਹਨੂੰ ਕੀਤਾ ਰੀਬਫ, ਉਹਨਾਂ ਨੇ ਕਿਹਾ ਜੀ ਅਸੀਂ ਹੁਣ ਦੱਸ ਦਿੱਤਾ ਹੈ ਵੀ ਸਾਨੂੰ ਇਹ ਕਹਿਣ 'ਚ ਕੋਈ ਸ਼ਰਮ ਨਹੀਂ ਹੈ ਵੀ ਅਸੀਂ ਮਾਰਿਆ, ਅਸੀਂ ਹੁਣ ਮੁਸਾਦ ਦੀ ਤਰ੍ਹਾਂ ਜਿਹੜਾ ਉਹ ਇਸ ਸ਼ਾਈਨੈਸ ਨੂੰ ਕਰ ਇਟ ਇਜ਼। ਫਿਰ ਉਹ ਕਹਿੰਦਾ ਕਿ ਵੀ ਇਹ ਜਦੋਂ ਕੋਈ ਬੰਦਾ ਟੌਪ ਮੋਸਟ ਲੇਅਰ ਦੇ ਉੱਤੇ ਬੈਠਾ ਹੁੰਦਾ ਸਿਕਿਉਰਿਟੀ ਐਸਟੈਬਲਿਸ਼ਮੈਂਟ ਦਾ, ਉਹਨੇ ਸਾਨੂੰ ਕਿਹਾ ਕਿ ਜੀ ਇਹ ਪਾਕਿਸਤਾਨ ਤਾਂ ਲੱਖਾਂ ਕਰੋੜਾਂ ਡਾਲਰ ਖਰਚ ਕਰਦਾ ਹੈ ਮਦਰਸਿਆਂ ਰਾਹੀਂ ਜਾਂ ਦੂਜੇ ਰੈਡੀਕਲਾਈਜ਼ ਕਰਨ ਲਈ ਦੀ। ਵੀ ਕੈਨ ਹਾਇਰ ਹਿਟਮੈਨ ਫਰੋਮ ਐਨੀ ਲੇਨ ਇਨ ਲਾਹੌਰ, ਕਰਾਚੀ ਔਰ ਪਸ਼ਾਵਰ ਫॉर ਐਜ਼ ਲਿਟਲ ਐਜ਼ ₹10,000 ਟੂ ਡੂ ਮਿਸਚੀਫ ਇਨਸਾਈਡ ਪਾਕਿਸਤਾਨ। ਕਿ ਸਾਡੇ ਲਈ ਤਾਂ ਅਸੀਂ ਕਿਸੇ ਵੀ ਇਹਨਾਂ ਸ਼ਹਿਰਾਂ ਦੀਆਂ ਗਲੀਆਂ 'ਚੋਂ ਹਿਟਮੈਨ 10,000 ਰੁਪਏ 'ਚ ਖਰੀਦ ਸਕਦੇ हैं। They have to spend crores on indoctrinating, training and exporting terrorists into India। ਉਹ ਕਰੋੜਾਂ ਖਰਚ ਕਰਦੇ ਨੇ ਔਰ ਅਸੀਂ ਜਿਹੜਾ ਇਵੇਂ ਕਰਦੇ ਔਰ ਅਖੀਰ 'ਚ ਉਹਨੇ ਗੱਲ ਮੁਕਾਈ। Any country that harbors terrorists and terror sympathizers in its backyard unwittingly creates a vicious ecosystem like Pakistan, which one day turns on its host। Canada under Justin Trudeau has much to fear and learn from that chilling hiring prophecy। ਇਹ ਉਹਨੂੰ ਵਾਰਨ ਕਰ ਰਿਹਾ ਕਿ ਇਹ ਜਿਵੇਂ ਤੁਸੀਂ ਇਹ ਕਰਦੇ ਹੋ ਤੁਹਾਨੂੰ ਇਹਦਾ ਜਵਾਬ ਦੇ ਹੋਣਾ ਪਏਗਾ। ਸੋ ਇਸ ਤੋਂ ਕੋਈ ਭੁਲੇਖਾ ਤਾਂ ਨਹੀਂ ਹੈ ਕਿ ਵੀ ਇਹ ਹੁਣ ਕਿਸ ਹੱਦ ਤੱਕ ਜਿਹੜੇ ਨੇ ਆਫਰੇ ਹੋਏ ਨੇ, ਭੂਤਰੇ ਹੋਏ ਨੇ ਔਰ ਜਸਟਿਨ ਟਰੂਡੋ ਨੂੰ ਵੀ ਇਹ ਧਮਕੀਆਂ ਦੇਣ ਤੋਂ ਗੁਰੇਜ਼ ਨਹੀਂ ਕਰਦੇ। ਪਰ ਉਹਨੇ ਕੋਈ ਜਿਹੜਾ ਉਹ ਲੁਕ ਲੁਕਾ ਨਹੀਂ ਰੱਖਿਆ ਕਿ ਵੀ ਅੱਗੇ ਕਰਦੇ ਪਹਿਲਾਂ ਵੀ ਅਸੀਂ ਕੋਵਿਡ ਸੀ, ਲੇਕਿਨ ਹੁਣ ਅਸੀਂ ਸਲੀਵ ਦੇ ਉੱਤੇ ਬੰਨ ਲਿਆ ਮੁਸਾਦ ਵਾਂਗ। ਅਸੀਂ ਕਹਿੰਦੇ ਹਾਂ ਕਿ ਵੀ ਆਹ ਜਿਹੜਾ 2 ਸਾਲਾਂ ਦੇ ਵਿੱਚ ਅਸੀਂ 1 ਦਰਜਨ ਤੋਂ ਜ਼ਿਆਦਾ ਮਾਰਨ, ਉਹ 'ਚ 6 ਸਿੱਖ ਨੇ, 6 ਕਸ਼ਮੀਰੀ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੂਰਜ ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੇਸ਼ੱਕ ਪਿਛਲੇ 3 ਦਿਨਾਂ ਵਿੱਚ ਖਾਲਸਾ ਦੀ ਮੂਵਮੈਂਟ ਨੂੰ ਬਹੁਤ ਵੱਡਾ ਉਭਾਰ ਮਿਲਿਆ ਹੈ, ਪਰ ਕੁਝ ਹਲਕਿਆਂ ਵਿੱਚ ਇਹਨਾਂ ਡਿਵੈਲਪਮੈਂਟਸ ਤੇ ਫਿਕਰ ਦਾ ਇਜ਼ਹਾਰ ਜਿਹੜਾ ਹੈ ਉਹ ਵੀ ਕੀਤਾ ਜਾ ਰਿਹਾ ਔਰ ਇਹਨਾਂ ਹਲਕਿਆਂ ਅਨੁਸਾਰ RSS ਵੱਲੋਂ ਜਿਹੜੇ ਸਿੱਖ ਵਿਰੋਧੀ ਲਹਿਰ ਖੜੀ ਕਰਕੇ 2024 ਦੀਆਂ ਪਾਰਲੀਮੈਂਟ ਚੋਣਾਂ ਦੀਆਂ ਜਿੱਤਣ ਜਿਹੜੀ ਮੁਹਿੰਮ ਹੈ ਉਹ ਵੀ ਖੜੀ ਕੀਤੀ ਜਾ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਦੇ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਉਂਕਿ ਪਿਛਲੇ 2-3 ਦਿਨ ਤੋਂ ਤਾਂ ਖਬਰਾਂ ਜਾਂ ਘਟਨਾਕ੍ਰਮ ਨਾਲ ਜੁੜੀਆਂ ਹੀ ਬਹੁਤ ਸਾਰੀਆਂ ਖਬਰਾਂ ਨੇ ਕੈਨੇਡਾ ਦੇ, ਇਸ ਲਈ ਅਜੇ ਅਸੀਂ ਇਸ ਦੇ ਦੂਸਰੇ ਇਫੈਕਟ ਕੀ ਹੋਣਗੇ ਵਿਦਨ ਇੰਡੀਅਨ ਬਾਡੀ ਪੋਲੀਟਿਕ, ਉਹਨਾਂ ਦੇ ਸਿਆਸੀ ਸੀਨ ਤੇ ਸਿੱਖ ਲੀਡਰਸ਼ਿਪ ਪੰਜਾਬ 'ਚ ਕਿਵੇਂ ਕਿਸ ਕਿਸਮ ਦੀ ਬੋਲੀ ਬੋਲੇਗੀ ਔਰ ਇਸ ਨੂੰ ਜਿਹੜੀਆਂ ਸੋ ਕਾਲਡ ਦੂਸਰੀਆਂ ਇਹਨਾਂ ਦੀਆਂ ਨੈਸ਼ਨਲਿਸਟ ਪਾਰਟੀਆਂ ਨੇ, ਉਹ ਕਾਂਗਰਸ ਹੋਏ, ਆਮ ਆਦਮੀ ਹੋਏ ਜਾਂ ਰੀਜਨਲ ਪਾਰਟੀਜ਼ ਹੋਣ, ਉਹ ਇਸ ਸਾਰੇ ਤੇ ਬਹੁਤ ਸਾਰਿਆਂ ਨੇ ਤਾਂ ਹਾਲ ਦੀ ਘੜੀ ਬੜਾ ਸਬਡਿਊਡ ਜਿਹੀ ਲਾਈਨ ਰੱਖੀ ਹੋਈ ਹੈ। ਉਹਨਾਂ ਦੇ ਈਵਨ ਮੈਂ ਜਿਹੜੇ ਯੂਟਿਊਬਰ ਵੀ ਦੇਖਦਾ, ਜਿਵੇਂ ਰਵੀਸ਼ ਕੁਮਾਰ NDTV 'ਚੋਂ ਗਿਆ ਅੱਜ, ਉਸ ਦੇ ਤੇ ਟਾਕ ਸੀ, ਨੈਰੇਟਿਵ ਜ਼ਿਆਦਾ ਹੈ, ਲੇਕਿਨ ਜਦੋਂ ਹਰਦੀਪ ਨਿੱਜਰ ਨੂੰ ਐਡਰੈਸ ਕੀਤਾ ਉਹਨੇ ਤੇ ਆਤੰਕੀ
ਲਫ਼ਜ਼ ਉਹਨੇ ਇਸਤੇਮਾਲ ਕੀਤਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵੀ ਅਲਟੀਮੇਟਲੀ ਉਹ ਦੇਖ ਰਹੇ ਨੇ ਵੀ ਇਹ ਊਠ ਕਿਸ ਕਰਵਟ ਬੈਠਦਾ ਹੈ। ਇਹ ਡਿਸਕਸ਼ਨਸ ਹੋ ਰਹੀਆਂ ਨੇ ਕਿ ਜੀ ਕੀ ਨੈਕਸਟ ਜਿਹੜੀ 5-6 ਬਿਲੀਅਨ ਡਾਲਰ ਦੀ ਟ੍ਰੇਡ ਹੈ ਕੈਨੇਡਾ ਔਰ ਇੰਡੀਆ 'ਚ ਉਹ ਕਿਵੇਂ ਪ੍ਰਭਾਵਿਤ ਹੋਏਗੀ, ਲੌਂਗ ਟਰਮ ਕੀ ਹੋਏਗਾ, ਕੀ ਅਮਰੀਕਾ ਜਾਂ ਦੂਜਾ ਉਹਦਾ ਕਿੰਨਾ ਕੁ ਪ੍ਰਭਾਵ ਕਬੂਲੇਗਾ, ਕੀ ਭਾਰਤ ਦਾ ਸਟੇਟਸ ਜਿਹੜਾ ਕਿਵੇਂ ਪ੍ਰਭਾਵਿਤ ਹੋਏਗਾ। ਪਰ ਅਜੇ ਤੱਕ ਜਿਹੜੇ ਸਿੱਖ ਹਲਕਿਆਂ ਦੇ ਵਿੱਚ ਕੋਈ ਇਸ ਕਿਸਮ ਦੀ ਗੰਭੀਰ ਗੁਫ਼ਤਗੂ ਸਾਨੂੰ ਦੇਖਣ ਜਾਂ ਸੁਣਨ 'ਚ ਨਹੀਂ ਆਈ ਕਿ ਵੀ ਇਹ ਜੇ ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਇੱਕ ਸਟੈਪ ਨੇ ਇਸ ਰੋਗ ਸਟੇਟ ਦਾ ਅਗਲੀ ਚਿਹਰਾ ਸਾਹਮਣੇ ਲੈ ਆਉਂਦਾ ਹੈ, ਸਾਨੂੰ ਹੁਲਾਰ ਦਿੱਤਾ ਹੈ। ਤੇ ਇਹ ਸਾਡਾ ਦੁਸ਼ਮਣ ਜਿਹੜਾ ਕਿ ਸਾਮ ਦਾਮ ਦੰਡ ਭੇਦ ਦੇ ਚਾਰੋਂ ਹਥਿਆਰ ਇਹ ਜਾਣਦਾ ਹੈ ਡੈਕਸਟੈਰਿਟੀ ਨਾਲ ਇਸਤੇਮਾਲ, ਉਹ ਕੀ ਕਰੇਗਾ। ਇੱਕ ਪਾਸੇ ਇੱਕ ਤਬਕੇ 'ਚ ਤਾਂ ਆਲਰੇਡੀ ਉਹਨਾਂ ਨੇ ਸਿੱਖਾਂ ਦੇ ਖਿਲਾਫ ਹੇਟ ਦਾ ਜਿਹੜਾ ਉਹ ਸ਼ੁਰੂਆਤ ਕੀਤੀ ਹੋਈ ਹੈ ਔਰ ਉਹਦੇ 'ਚ ਜਾ ਕੇ ਕਿਤੇ ਨਾ ਕਿਤੇ ਇਹ ਲਾਈਨ ਲੈਣਗੇ ਜੀ ਦੇਖੋ ਸਾਰੇ ਸਿੱਖ ਖਾਲਿਸਤਾਨੀ ਨਹੀਂ ਨੇ, ਜਿਹੜੇ ਕੁਛ ਨੇ ਉਹ ਨੇ, ਉਹਨਾਂ ਦੀਆਂ ਦੁਕਾਨਾਂ ਨੇ ਆਪਣੀਆਂ ਜਾਂ ਮੈਜੋਰਿਟੀ ਸਿੱਖ ਨੇ। ਈਵਨ ਇੱਥੋਂ ਤੱਕ ਵੀ ਇੱਕ ਕਹਿ ਰਿਹਾ ਕਹਿੰਦੇ ਜਿਹੜਾ ਜਿਵੇਂ ਹੁਣ ਇੱਕ ਕਾਮਰੇਡ ਉਜਲ ਦੋਸਾਂਝ ਪ੍ਰੀਮੀਅਰ ਵੀ ਸੀ ਬ੍ਰਿਟਿਸ਼ ਕੋਲੰਬੀਆ ਦਾ, ਉਹ ਕਹਿ ਰਿਹਾ ਜੀ ਜੇ ਇੰਨਾ ਹੀ ਹੈ ਇਹਨਾਂ ਨੂੰ ਕੈਨੇਡਾ 'ਚ ਇਹਨਾਂ ਨੂੰ ਸੈਸਕੈਚੁਆਨ ਜਾਂ ਦੂਸਰੇ ਪਾਸੇ ਇੱਕ ਮਿੰਨੀ ਖਾਲਿਸਤਾਨ ਕੈਨੇਡਾ ਜੀ ਦੇ ਜਸਟਿਨ ਟਰੂਡੋ। ਸੋ ਇਹ ਰਿਡੀਕਿਊਲ ਕਰ ਰਹੇ ਨੇ, ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਉਹ ਜਿਹੜੇ ਨੇ ਇਸ ਤਰ੍ਹਾਂ ਕਰਕੇ ਉਹਨੂੰ ਜਿਹੜਾ ਹੈ ਉਹ ਛੁਟਿਆਉਣ ਦੀ ਕੋਸ਼ਿਸ਼ ਹੈ। ਲੇਕਿਨ ਮੇਰਾ ਜਿਹੜਾ ਫਿਕਰ ਹੈ ਔਰ ਅਸੀਂ ਇਸ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਡੀਟੇਲ 'ਚ ਗੱਲਬਾਤ ਕਰਾਂਗੇ ਕਿ 2024 ਦੀਆਂ ਇਲੈਕਸ਼ਨਸ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ 2014 ਦੀਆਂ ਪਹਿਲੀਆਂ ਇਲੈਕਸ਼ਨਸ RSS ਨੇ ਮੋਦੀ ਨੂੰ ਹਿੰਦੂ ਹਿਰਦੇ ਸਮਰਾਟ ਬਣਾ ਕੇ 2002 ਜਿਹੜੀ ਉਹਨੇ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਗੁਜਰਾਤ ਦੇ ਵਿੱਚ, ਉਸ ਦੇ ਉੱਤੇ ਉਸ ਕੈਂਪੇਨ ਨੂੰ ਚਲਾਇਆ ਔਰ ਉਹ ਮੈਜੋਰਿਟੀ ਐਬਸੋਲੂਟ ਮੈਜੋਰਿਟੀ ਆਪਣੇ ਬਲਬੂਤੇ ਦੇ ਉੱਤੇ ਆਇਆ। 2019 ਤੋਂ ਚੋਣਾਂ ਤੋਂ ਪਹਿਲਾਂ ਮੋਦੀ ਦਾ ਗ੍ਰਾਫ ਬਹੁਤ ਬੁਰੀ ਤਰ੍ਹਾਂ ਥੱਲੇ ਡਿੱਗਿਆ ਹੋਇਆ ਸੀ ਔਰ ਇਹ ਸਾਰੇ ਜਿੰਨੇ ਵੀ ਉਹਨਾਂ ਦੇ ਉਹ ਪੋਲ ਹੁੰਦੇ ਨੇ ਸਰਵੇ ਔਰ ਦੂਜੇ ਉਹਦੀ ਡਿਫੀਟ ਦਿਖਾ ਰਹੇ ਸੀ। ਔਰ ਇਹਨਾਂ ਨੇ ਕਿਵੇਂ ਪੁਲਵਾਮਾ ਜਿਹੜਾ ਕਰਵਾਇਆ, ਜਿਹੜਾ ਸਤਪਾਲ ਮਲਕ ਹੁਣ ਖੁਦ ਹੀ ਬਿਆਨ ਕਰ ਰਿਹਾ ਕਿ ਮੈਂ ਜੇ ਪੁੱਛਣਾ ਚਾਹਿਆ ਤੇ ਮੈਨੂੰ ਅਜੀਤ ਡੋਵਲ ਜਿਹੜਾ ਮੇਰਾ ਕਲਾਸ ਫੈਲੋ ਰਿਹਾ ਉਹਨੇ ਕਿਹਾ ਜੀ ਮਲਕ ਸਾਹਿਬ ਆਵਾਜ਼ ਬੰਦ ਰੱਖੋ, ਮੋਦੀ ਨੇ ਵੀ ਮੈਨੂੰ ਕਿਹਾ। ਫਿਰ ਉਹਦੀ ਆੜ ਦੇ ਵਿੱਚ ਬਾਲਾਕੋਟ ਸਰਜੀਕਲ ਸਟ੍ਰਾਈਕ ਦਾ ਡਰਾਮਾ ਔਰ ਉਹਨੂੰ ਫਿਰ ਵੇਚਿਆ ਉਹਨਾਂ ਨੇ ਔਰ 2019 ਜਿਹੜੀਆਂ ਆਪੋਜੀਸ਼ਨ ਪਾਰਟੀਆਂ ਸੀ ਉਹਨਾਂ ਦੇ ਕੋਲ ਵੀ ਕੋਈ ਆਰਗੂਮੈਂਟ ਨਹੀਂ ਰਿਹਾ ਕਿ ਵੀ ਅਦਰ ਦੈਨ ਕਿ ਵੀ ਉਹ ਵੇਵ ਜਿਹੜੀ ਹੈ ਉਹ 300 ਤੋਂ ਜ਼ਿਆਦਾ ਸੀਟਾਂ ਪਾਰਲੀਮੈਂਟ 'ਚ ਮੋਦੀ ਨੇ ਲਈਆਂ। ਹੁਣ 2024 ਸਿਰ ਤੇ ਖੜਾ ਹੈ, 7-8 ਮਹੀਨੇ ਨੇ। ਹਾਲਾਂ ਰਾਮ ਮੰਦਿਰ ਦਾ ਉਦਘਾਟਨ ਜਨਵਰੀ 'ਚ ਕਰਨਾ ਹੈ। ਹਰਿਆਣੇ ਦੇ ਵਿੱਚ ਇਹਨਾਂ ਨੇ ਐਕਸਪੈਰੀਮੈਂਟ ਕੀਤਾ, ਉਹ ਬਹੁਤੀ ਗੱਲ ਚੱਲੀ ਨਹੀਂ। G20 ਦੇ ਥੱਲੇ ਵਿਸ਼ਵ ਗੁਰੂ ਬਣ ਗਿਆ ਸੀ, ਉਹ ਅਜੇ ਭਾਂਡੇ ਟਿੰਡੇ ਵੀ ਨਹੀਂ ਸੀ ਸਾਂਭੇ ਕਿ ਉਹ G20 ਦੇ ਜਿਹੜੇ ਮੁਲਕ ਨੇ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਔਰ UK ਜਿਹੜਾ ਉਹ 5I ਨੇ ਐਸਾ ਪਟਕਾ ਦਿੱਤਾ ਹੈ ਕਿ ਉਹ ਸੰਭਲ ਨਹੀਂ ਪਾ ਰਹੇ ਵੀ ਇਹ ਕੀ ਹੋ ਗਿਆ। ਔਰ ਇਹਦੇ ਥੱਲੇ ਬਿਲਕੁਲ ਉਹਦਾ ਡਿਫੈਂਸ ਹੇਟਡ ਤਾਂ ਦਿਖਾਣਗੇ। ਹੁਣ ਮੈਂ ਸੋਚ ਰਿਹਾ ਸੀ ਕਿ ਵੀ ਇਹ ਜਿਹੜੀ ਸਾਨੂੰ ਲੱਗਦਾ ਹੈ ਵੀ ਸਾਡੀ ਸਟਰੈਂਥ ਔਰ ਇੰਡੀਆ ਬੇਨਕਾਬ ਹੋਇਆ ਹੈ, ਇਹ ਤਾਂ ਬੇਸ਼ਰਮ ਬੇਹਾ, ਇਹਨਾਂ 'ਚ ਤਾਂ ਕੋਈ ਨਾ ਈਵਨ ਪੈਟਰੀਓਟਿਜ਼ਮ ਵੀ ਨਹੀਂ ਹੈ। ਜੇ ਕਹੋ ਜੀ ਕਿ ਆਪਣੀ ਧਰਤੀ ਨਾਲ ਜੁੜੇ ਹੋਏ ਨੇ, ਲੋਕਾਂ ਨਾਲ ਤਾਂ ਕੀ ਜੁੜੇ, ਉਹ ਤਾਂ ਲੁੱਟ ਕੇ ਪਹਿਲਾਂ ਹੀ ਜਿੰਨੇ ਮੋਦੀ ਔਰ ਦੂਜੇ ਨੇ ਵਿਜੇ ਮਲਾਇਆ ਔਰ ਅਡਾਨੀ ਉਹ ਖਾ ਹੀ ਰਹੇ ਨੇ। ਤੇ ਮੈਨੂੰ ਇਹ ਲੱਗਾ ਵੀ ਇਹ ਨਾ ਹੋਏ ਵੀ ਇਹਨਾਂ ਨੂੰ ਇਹ ਲੱਗਿਆ ਕਿ ਵੀ ਵਕਤੀ ਜਿਹੀ ਗੱਲ ਹੈ, ਇਹਨਾਂ ਪਾਵਰਸ ਦੀ ਜਿਹੜੀ ਹੈ ਉਹ ਲਾਇਲਟੀ ਤਾਂ ਬਦਲਦੀ ਰਹਿੰਦੀ ਹੈ। ਉਹ ਇਹਨੂੰ ਈਵਨ ਐਂਟਾਈ ਵੈਸਟ ਲਾਈਨ ਵੀ ਬਣਾ ਸਕਦੇ ਨੇ ਜੇ ਅਮਰੀਕਾ ਨੇ ਥੋੜਾ ਜਿਹੀ ਅੱਖ ਦਿਖਾਈ। ਕੈਨੇਡਾ ਨੂੰ ਤਾਂ ਉਹਨਾਂ ਨੇ ਵੈਸੇ ਹੀ ਸਮਝਦੇ ਨੇ ਵੀ ਐਵੇਂ ਬਚੂੰਗੜਾ ਜਿਹਾ ਜਸਟਿਨ ਟਰੂਡੋ ਇਹਨੇ ਕੀ ਕਰ ਲੈਣਾ ਹੈ ਜਾਂ ਕੈਨੇਡਾ ਦੇ। ਔਰ ਜਦੋਂ ਕੈਨੇਡਾ ਤੇ ਪਾਬੰਦੀਆਂ ਲਾ ਰਹੇ ਨੇ ਉਹਨਾਂ ਨੂੰ ਵੀ ਪਤਾ ਹੈ ਜੇ 1 ਮਿਲੀਅਨ ਸਿੱਖ ਰਹਿੰਦੇ ਨੇ ਤੇ ਜੇ ਉਹ ਹਰਟ ਹੁੰਦੇ ਨੇ, ਉਹਨਾਂ ਦਾ ਪੰਜਾਬ ਜਾਣਾ ਬੰਦ ਹੋ ਜਾਂਦਾ ਹੈ, ਉਹਨਾਂ ਦੇ ਮਾਪਿਓ, ਬਿਮਾਰੀ, ਵਿਆਹ, ਸ਼ਾਦੀਆਂ, ਦੂਜੇ ਤੀਜੇ, ਉਹ ਵੀ ਸਿੱਖਾਂ ਨੂੰ ਹੀ ਜ਼ਿਆਦਾ ਹਰਟ ਕਰਦਾ। ਕੋਈ ਗੁਜਰਾਤੀ ਤਾਂ ਨਹੀਂ ਉੱਥੇ ਰਹਿੰਦੇ ਬਹੁਤੇ, ਉਹ ਵੀ ਸਿੱਖਾਂ ਦੇ ਖਾਤੇ 'ਚ ਪੈਂਦਾ। ਤੇ ਜੇ ਸਿੱਖ ਖਾਲਿਸਤਾਨ ਦੀ ਗੱਲ ਨੂੰ ਉਭਾਰਨ ਦੀ ਕਰਦੇ ਨੇ, ਇਹ ਵੀ ਉਹਨਾਂ ਦੇ ਏਜੰਡੇ 'ਚ ਫਿੱਟ ਬਹਿੰਦਾ ਕਿ ਜੀ ਮੁਲਕ ਨੂੰ ਤੋੜਨਾ ਚਾਹੁੰਦੇ ਨੇ। ਤੇ ਮੋਦੀ ਜੀ ਦੀ ਟਫਨੈਸ ਹੋਰ ਪਾਸਿਓਂ ਤਾਂ ਜਿਵੇਂ ਕਿਸਾਨ ਲਹਿਰ ਦੇ ਵੇਲੇ
ਮੂਵਮੈਂਟ ਵੇਲੇ 3 ਖੇਤੀ ਕਾਨੂੰਨ ਵਾਪਸ ਲੈਣੇ ਪਏ, ਆਲਰੇਡੀ ਗੋਡੇ ਟੇਕੇ ਸੀ। ਤੇ ਜੇ ਹੁਣ ਟੈਂਪਰੇਰੀਲੀ ਸਿੱਖਾਂ ਦੇ ਖਿਲਾਫ ਇੱਕ ਉਹ ਨਫ਼ਰਤ ਕੈਂਪੇਨ ਦੇ ਥੱਲੇ ਮੈਜੋਰਿਟੀ हिंदुओं ਨੂੰ, देखो जी मोदी जी ने कनाडा की आंख में आंख डाल के बात की, उन्होंने बाइडन की भी 5i की भी परवाह नहीं की कि मोदी है तो मुमकिन है। सो इस गल नूं भी सानू जिहड़ा इस वल ध्यान देना होएगा कि सानू, और मैं ऑलरेडी अज एक दो वीरां दे नाल इह गल भी हुई कि साडीआं सियासी धिरां नूं एक राउंड टेबल कॉन्फ्रेंस वांग बाहर जां दूजे कल्ले दा काम नहीं है। बेशक जिन्हें भी काम किया ਉਹਦਾ ਕ੍ਰੈਡਿਟ ਉਹਨੂੰ ਮਿਲਦਾ ਹੈ ਆਲਵੇਜ਼, ਪਰ ਜਦੋਂ ਕੌਮਾਂ ਦੇ ਉੱਤੇ ਸਾਂਝੀ ਭੀੜ ਬਣਦੀ ਹੈ, ਜਿਵੇਂ 12 ਮਿਸਲਾਂ ਦਾ ਕਨਸੈਪਟ ਸਰਬੱਤ ਖਾਲਸਾ ਦਾ ਸੀ, ਫਿਰ ਤੁਸੀਂ ਜੁਆਇੰਟ ਸਟ੍ਰੈਟਜੀ ਬਣਾਉਂਦੇ ਹੋ। ਅਦਰਵਾਈਜ਼ ਇਹ ਯੂਫੋਰੀਆ, ਹੁਣ ਜੇ ਅਸੀਂ ਇੱਕ ਹਰਦੀਪ ਨਿੱਜਰ ਦੀ ਗੱਲ ਕਰਦੇ ਸੀ, ਉਹਨਾਂ ਨੇ ਵਿਨੀਪੈਗ 'ਚ ਆ ਕੇ ਮਰਡਰ ਕੀਤਾ, ਹੁਣ ਸਟੇਟ ਨੇ ਤਾਂ ਇੱਕ ਦਾ ਉੱਤੇ ਸਟੈਂਡ ਲੈ ਲਿਆ। ਹੁਣ ਇਹ ਸਾਨੂੰ ਦੇਖਣਾ ਹੋਏਗਾ ਕਿ ਵੀ ਅਸੀਂ ਉਹਨਾਂ, ਇਹਦਾ ਮਤਲਬ ਇਹ ਹੈ कि उन्होंने मैसेज दिता है कि वी आर नॉट गोइंग टू स्टॉप, असी ये टारगेट किलिंग करांगे, पर इसे नूं ही वो अपनी स्ट्रेंथ बना के चोण कैंपेन भी इहदे सिर ते जिहड़े ने उहनूं चला सकदे ने। सो सानू इस दे उत्ते सिर जोड़ के ਸਾਂਝੀ ਸਟ੍ਰੈਟਜੀ ਬਣਾਉਣ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਵਿਊਅਰਸ ਦਾ ਮੈਸੇਜ ਲੈਂਦੇ ਹਾਂ। ਸੋ ਹਾਂਜੀ, ਮੈਂ ਇੱਥੇ ਸ਼ੁਰੂ ਕਰਦੀ ਹਾਂ। ਗੁਰਮੁਖ ਸਿੰਘ, ਗੁਰਮੁਖ ਪੰਜਾਬ ਖਾਲਸਾਨ ਜ਼ਿੰਦਾਬਾਦ, ਪੰਜਾਬ ਰੈਫਰੈਂਡਮ ਜ਼ਿੰਦਾਬਾਦ, ਪੰਜਾਬ ਖਾਲਸਾ ਜ਼ਿੰਦਾਬਾਦ, ਪੰਜਾਬ ਕਹਿੰਦੇ ਨੇ। ਸੋ ਇਸੇ ਤਰ੍ਹਾਂ ਸਾਨੂੰ ਫਤਿਹ ਵੀ ਬੁਲਾਉਂਦੇ ਨੇ, ਔਰ ਇਸੇ ਤਰ੍ਹਾਂ ਬਲਜੀਤ ਵੈਦ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਫਿਰ ਇਸੇ ਤਰ੍ਹਾਂ ਗੁਰਮੁਖ ਸਿੰਘ ਵੀ ਫਤਿਹ ਬੁਲਾਉਂਦੇ ਨੇ, ਔਰ ਗੁਰਮੀਤ ਸਿੰਘ TV 84 ਉਸਮੀ ਰੇਡੀਓ ਚੜ੍ਹਦੀ ਕਲਾ ਪੋਲਿਟਿਕਸ, ਪੰਜਾਬ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ, ਰੈਫਰੈਂਡਮ ਜ਼ਿੰਦਾਬਾਦ। ਐਂਡ ਫਿਰ ਇਸੇ ਤਰ੍ਹਾਂ ਤੇਜ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਵਰਤਾਰਾ ਅਕਾਲ ਪੁਰਖ ਵਰਤਾ ਰਿਹਾ ਹੈ, ਤੇ ਜੋ ਵੀ ਖਾਲਸੇ ਤੇ ਕੌਮੀ ਘਾਟ ਦੀ ਤੇ ਕੌਮ ਤੇ ਝੁਲੇ ਕਤਲੇਆਮ ਦੀ ਹਨੇਰੀ ਬਾਰੇ ਖੁੱਲ੍ਹ ਕੇ ਗੱਲ ਕਰ ਰਿਹਾ ਤੇ ਸਿੱਖਾਂ ਦੇ ਹੱਕ ਦੀ ਗੱਲ ਕਰ ਰਿਹਾ। ਸੋ ਇਸੇ ਤਰ੍ਹਾਂ ਫਿਰ ਮੈਸੇਜ ਆਏਗਾ ਸਾਡੇ ਕੋਲ ਮਾਰੂਫ ਕੁਰੈਸ਼ੀ ਦਾ। ਇਹ ਕਹਿੰਦੇ ਨੇ ਸਿੱਖ ਨੀਡ ਏ ਹੋਮਲੈਂਡ, ਦੇ ਲੂਜ਼ ਦ ਮੋਸਟ ਇਨ ਸਬਕॉन्टिनेंट डिवीजन इन 1947। ਸੋ ਇਸੇ ਤਰ੍ਹਾਂ ਮੈਸੇਜ ਸੁਖਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਜ਼ੁਬੇਰ ਜੀ ਕਹਿੰਦੇ ਡਾਕਟਰ ਸਾਹਿਬ ਆਪ ਕੱਲ ਨਾ ਇੱਕ ਸੁਝਾਅ ਵੀ ਸੀ ਸਾਨੂੰ ਕਿ ਵੀ ਵਕਤ ਤੁਹਾਡਾ ਔਰ ਸਾਡਾ ਸਭ ਦਾ ਹੀ ਕੀਮਤੀ ਹੁੰਦਾ ਹੈ, ਬਜਾਏ ਕਿ ਅਸੀਂ ਫਤਿਹ ਵਾਲਿਆਂ ਨੂੰ ਸਾਂਝੀ ਫਤਿਹ ਬੁਲਾ ਦਨੇ ਆ ਔਰ ਖਾਲਸਾ ਜ਼ਿੰਦਾਬਾਦ ਕਿਸੇ ਦਾ ਮੈਸੇਜ ਹੈ ਜਾਂ ਕੋਈ ਸਵਾਲ ਹੈ। ਹਾਂਜੀ, ਔਰ ਇਹ ਠੀਕ ਸੁਜੈਸ਼ਨ ਹੈ ਕਿ ਅਸੀਂ ਸਭ ਦਾ एहतराम करते हैं ਜਿਹੜੇ ਵੀ ਸਾਡੇ ਨਾਲ ਜੁੜਦੇ ਨੇ। ਪਰ ਮੇਰਾ ਖਿਆਲ ਹੈ ਕਿਉਂਕਿ YouTube ਦੇ ਉੱਤੇ ਮੈਸੇਜ ਲਿਖਣ ਦੀ ਬੜੀ ਲਿਮਿਟੇਸ਼ਨ ਹੁੰਦੀ ਹੈ, ਫੇਸਬੁੱਕ ਵਾਲੇ ਕਿਉਂਕਿ ਉਹਦੇ ਤੇ ਕੋਈ ਨਾ ਕੋਈ ਮੈਸੇਜ ਵੀ ਹੁੰਦਾ ਹੈ, ਉਹਨੂੰ ਅਸੀਂ ਜ਼ਰੂਰ ਐਂਟਰਟੇਨ ਕਰਾਂਗੇ। ਤੇ ਤੁਸੀਂ ਵੀ ਜੇ ਕੋਈ ਸੁਝਾਅ ਹੈ ਜਾਂ ਵਨ ਲਾਈਨਰ ਹੈ, ਬਾਕੀ ਅਸੀਂ ਤੁਹਾਨੂੰ ਹਮੇਸ਼ਾ ਹੀ ਵੈਲਕਮ ਕਰਦੇ ਹਾਂ। ਹਾਂਜੀ ਹਾਂਜੀ, ਔਰ ਜ਼ੁਬੇਰ ਯਾਕੂਬ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ ਹਮੇਸ਼ਾ ਦੀ ਤਰ੍ਹਾਂ। ਜ਼ੁਬੇਰ ਯਾਕੂਬ ਸਾਹਿਬ, ਕੱਲ ਅਸੀਂ ਨਹੀਂ ਆ ਰਹੇ ਕਿਉਂਕਿ ਜਿਹੜਾ ਇੰਡੀਅਨ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਨੇ ਬੋਲਣਾ, ਉਹਨੇ 26 ਸਤੰਬਰ ਨੂੰ ਟਿਊਜ਼ਡੇ 10 ਵਜੇ ਐਡਰੈਸ ਕਰਨਾ। ਸੋ ਅਸੀਂ ਉਹਦੇ 'ਚ ਹੀ ਹਾਜ਼ਰੀ ਭਰਾਂਗੇ। ਹਾਲੇ ਸ਼ਾਇਦ ਇੱਕ ਅੱਧਾ ਕੋਈ ਹੋਰ ਪ੍ਰੋਟੈਸਟ ਸਾਨੂੰ ਸ਼ਾਇਦ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਬੋਲਣਾ ਤੇ ਕੋਈ ਦੂਜੀਆਂ ਵਿਰੋਧੀ ਤਰ੍ਹਾਂ ਕਰ ਰਹੀਆਂ ਨੇ ਜਾਂ ਕੀ ਹੈ। ਲੇਕਿਨ ਜਿਹੜਾ ਪਹਿਲਾਂ ਸੀ, ਜੇ ਮੋਦੀ ਨੇ ਆਉਣਾ ਹੁੰਦਾ, ਮੋਦੀ ਨੇ 22 ਤਰੀਕ ਬੋਲਣਾ ਸੀ। ਹੁਣ ਜਿਹੜਾ ਉਹਦਾ ਫੋਰਨ ਮਿਨਿਸਟਰ ਹੈ ਉਹਨੇ 26 ਨੂੰ ਬੋਲਣਾ। ਸੋ ਅਸੀਂ 26 ਨੂੰ ਜੁਆਇਨ ਕਰਾਂਗੇ, ਕੱਲ ਅਸੀਂ ਉੱਥੇ ਨਹੀਂ ਹੋਵਾਂਗੇ। ਜੀ ਐਸ ਸਾਹਿਬ ਫਿਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਕਰਾਰਾ ਜਵਾਬ ਦਿਆ पन्नू सर ने एंकर को, इसलिए इंडियन मीडिया खौफ ज़्यादा हो गया। सो इसी तरह मैसेज आएगा साढ़े को। हाँ जी, मैसेज फिर इस तरह कोई नहीं अपना को। अच्छा एक मिनट, मिस्टर फवाद जी कहते हैं कि दिस करंट टाइम इज़ थो फॉर पंजाबीज एंड कश्मीरीज बट वी विल नेवर गिव अप। खालसा जिंदाबाद, कश्मीर जिंदाबाद। हाँ नहीं, इस वेले सानू बड़ी सियाणप की लोड़ है। और अज ही कश्मीरी 2 ऑर्गेनाइजेशनस ने एक स्टेटमेंट जारी की है जिहदे सिख कौम दे नाल हमदर्दी का इजहार है, ट्रूडो की सपोर्ट है और कैनेडियन जिहड़े सिख हरदीप सिंह निज्जर उन्होंने परिवार नाल हमदर्दी का प्रगटावा है। राणा हाँ जी, आबिद भी जी कहते हैं कि फॉर डॉक्टर साहब ओनली ए पावरफुल वॉइस कैन एको थ्रो जनरेशनस लिविंग ए लेगेसी ऑफ चेंज एंड इंटेलिजेंट कहते हैं। हाँ जी, बहुत शुक्रिया, बहुत शुक्रिया। हाँ जी, जागते रहो कर रहे हैं मेरा ख्याल है। हाँ जी, बाकी मैसेज हाँ जी फतेह देने साडे कोल सारे राजबिंदर सिंह उन्होंने फतेह बुलाई है, नाल उन्होंने कहा कि वी नीड टू स्प्रेड द अवेयरनेस
that terrorist Indian state can go to any extreme to defame Sikhs, it can again kill its own people. Kanishka ਕਾਂਡ, ਪੁਲਵਾਮਾ ਕਾਂਡ। ਰਾਜਵਿੰਦਰ ਸਿੰਘ ਜੀ, ਸ਼ਾਇਦ ਤੁਸੀਂ ਪਹਿਲਾ ਮੈਸੇਜ ਲਿਖਿਆ ਹੋਏਗਾ। ਲਾਸਟ ਸਾਡਾ ਜਿਹੜਾ ਸੈਗਮੈਂਟ ਹੈ ਉਹਦੇ ਚ ਅਸੀਂ ਇਹੀ ਕਿਹਾ ਕਿ ਵੀ ਇਹ 2024 ਦੀਆਂ ਚੋਣਾਂ ਜਿੱਤਣ ਲਈ ਕੋਈ ਵੀ ਜਿਹੜਾ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ, ਐਂਟਾਈ ਸਿੱਖ ਜਿਹੜਾ ਹੈ ਉਹ ਮਾਹੌਲ ਵੀ ਕ੍ਰੀਏਟ ਕਰਨਗੇ, ਵਾਇਲੈਂਸ ਵੀ ਕ੍ਰੀਏਟ ਕਰ ਸਕਦੇ ਨੇ। ਸੋਹਣ ਸਿੰਘ ਮਾਲ, ਫਿਰ ਬੌਬ ਸਿੰਘ ਕਹਿੰਦੇ ਨੇ ਸਾਡਾ ਬੱਬਰ ਸ਼ੇਰ ਸਿਮਰਨਜੀਤ ਸਿੰਘ ਮਾਨ ਭਾਰਤ ਬੈਠਾ ਵੀ ਚੀਕਾਂ ਕਟਵਾਈ ਜਾ ਰਿਹਾ। ਅੱਜ ਉਹਨਾਂ ਦੀਆਂ ਇੰਟਰਵਿਊ ਸੁਣ ਰਿਹਾ ਸੀ, ਬਹੁਤ ਸੂਝ ਨਾਲ ਅਤੇ ਦਲੀਲਾਂ ਨਾਲ ਗੋਦੀ ਮੀਡੀਆ ਨੂੰ ਉਧੇੜ ਰਿਹਾ ਸੀ। ਸਾਈਕਲ ਚੋਰ ਬਿੱਠੇ ਦੀ ਵੀ ਖੁੰਬ ਠੱਪੀ। ਬੌਬ ਸਿੰਘ ਜੀ, ਮਾਨ ਸਾਹਿਬ ਦਾ ਇੰਟਰਵਿਊ ਕੱਲ TV 84 ਨਿਊਜ਼ ਨੇ ਵੀ ਜਿਹੜਾ ਉਹ ਟੈਲੀਕਾਸਟ ਕੀਤਾ ਹੈ। ਔਰ ਜਸਵਿੰਦਰ ਖੇਲਾ ਕਹਿੰਦੇ ਨੇ ਕਿ ਮੈਨੂੰ ਲੱਗਦਾ ਹੈ ਹਿੰਦੂ ਅੱਤਵਾਦ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ, ਪਰ ਸ਼ੈਤਾਨ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ। ਉਹਦੇ 4 ਸਿੰਘ ਕੱਟੋ 8 ਹੋਰ ਨਿਕਲ ਆਉਂਦੇ ਨੇ। ਵੀ ਹੈਵ ਟੂ ਬੀ ਵੈਰੀ ਕੇਅਰਫੁਲ। ਬਿਲਕੁਲ। ਔਰ ਹਰਿੰਦਰ ਮਾਇਲ, ਦਵਿੰਦਰ ਸੰਧੂ, ਪ੍ਰਭਦਿਆਲ ਸਿੰਘ, ਕੁਲਜੀਤ ਸਿੰਘ, ਪ੍ਰਭਦਿਆਲ ਸਿੰਘ ਹਰਮਿੰਦਰ, ਮਨਜੀਤ ਸਿੰਘ, ਟੋਨੀ ਢੀਂਡਸਾ, ਇਹਨਾਂ ਸਾਰਿਆਂ ਨੂੰ ਫਤਿਹ। ਅਸੀਂ ਫਤਿਹ ਜਿਹੜਾ ਉਹ ਸਭ ਦੀ ਬੁਲਾਉਂਦੇ ਹਾਂ। ਗੁਰਸਿੱਖ ਢਿੱਲੋਂ ਕਹਿੰਦੇ ਨੇ ਡਾਕਟਰ ਸਾਹਿਬ ਜੀ ਮੇਰੇ ਵੱਲੋਂ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਚੋਰ ਚੋਰੀ ਕਰਕੇ ਥੋੜਾ ਕਹਿੰਦਾ ਹੁੰਦਾ ਕਿ ਹਾਂ ਮੈਂ ਚੋਰੀ ਕੀਤੀ ਹੈ। ਚੋਰ ਉਦੋਂ ਮੰਨਦਾ ਜਦੋਂ ਉਸ ਨੂੰ ਪੁੱਠਾ ਲੰਮਿਆ ਪਾਇਆ ਜਾਂਦਾ ਹੈ। ਉਹੀ ਕੰਮ ਭਾਰਤ ਮਾਤਾ ਦਾ, ਆਪ ਦੀ ਗਲਤੀ ਵੀ ਨਹੀਂ ਮੰਨ ਰਹੇ, ਪਰ ਹੁਣ ਸਾਰੀ ਦੁਨੀਆ ਵਿੱਚ ਇਹਨਾਂ ਦੀ ਕਰਤੂਤ ਸਾਹਮਣੇ ਆ ਗਈ। ਇਹ ਤਾਂ 100% ਸੱਚ ਹੈ ਕਿ ਜੇ ਹੋਇਆ ਹੈ ਤਾਂ ਇਹਨਾਂ ਨੇ ਕੀਤਾ ਹੈ। ਖਾਲਿਸਤਾਨ ਜ਼ਿੰਦਾਬਾਦ। ਦੇਖੋ ਇਹ ਹੁਣ ਜਿਹੜੀ ਸਾਡਾ ਇਹ ਜ਼ੋਰ ਹੋਣਾ ਚਾਹੀਦਾ ਵੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਮੰਤਕੀ ਇੰਜ਼ਾਮ ਤੱਕ ਪਹੁੰਚੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ, ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਔਰ ਦੂਸਰੇ ਉਵੇਂ ਇੱਕ ਰੋਗ ਸਟੇਟ ਐਲਾਨਿਆ ਜਾਏ ਔਰ ਉਸ ਲਈ ਜਵਾਬਦੇਹ ਬਣਾਇਆ ਜਾਏ। ਲਖਵੀਰ ਸਿੰਘ ਭੂਤਾ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਡਾਕਟਰ ਸਾਹਿਬ ਹਿੰਦੂ ਤੋਂ ਵੀ ਬੁਖਲਾਏ ਪਏ ਹਨ। ਸਾਰੇ ਮੀਡੀਆ ਚੈਨਲ, ਯੂਟਿਊਬਰ ਸਾਰੇ ਝੱਗ ਛੱਡਦੇ ਹੋਏ ਇੱਕ ਵੱਖਰੀ ਤਰ੍ਹਾਂ ਦਾ ਨੈਰੇਟਿਵ ਸਿਰਜਣ 'ਚ ਲੱਗੇ ਹੋਏ ਨੇ, ਜਿਸ ਦਾ ਸਾਥ ਦੇ ਰਹੇ ਬਹੁਤ ਸਾਰੇ ਪੱਗਾਂ 'ਚ ਸਿਰ ਵਸਾਈ ਸਟੇਟ ਪੱਖੀ ਸਟੂਡੈਂਟਸ ਅਤੇ ਆਮ ਲੋਕਾਂ ਨੂੰ ਇਸ ਗੱਲ 'ਚ ਡਰਾਉਣ ਤੇ ਲੱਗੇ ਹਨ ਕਿ ਉਹਨਾਂ ਦੇ ਵੀਜ਼ੇ ਕੈਨੇਡਾ ਰੱਦ ਕਰ ਦੇਵੇਗਾ, ਕੈਨੇਡੀਅਨ ਨਾਗਰਿਕਾਂ ਦੇ ਵੀਜ਼ੇ ਤੋਂ ਭਾਰਤ ਰੋਕ ਲਗਾ ਦੇਵੇਗਾ। ਇਸ ਤਰ੍ਹਾਂ ਦੀਆਂ ਗਲਤ ਬਿਆਨਬਾਜ਼ੀਆਂ ਬਹੁਤ ਚੱਲ ਰਹੀਆਂ ਨੇ। ਇਸ ਬਾਰੇ ਆਪ ਦੇ ਕੀ ਵਿਚਾਰ ਨੇ? ਦੇਖੋ ਇਸ ਦੇ ਜਿਹੜੇ ਨੇ ਪ੍ਰਭਾਵ ਤਾਂ ਹੋਣਗੇ। ਅਜੇ ਜਿਵੇਂ ਅੱਜ ਜਸਟਿਨ ਟਰੂਡੋ ਨੇ ਤਾਂ ਨਹੀਂ ਕੋਈ ਪਾਬੰਦੀ ਦੀ ਗੱਲ ਕੀਤੀ ਭਾਰਤ ਦਿੱਲੀ ਤੋਂ ਕੈਨੇਡਾ ਆਉਣ ਵਾਲਿਆਂ ਲਈ। ਭਾਰਤ ਨੇ ਵੀ ਹਾਲ ਦੀ ਘੜੀ ਤੇ ਕਿਹਾ ਵੀ ਜਿਨ੍ਹਾਂ ਦੇ ਵੀਜ਼ੇ ਪਹਿਲਾਂ ਨੇ ਉਹ ਉਵੇਂ ਹੀ ਰਹੇਗਾ, ਪਰ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜੇ ਸਟੂਡੈਂਟਸ ਜਾਂ ਉਹਨਾਂ ਦਾ ਨੰਬਰ ਕੀ ਹੁੰਦਾ ਹੈ, ਕਿਵੇਂ ਹੋਏਗਾ, ਇਹ ਬਹੁਤ ਕੁਝ ਡਿਪੈਂਡ ਕਰੇਗਾ ਵੀ ਇਹ ਜਾਂਚ ਕਿਸ ਡਾਇਰੈਕਸ਼ਨ 'ਚ ਜਾਂਦੀ ਹੈ। ਪਰ ਜਿਸ ਕਨਵਿਕਸ਼ਨ ਦੇ ਨਾਲ ਜਸਟਿਨ ਟਰੂਡੋ ਨੇ ਇਸ ਕੇਸ ਨੂੰ ਇੰਟਰਨੈਸ਼ਨਲੀ ਉਭਾਰਿਆ, ਭਾਰਤ ਗਿਲਟੀ ਹੈ, ਇੱਕ ਰੋਗ ਸਟੇਟ ਵਾਲੀ ਕਰਤੂਤ ਕੀਤੀ ਹੈ। ਤੇ ਜੇ ਭਾਰਤ ਦੇ ਵਿੱਚ ਇਹ ਹੁਣ ਘੱਟੋ ਘੱਟ 8-9 ਮਹੀਨੇ ਜਦੋਂ ਤੱਕ 2024 ਦੀ ਨਵੀਂ ਹਕੂਮਤ ਉੱਤੇ ਨਹੀਂ ਆਉਂਦੀ, ਜੇ ਤਾਂ ਇਹ ਬਦਲਦਾ ਹੈ, ਕੋਈ ਨਵੀਂ ਹਕੂਮਤ ਆਉਂਦੀ ਹੈ, ਕੋਈ ਸੌਫਟ ਲਾਈਨ ਲੈਣ ਵੱਲ ਤੁਰਦੇ ਨੇ ਜਾਂ ਇਨਵੈਸਟੀਗੇਸ਼ਨ 'ਚ ਕੋਆਪਰੇਟ ਕਰਦੇ ਨੇ, ਫਿਰ ਬੇਸ਼ੱਕ ਸਮੂਥਿੰਗ ਆਫ ਰਿਲੇਸ਼ਨਸ ਹੋਏ। ਨਹੀਂ ਤਾਂ ਮੈਨੂੰ ਲੱਗਦਾ ਵੀ ਅਜੇ ਇਹ ਜਿਹੜਾ ਟਕਰਾਅ ਹੈ ਇਹ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਵਧੇਗਾ ਔਰ ਉਸ ਦਾ ਜਿਹੜੇ ਨੇ ਵਿਕਟਮ, ਕਿਉਂਕਿ ਪੰਜਾਬ 'ਚੋਂ ਹੀ ਬਹੁਤ ਸਾਰੇ ਨੇ, ਕਿਤੇ ਨਾ ਕਿਤੇ ਉਹਦਾ ਅਸਰ ਵੀ ਹੋਏਗਾ। ਪਰ ਜੇ ਖਾਲਿਸਤਾਨ ਮੂਵਮੈਂਟ ਦੇ ਐਂਗਲ ਤੋਂ ਦੇਖੀਏ ਕਿ ਜਦੋਂ ਮੁਲਕ ਬਣਨ ਵੱਲ ਜਾਂਦੇ ਨੇ ਉਦੋਂ ਫਿਰ ਕੁਛ ਨਾ ਕੁਛ ਪ੍ਰਾਈਸ ਵੀ ਪੇ ਕਰਨਾ ਪੈਂਦਾ, ਉਹਦੇ ਲਈ ਸਾਨੂੰ ਤਿਆਰ ਵੀ ਰਹਿਣਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।